ਗੁਣ ਗਾਵਾਂ ਦਿਨ ਰਾਤ ਨਾਨਕ ਜਾਓਏ ਹੋ। ਗੁਣ ਗਾਵਾਂ ਦਿਨ ਰਾਤ ਨਾਨਕ ਜਾਓਏ ਹੋ। ਵਿਸਰਨਾਹੀ ਦਾਤਾਰ ਵਿਸਰਨਾਹੀ ਦਾਤਾਰ ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋਏ ਹੋ। ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋਏ ਹੋ। ਪੁਕਾਰਨ ਪੋਥੀਆਂ ਨਾਮ ਬਿਨਾ ਸਭ ਕੂੜ ਗਾਲੀ ਹੋਸ਼ੀਆਂ। ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ ਨਾਮ ਬਿਨਾ ਸਭ ਕੂੜ ਗਾਲੀ ਹੋਸ਼ੀਆਂ। ਮਨ ਵਸੈ ਜਨਮ ਮਰਨ ਮੋਹ ਦੁਖ ਸਾਧੂ ਸੰਗ ਨਸੈ ਸਾਧੂ ਸੰਗ ਨਸੈ। ਵਿਸਰਨਾਹੀ ਦਾਤਾਰ ਵਿਸਰਨਾਹੀ ਦਾਤਾਰ ਆਪਣਾ ਨਾਮ ਦੇਵੋ। ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋਏ ਹੋ। ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋਏ ਹੋ। ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋਏ ਹੋ। ਮੋਹੇ ਬਾਧ ਹੰਕਾਰ ਸਰ ਪਰ ਰੁੰਨਿਆ ਸੁਖ ਨਾ ਪਾਇਨ ਮੂਲ ਨਾਮ ਵਿਸ਼ੁੰਨਿਆ। ਮੋਹੇ ਬਾਧ ਹੰਕਾਰ ਸਰ ਪਰ ਰੁੰਨਿਆ ਸੁਖ ਨਾ ਪਾਇਨ ਮੂਲ ਨਾਮ ਵਿਸ਼ੁੰਨਿਆ। ਮੇਰੀ ਮੇਰੀ ਤਾਰ ਬੰਧਨ ਬੰਧਿਆ ਨਰਕ ਸੁਰਗ ਅਵਤਾਰ ਮਾਇਆ ਕੰਦਿਆ ਮਾਇਆ ਕੰਦਿਆ। ਵਿਸਰਨਾਹੀ ਦਾਤਾਰ ਵਿਸਰਨਾਹੀ ਦਾਤਾਰ ਆਪਣਾ ਨਾਮ ਦੇਵੋ। ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋਏ ਹੋ। ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋਏ ਹੋ। ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋਏ ਹੋ। ਸੋਧਤ ਸੋਧ ਤਤ ਵਿਚਾਰਿਆ ਨਾਮ ਬਿਨਾ ਸੁਖ ਨਾਹੀ ਸਰ ਪਰ ਹਾਰਿਆ।
ਸੋਧ ਤਤ ਵਿਚਾਰਿਆ ਨਾਮ ਬਿਨਾ ਸੁਖ ਨਾਹੀ ਸਰ ਪਰ ਹਾਰਿਆ ਸਰ ਪਰ ਹਾਰਿਆ ਵਿਸਰ ਨਾਹੀ ਦਾਤਾਰ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਵੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਹੇ ਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਹੇ ਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਹੇ ਹੋ ਸਭ ਬਾਦ ਜੋਨੀ ਬ੍ਰਹਮ ਤੇ ਆਵੇ ਜਾਏ ਅਨੇਕ ਮਰ ਮਰ ਜਨਮ ਤੇ ਬਿਨ ਬੂਝੇ ਸਭ ਬਾਦ ਜੋਨੀ ਬ੍ਰਹਮ ਤੇ ਜੋਨੀ ਬ੍ਰਹਮ ਤੇ ਵਿਸਰ ਨਾਹੀ ਦਾਤਾਰ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਵੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਹੇ ਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਹੇ ਹੋ ਗੁਣ ਗਾਵਾਂ ਨਾਨਕ ਚਾਹੇ ਹੋ ਜਿਨ ਕੋ ਪਾਏ ਦਇਆਲ ਤਿਨ ਸਾਧੂ ਸੰਗ ਪਾਇਆ ਅੰਮ੍ਰਿਤ ਹਰਿ ਕਾ ਨਾਮ ਤਿਨ ਜਨੀ ਜਾਪ ਲਿਆ ਜਿਨ ਕੋ ਪਾਏ ਦਇਆਲ ਤਿਨ ਸਾਧੂ ਸੰਗ ਪਾਇਆ ਅੰਮ੍ਰਿਤ ਹਰਿ ਕਾ ਨਾਮ ਤਿਨ ਜਨੀ ਜਾਪ ਲਿਆ असंख बहुत अनंत के जिसे बुझाए आप नेड़ा तिसरे विसर नाही दातार विसर नाही दातार अपना नाम दे हो गुण गावा दिन रात नानक चाहे हो गुण गावा दिन रात नानक चाहे हो गुण गावा दिन रात नानक चाहे हो सिमरत वेद पुराण पुकारण पोथियां
विसरना ही दातार, विसरना ही दातार, अपना नाम दे हो गुण गावा दिन रात, नानक चाहे 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 हो, नानक चाहे हो, नानक चाहे हो। वाहिगुरू जी का ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਗੁਰੂ ਰੂਪ ਗੁਰੂ ਪਿਆਰੇ ਸਾਧ ਸੰਗਤ ਜੀ, ਆਪ ਜੀ ਨੇ ਗੁਰੂ ਚਰਨਾਂ ਵਿੱਚ ਬੈਠ ਕੇ ਗੁਰਬਾਣੀ ਕੀਰਤਨ ਭਾਈ ਅਮਰੀਕ ਸਿੰਘ ਜੀ ਗੁਰਦਾਸਪੁਰ ਵਾਲੇ ਉਹਨਾਂ ਦੇ ਰਸਨਾ ਤੋਂ ਬੜੇ ਪਿਆਰ ਨਾਲ ਇਕਾਗਰਚਿਤ ਹੋ ਕੇ ਸ਼ਰਵਣ ਕੀਤਾ ਹੈ। ਆਪ ਸਮੂਹ ਸੰਗਤਾਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਗੁਰੂ ਚਰਨਾਂ ਵਿੱਚ ਬੈਠੇ ਹੋ। ਪਹਿਲਾਂ ਜ਼ਰੂਰੀ ਸੂਚਨਾ ਹੈਗੀ ਹੈ ਕਿ YMCA ਵਿੱਚ ਜਿਹੜੀ ਗੱਡੀਆਂ ਖੜੀਆਂ ਨੇ ਉਹ ਪਰਚੋਲਾ ਕੱਢ ਲੈਣ, ਨਹੀਂ ਤਾਂ ਉਹਨਾਂ ਨੇ ਟੋਕ ਰੱਖ ਦੇਣੀ। ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਆਪ ਸੰਗਤਾਂ ਚਰਨਾਂ ਬੇਨਤੀ ਹੈ ਕਿ YMCA ਜੋ ਪਾਰਕ ਉਹਦੇ ਕੁਝ ਗੱਡੀਆਂ ਲੱਗੀਆਂ ਹਨ, ਉਹਨਾਂ ਕੇਵਲ ਸਾਨੂੰ 10-12 ਮਿੰਟ ਦਾ ਟਾਈਮ ਦਿੱਤਾ ਹੈ। ਕਿਰਪਾ ਕਰਕੇ ਜਿਹੜੇ ਵੀ ਗੱਡੀਆਂ ਹੋਣ, ਜੇ ਪ੍ਰੇਮੀ ਸੰਗਤਾਂ ਲਾਈਆਂ ਹੋਣ, ਉੱਥੋਂ ਗੱਡੀਆਂ ਮੂਵ ਕਰਨ ਦੀ ਕਿਰਪਾਲਤਾ ਕਰੋ। ਸੋ ਆਪ ਸੰਗਤਾਂ ਨੂੰ ਅਗਲੇ ਸਮੇਂ ਵਾਸਤੇ ਭਾਈ ਗੁਰਪ੍ਰੀਤ ਸਿੰਘ ਬੱਲੜਵਾਲ ਗੁਰਬਾਣੀ ਕੀਰਤਨ ਜੋੜਨਗੇ। ਹੁਣ ਭਾਈ ਅਮਰੀਕ ਸਿੰਘ ਜੀ ਗੁਰਦਾਸਪੁਰ ਵਾਲੇ, ਉਹਨਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ। ਬੋਲੇ ਸੋ ਨਿਹਾਲ। ਹੌਲੇ ਬੋਲੇ ਸੋ ਨਿਹਾਲ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਅਗਲੇ ਸਮੇਂ ਵਾਸਤੇ ਕੇਵਲ 12 ਮਿੰਟ ਦਾ ਸਮਾਂ ਭਾਈ ਗੁਰਪ੍ਰੀਤ ਸਿੰਘ ਜੀ ਬੱਲੜਵਾਲਾ ਆਪ ਸੰਗਤ ਗੁਰਬਾਣੀ ਕੀਰਤਨ ਜੋੜਨਗੇ। ਆਪ ਸੰਗਤਾਂ ਚਰਨਾਂ ਬੇਨਤੀ ਹੈ ਕਿ ਜਿਹੜੀਆਂ ਸੰਗਤਾਂ ਮੱਥਾ ਟੇਕਣ ਆ ਰਹੀਆਂ ਹਨ, 2 ਲਾਈਨਾਂ ਬਣਾ ਲਓ ਪਲੀਜ਼ ਕਿਰਪਾ ਕਰਕੇ। ਇੱਕ ਪਾਸੇ ਬੀਬੀਆਂ, ਇੱਕ ਪਾਸੇ ਬੰਦੇ, ਤਾਂ ਜੋ ਮੱਥਾ ਟੇਕਣ ਦੇ ਅੰਦਰ ਕੋਈ ਕਿਸੇ ਨੂੰ ਦਿੱਕਤ ਨਾ ਆਵੇ। ਆਪ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਜਿੱਥੇ PTC ਪੰਜਾਬੀ ਲਾਈਵ ਸਿੱਖ ਫੋਰ ਜਸਟਿਸ ਅਵਤਾਰ ਸਿੰਘ ਉਹ ਲਾਈਵ ਕਰ ਰਿਹਾ ਹੈ, ਉੱਥੇ ਨਾਲ ਹੀ TV 84 ਵਾਲੇ ਵੀਰ ਵੀ ਚੈਨਲ ਆਪਣਾ ਲਾਈਵ ਦਿਖਾ ਰਹੇ ਹਨ। ਸੋ ਜੇ ਸਿੱਖ ਫਾਰ ਜਸਟਿਸ ਵਾਲੇ ਸਰਦਾਰ ਅਵਤਾਰ ਸਿੰਘ ਜੀ ਪੰਨੂ ਜੋ ਗੁਰੂ ਦਰਬਾਰ ਅੰਦਰ ਪਹੁੰਚੇ ਹਨ, ਸਰਦਾਰ ਅਵਤਾਰ ਸਿੰਘ ਪੰਨੂ ਜੀ, ਸੋ ਉਹਨਾਂ ਨੂੰ ਬੇਨਤੀ ਹੈ ਸਟੇਜ ਤੇ ਆਉਣ। ਗੁਰੂ ਘਰ ਵੱਲੋਂ ਉਹਨਾਂ ਨੂੰ ਸਿੱਖ ਫੋਰ ਜਸਟਿਸ ਤੋਂ ਅਵਤਾਰ ਸਿੰਘ ਉਹਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਸੋ ਹੁਣ ਕੀਰਤਨ ਦੀ ਆਰੰਭਤਾ ਭਾਈ ਗੁਰਪ੍ਰੀਤ ਸਿੰਘ ਬੱਲੜਵਾਲ ਇੱਕ ਸ਼ਬਦ ਦੀ ਹਾਜ਼ਰੀ ਭਰਨਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਵਾਹਿਗੁਰੂ ਵਾਹਿਗੁਰੂ ਸੁਣੀ ਅਰਦਾਸ ਸੁਆਮੀ ਮੇਰਾ ਸਰਬ ਕਲਾ ਬਣਿਆ ਪ੍ਰਗਟ ਭਈ ਸਗਲੇ ਜੁਗ ਅੰਤਰ
ਗੁਰੂ ਨਾਨਕ ਕੀ ਵਡਿਆਈ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਧੰਨ ਗੁਰੂ ਨਾਨਕ ਸਾਹਿਬ ਜੀ ਦੇ 550 ਸਾਲਾ ਆਗਮਨ ਪੁਰਬ ਨੂੰ ਸਮਰਪਿਤ ਮਹਾਨ ਕਥਾ ਕੀਰਤਨ ਤੇ ਗੁਰੂ ਨਾਨਕ ਦੀ ਵੱਡੀ ਕਮਾਈ ਨੂੰ ਕਹਿਣਾ ਤੇ ਸੁਣਨ ਦਾ ਇਹ ਵੱਡਾ ਮਾਹੌਲ। ਸਤਿਗੁਰੂ ਜੀ ਦੇ ਆਗਮਨ ਪੁਰਬ ਦੀਆਂ ਸਮੂਹ ਸੰਗਤ ਨੂੰ ਲੱਖ ਲੱਖ ਵਧਾਈਆਂ। ਮੈਂ ਕਹਿੰਦਾ ਸੰਤ ਸਾਗਰ ਦੀ ਸਾਰੀ ਟੀਮ, ਸਤਿਕਾਰਯੋਗ ਬਾਬਾ ਸੱਜਣ ਸਿੰਘ ਜੀ ਤੇ ਉਹਨਾਂ ਦੇ ਸੇਵਾਦਾਰਾਂ ਦੀ ਸਾਰੀ ਉਹ ਟੀਮ ਵਧਾਈ ਦੀ ਪਾਤਰ ਹੈ, ਜਿਨ੍ਹਾਂ ਨੇ ਇਹ ਪਾਰਕ ਵਿੱਚ ਹਰ ਇੱਕ ਸੁਵਿਧਾ ਉਪਲਬਧ ਕੀਤੀ। ਇਹ ਦੇਖਣ ਨੂੰ ਮਿਲ ਰਿਹਾ ਕਿ ਹਰ ਥਾਂ ਤੇ, ਕਿਉਂਕਿ ਪਾਰਕ ਵਿੱਚ ਸਮਾਗਮ ਕਰਾਉਣਾ ਇਹ ਛੋਟੀ ਗੱਲ ਨਹੀਂ, ਹਰ ਚੀਜ਼ ਅਵੇਲੇਬਲ ਕੀਤੀ, ਹਰ ਸਹੂਲਤ ਕੇਵਲ ਗੁਰੂ ਨਾਨਕ ਦੇ ਪਿਆਰ ਵਿੱਚ ਸੰਗਤਾਂ ਦੇ ਵਾਸਤੇ ਹਰ ਇੱਕ ਸਹੂਲਤ ਇੱਥੇ ਉਪਲਬਧ ਕੀਤੀ। ਤੋ ਸਾਹ ਬਾਬਾ ਸੱਜਣ ਸਿੰਘ ਜੀ ਹੋਰੀ ਤੇ ਸਾਰੀ ਟੀਮ ਉਹਨਾਂ ਦੀ ਵਧਾਈ ਦੀ ਪਾਤਰ ਹੈ। ਗੁਰੂ ਬਾਬਾ ਬਖਸ਼ਿਸ਼ ਕਰੇ। ਇੱਕ ਸ਼ਬਦ ਦਾ ਗਾਇਨ ਕਰਨਾ ਮੈਂ ਬੇਨਤੀ ਕਰਦਾ ਸੰਗਤ ਨੂੰ ਕਿ ਸਭ ਨੇ ਮਿਲ ਕੇ ਗਾਉਣਾ। ਘਰ ਘਰ ਬਾਬਾ ਗਾਵੀਐ, ਘਰ ਘਰ ਬਾਬਾ ਗਾਵੀਐ। 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 ਬਜਣ ਤਾਲ ਮਿਰਦੰਗ ਰਬਾਬਾ, ਬਜਣ ਤਾਲ ਮਿਰਦੰਗ ਰਬਾਬਾ। ਘਰ ਘਰ ਬਾਬਾ ਗਾਵੀਐ, ਘਰ ਘਰ ਬਾਬਾ ਗਾਵੀਐ। ਘਰ ਘਰ ਬਾਬਾ ਗਾਵੀਐ, ਘਰ ਘਰ ਬਾਬਾ ਗਾਵੀਐ। ਬਜਣ ਤਾਲ ਮਿਰਦੰਗ ਰਬਾਬਾ, ਬਜਣ ਤਾਲ ਮਿਰਦੰਗ ਰਬਾਬਾ। ਘਰ ਘਰ ਬਾਬਾ ਗਾਵੀਐ, ਘਰ ਘਰ ਬਾਬਾ ਗਾਵੀਐ। ਘਰ ਘਰ ਬਾਬਾ ਗਾਵੀਐ, ਘਰ ਘਰ ਬਾਬਾ ਗਾਵੀਐ। ਗੰਗ ਬਨਾਰਸ ਹਿੰਦੂਆ, ਮੁਸਲਮਾਨ ਮੱਕਾ ਕਬਾ। ਗੰਗ ਬਨਾਰਸ ਹਿੰਦੂਆ, ਮੁਸਲਮਾਨ ਮੱਕਾ ਕਬਾ। ਮੁਸਲਮਾਨ ਮੱਕਾ ਕਬਾ, ਮੁਸਲਮਾਨ ਮੱਕਾ ਕਬਾ। ਘਰ ਘਰ ਬਾਬਾ ਗਾਵੀਐ, ਘਰ ਘਰ ਬਾਬਾ ਗਾਵੀਐ। ਘਰ ਬਾਬਾ ਗਾਵੀਐ, ਘਰ ਘਰ ਬਾਬਾ
ਸੰਗਤ ਮਿਲ ਹੋਏ ਤਰਾਵਾ। ਸਾਧ ਸੰਗਤ ਮਿਲ ਹੋਏ ਤਰਾਵਾ। ਘਰ ਘਰ ਬਾਬਾ ਗਾਵੀਐ, ਘਰ ਘਰ ਬਾਬਾ ਗਾਵੀਐ, ਘਰ ਘਰ ਬਾਬਾ ਗਾਵੀਐ, ਘਰ ਘਰ ਬਾਬਾ ਗਾਵੀਐ। ਬਾਜਣ ਤਾਲ ਮ੍ਰਿਦੰਗ ਰਬਾਬਾ, ਬਾਜਣ ਤਾਲ ਮ੍ਰਿਦੰਗ ਰਬਾਬਾ। ਘਰ ਘਰ ਬਾਬਾ ਗਾਵੀਐ, ਘਰ ਘਰ ਬਾਬਾ ਗਾਵੀਐ, ਘਰ ਘਰ ਬਾਬਾ ਗਾਵੀਐ, ਘਰ ਘਰ ਬਾਬਾ ਗਾਵੀਐ। ਚੰਦਨ ਵਾਸ ਵਾਲਾ ਸੁਪਤ ਆਵਲ ਦੋਮ ਨਸੇ ਮੁਖਰਾਬਾ। ਚੰਦਨ ਵਾਸ ਵਾਲਾ ਸੁਪਤ ਆਵਲ ਦੋਮ ਨਸੇ ਮੁਖਰਾਬਾ। ਹੁਕਮ ਅੰਦਰ ਸਭ ਕੋ ਕੁਦਰਤ ਕਿਸ ਦੀ ਕਰੇ ਜਵਾਬਾ। ਹੁਕਮ ਅੰਦਰ ਸਭ ਕੋ ਕੁਦਰਤ ਕਿਸ ਦੀ ਕਰੇ ਜਵਾਬਾ। ਜਾਹਰ ਪੀਰ ਜਗਤ ਗੁਰ ਬਾਬਾ, ਜਾਹਰ ਪੀਰ ਜਗਤ ਗੁਰ ਬਾਬਾ। ਘਰ ਘਰ ਬਾਬਾ ਗਾਵੀਐ, ਘਰ ਘਰ ਬਾਬਾ ਗਾਵੀਐ, ਘਰ ਘਰ ਬਾਬਾ ਗਾਵੀਐ, ਘਰ ਘਰ ਬਾਬਾ ਗਾਵੀਐ। ਬਾਬਾ ਗਾਵੀਐ, ਬਾਬਾ ਗਾਵੀਐ, ਬਾਬਾ ਗਾਵੀਐ, ਬਾਬਾ ਗਾਵੀਐ, ਬਾਬਾ ਗਾਵੀਐ, ਬਾਬਾ ਗਾਵੀਐ। ਧੰਨ ਨਾਨਕ ਤੇਰੀ ਵੱਡੀ ਕਮਾਈ, ਧੰਨ ਨਾਨਕ ਤੇਰੀ ਵੱਡੀ ਕਮਾਈ, ਧੰਨ ਨਾਨਕ ਤੇਰੀ ਵੱਡੀ ਕਮਾਈ, ਧੰਨ ਨਾਨਕ ਤੇਰੀ ਵੱਡੀ ਕਮਾਈ। ਵੱਡੀ ਕਮਾਈ ਤੇਰੀ ਵੱਡੀ ਕਮਾਈ, ਵੱਡੀ ਕਮਾਈ ਤੇਰੀ ਵੱਡੀ ਕਮਾਈ, ਵੱਡੀ ਕਮਾਈ ਤੇਰੀ ਵੱਡੀ ਕਮਾਈ, ਵੱਡੀ ਕਮਾਈ ਤੇਰੀ ਵੱਡੀ ਕਮਾਈ। ਧੰਨ ਨਾਨਕ ਤੇਰੀ ਵੱਡੀ ਕਮਾਈ, ਧੰਨ ਨਾਨਕ ਤੇਰੀ ਵੱਡੀ ਕਮਾਈ, ਧੰਨ ਨਾਨਕ ਤੇਰੀ ਵੱਡੀ ਕਮਾਈ, ਧੰਨ ਨਾਨਕ ਤੇਰੀ ਵੱਡੀ ਕਮਾਈ। ਸਿੱਧ ਬੋਲਣ ਸ਼ੁਭ ਬਚਨ, ਸਿੱਧ ਬੋਲਣ ਸ਼ੁਭ ਬਚਨ, ਸਿੱਧ ਬੋਲਣ ਸ਼ੁਭ ਬਚਨ, ਸਿੱਧ ਬੋਲਣ ਸ਼ੁਭ ਬਚਨ। ਧੰਨ ਨਾਨਕ ਤੇਰੀ ਵੱਡੀ ਕਮਾਈ,
बिना मैं नाही हो। गुरु गुरु गुर कर मन मोर, गुरु बिना मैं नाही हो। गुरु गुरु गुर कर मन मोर, गुरु बिना मैं नाही हो। गुर की टेक रहो दिन रात, गुर की टेक रहो दिन रात। जाकी कोई ना मेटेंदा, जाकी कोई ना मेटेंदा। कर कर बाबा गावी है, कर कर बाबा गावी है। कर कर बाबा गावी है, कर कर बाबा गावी है। कर कर बाबा गावी है, कर कर बाबा गावी है। कर कर बाबा गावी है, कर कर बाबा गावी है। ਵਾਹਿਗੁਰੂ। ਇੱਕ ਵਾਰੀ ਪਿਆਰ ਨਾਲ ਤੁਸੀਂ ਸਾਰੇ ਮਿਲ ਕੇ ਬਾਬਾ ਜੀ ਦੀ ਵਡਿਆਈ ਵਿੱਚ, ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪਿਆਰ ਵਿੱਚ ਬੋਲਿਓ। ਇੱਕ ਵਾਰੀ ਦੱਸ ਰਹੇ, ਇੱਕ ਵਾਰ ਤੁਸੀਂ ਸਾਰੇ ਸੰਗਤ ਉਤਸ਼ਾਹ ਪ੍ਰੇਮ ਨਾਲ ਬੋਲਿਓ। ਘਰ ਘਰ ਬਾਬਾ ਗਾਵੀ ਹੈ, ਘਰ ਘਰ ਬਾਬਾ ਗਾਵੀ ਹੈ। ਗਾਓ ਜੀ ਘਰ ਬਾਬਾ। कर कर बाबा गावी है, कर कर बाबा गावी है। कर कर बाबा गावी है। सतगुरु जी दे 550 साला आगमन दिहाड़े दियां आप समूह संगत नूं लख लख वधाइयां। गुरु दा उपदेश साडे हिरदे अंदर वस जावे तां ही साडे पुरब मनाए सफल ने। कुटानकोट शुक्र गुरु ग्रंथ साहिब जी दा, सच्चे पातशाह जी दा, समूह संगत दा धन्नवाद। बाबा सज्जन सिंह जी होरी सारे उन्हां दे सेवादारां दी टीम दा दास धन्नवादी जिहड़े अक्सर ये मान प्यार गुरु दे शब्द दे करके बख्शदे ने। तो असीस बख्शो, भुलां चुकां दी खिमा, फतेह बुलाओ जी। वाहिगुरु जी का खालसा, वाहिगुरु जी की फतेह। बोले सो निहाल। सो आप संगतां ने गुरु चरनां विच बैठ के बड़े प्यार एकाग्रचित होकर गुरबाणी कीर्तन भाई गुरप्रीत सिंह जी बलड़वाल ਅਤੇ ਉਹਦੇ ਜਥੇ ਪਾਸੋਂ ਸਰਵਣ ਕੀਤਾ ਹੈ। ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਹੁਣ ਭਾਈ ਸਾਹਿਬ ਜੀ ਜਥੇ ਨੂੰ ਗੁਰੂ ਘਰ ਵੱਲੋਂ ਸਨਮਾਨਿਤ ਕੀਤਾ ਜਾਵੇਗਾ। ਨਾਲ ਹੀ ਸਿੱਖ ਫਾਰ ਜਰਸ ਦੇ ਸਰਦਾਰ ਅਵਤਾਰ ਸਿੰਘ ਜੀ ਪੰਨੂ, ਸਰਦਾਰ ਨਿਰਮਲ ਸਿੰਘ ਜੀ ਸਾਬਕਾ ਪ੍ਰਧਾਨ ਗੁਰਦਾਵਦਾਸ ਟੈਂਪਲ ਅਤੇ ਭਾਈ ਹਰਦੇਵ ਸਿੰਘ ਜੀ ਫੌਜੀ ਜੋ ਨਿਸ਼ਕਾਮ ਸੇਵਾ ਕਰਦੇ ਹਨ ਗੁਰਦੁਆਰਾ ਸੰਤ ਸਾਗਰ ਵਿਖੇ, ਉਹਨਾਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ। ਪਹਿਲਾਂ ਭਾਈ ਗੁਰਪ੍ਰੀਤ ਸਿੰਘ ਜੀ ਬਲੜਾ ਤੋਂ ਜਥੇ ਨੂੰ ਗੁਰੂ ਘਰ ਵੱਲੋਂ, ਇਹਨਾਂ ਤੋਂ ਬਾਅਦ ਡਾਕਟਰ ਅਮਰਜੀਤ ਸਿੰਘ ਜੀ ਆਪ ਸੰਗਤਾਂ ਦੇ ਨਾਲ 20 ਮਿੰਟ ਵਾਸਤੇ ਆਪਣੇ ਵਿਚਾਰ ਸਾਂਝੇ ਕਰਨਗੇ। ਭਾਈ ਗੁਰਪ੍ਰੀਤ ਸਿੰਘ ਜੀ ਬਲੜਵਾਲ ਅਤੇ ਉਹਦੇ ਜਥੇ ਨੂੰ ਗੁਰੂ ਘਰ ਵੱਲੋਂ ਸਨਮਾਨਿਤ ਕੀਤਾ ਜਾ ਰਿਹਾ ਹੈ। बोले सो निहाल। सरोपे दो। बोले सो निहाल, बोले सो निहाल। सरदार अवतार सिंह जी पन्नू सिख फार जर्स दे, उन्होंने बेनती है स्टेज तो गुरु घर वालों उन्होंने सन्मानित किया जाएगा। दो बोले सो निहाल सत श्री। सरदार निर्मल सिंह जी साबका प्रधान गुरुद्वारा रविदास टैंपल, उस स्टेज पर आउण गुरु घर उन्होंने सन्मान दिता जाएगा। हाँ जी
ਭਾਈ ਹਰਦੇਵ ਸਿੰਘ ਜੀ ਫੌਜੀ। ਬੋਲੇ ਸੋ ਨਿਹਾਲ ਸਤਿ ਸ੍ਰੀ ਸੋ ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ, ਸਿੱਖ ਫਾਰਜਰਸ ਵੱਲੋਂ ਰਿਫਰੈਂਡਮ 2020 ਦੀ ਜਿਹੜੀ ਵੋਟ ਹੈ ਉਹ ਬਾਰ ਬਣ ਰਹੀ ਹੈ। ਬੋਲੇ ਸੋ ਨਿਹਾਲ ਸਤਿ ਸ੍ਰੀ ਸੋ ਆਪ ਸੰਗਤਾਂ ਚਰਨਾਂ ਬੇਨਤੀ ਹੈ ਕਿ ਆਪਣੀ ਵੋਟ ਜ਼ਰੂਰ ਬਣਾਓ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਸਾਨੂੰ ਮਾਰਿਆ ਸਿੱਕਾ ਜਗਤ ਜ ਨਾਨਕ ਨਿਰਮਲ ਪੰਥ ਚਲਾਇਆ, ਵੱਖਰੇ ਪੰਥ ਦੀ ਉਹਨਾਂ ਨੇ ਸਾਨੂੰ ਐਸਾ ਮਾਰਗ ਦਰਸਾਇਆ ਹੈ। ਸੋ ਰਿਫਰੈਂਡਮ 2020 ਵਾਸਤੇ ਜਿਹੜੀ ਵੋਟ ਬਾਰ ਬਣ ਰਹੀ ਹੈ, ਆਪ ਸੰਗਤਾਂ ਨੇ ਆਪਣੀ ਵੋਟ ਬਣਾਓ। ਬੀਬੀ ਆਦਰਸ਼ ਕੌਰ ਸ੍ਰੀ ਸੁਖਮਨੀ ਸਾਹਿਬ ਦੀ ਜੋ ਪ੍ਰਧਾਨ ਹਨ, ਉਹਨਾਂ ਨੂੰ ਬੇਨਤੀ ਹੈ ਸਟੇਜ ਤੇ ਆਉਣ। ਦੂਜੇ ਕੌਣ? ਬੀਬੀ ਸ਼ਾਂਤ ਕੌਰ, ਉਹ ਵੀ ਸਟੇਜ ਤੇ ਆਉਣ। ਗੁਰੂ ਘਰ ਵੱਲੋਂ ਉਹਨਾਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ। ਇਹਨਾਂ ਤੋਂ ਉਪਰੰਤ ਡਾਕਟਰ ਅਮਰਜੀਤ ਸਿੰਘ ਜੀ ਆਪ ਸੰਗਤਾਂ ਦੇ ਨਾਲ 20 ਮਿੰਟ ਵਾਸਤੇ ਜੋ ਗੁਰਮਤਿ ਵਿਚਾਰ ਹੈ, ਆਪਣੇ ਵਿਚਾਰ ਉਹ ਸਾਂਝੇ ਕਰਨਗੇ। ਸੋ ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ, ਜਿਨ੍ਹਾਂ ਨੇ ਚਾਹ ਪਾਣੀ ਦਾ ਲੰਗਰ ਪ੍ਰੇਮੀ ਨੇ ਛਕ ਲਿਆ ਹੈ, ਬੇਨਤੀ ਹੈ ਗੁਰੂ ਦਰਬਾਰ ਅੰਦਰ ਆਓ। ਸਤਿਗੁਰ ਦੇ ਚਰਨਾਂ ਵਿੱਚ ਬੈਠ ਕੇ ਆਪਾਂ ਸਤਿਗੁਰ ਦੀਆਂ ਅਸੀਸਾਂ ਨੂੰ ਮਾਣੀਏ। ਬੋਲੇ ਸੋ ਨਿਹਾਲ। ਫਿਰ ਦੁਬਾਰਾ ਬੇਨਤੀ ਹੈ, YMCA ਜੋ ਪਾਰਕ ਵਿੱਚ ਕੁਝ ਗੱਡੀਆਂ ਖੜੀਆਂ ਕੀਤੀਆਂ ਗਈਆਂ ਹਨ, ਜਿਨ੍ਹਾਂ ਅਜੇ ਤੱਕ ਮੂਵ ਨਹੀਂ ਕੀਤੀਆਂ, ਕਿਰਪਾ ਕਰਕੇ ਇੱਥੋਂ ਗੱਡੀਆਂ ਮੂਵ ਕਰਨ ਦੀ ਕਿਰਪਾਲਤਾ ਕਰੋ। ਬੇਨਤੀ ਕਰਾਂ ਡਾਕਟਰ ਅਮਰਜੀਤ ਸਿੰਘ ਜੀ ਸਟੇਜ ਤੇ ਆਉਣ ਅਤੇ 20 ਮਿੰਟ ਵਾਸਤੇ ਆਪ ਸੰਗਤਾਂ ਦੇ ਨਾਲ ਵਿਚਾਰ ਸਾਂਝੇ ਕਰਨਗੇ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ। ਜਿਉਂ ਕਰ ਸੂਰਜ ਨਿਕਲਿਆ, ਤਾਰੇ ਛਪੇ ਅੰਧੇਰ ਪਲੋਆ। ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ, ਨਾ ਧੀਰ ਧਰੋਆ। ਜਿੱਥੇ ਬਾਬਾ ਪੈਰ ਧਰੇ, ਪੂਜਾ ਆਸਣ ਥਾਪਣ ਸੋਆ। ਸਿੱਧ ਆਸਣ ਸਭ ਜਗਤ ਦੇ, ਨਾਨਕ ਆਦ ਮਤੇ ਜੇ ਕੋਆ। ਘਰ ਘਰ ਅੰਦਰ ਧਰਮਸਾਲ, ਹੋਵੇ ਕੀਰਤਨ ਸਦਾ ਵਸੋਆ। ਬਾਬੇ ਤਾਰੇ ਚਾਰ ਚੱਕ, ਨੌਖੰਡ ਪ੍ਰਿਥਵੀ ਸੱਚਾ ਢੋਆ। ਗੁਰ ਮੁਖ ਕਲ ਵਿੱਚ ਪ੍ਰਗਟ ਹੋਆ, ਗੁਰਮੁਖ ਕਲ ਵਿੱਚ ਪ੍ਰਗਟ ਹੋਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੁੜੇ ਬੈਠੇ ਸਤਿਗੁਰੂ ਜੀ ਦਾ ਆਪਣਾ ਆਪਾ ਗੁਰੂ ਖਾਲਸਾ ਸਾਧ ਸੰਗਤ ਜੀਓ, ਅੱਜ ਦਾ ਇਹ ਵਿਸ਼ੇਸ਼ ਸਮਾਗਮ ਗੁਰਦੁਆਰਾ ਸੰਤ ਸਾਗਰ ਦੇ ਪ੍ਰਬੰਧਕਾਂ ਵੱਲੋਂ ਆਪ ਸਮੂਹ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਅਤੇ ਅਕਾਲ ਪੁਰਖ ਦਾ ਧੰਨਵਾਦ ਕਿ 72 ਸਾਲਾਂ ਦੀਆਂ ਸਿੱਖ ਕੌਮ ਦੀਆਂ ਅਰਦਾਸਾਂ, ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ, ਇਹ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਨਾਲ ਜਿਹੜੀ ਇਸ ਅਰਦਾਸ ਦੀ ਪੂਰਤੀ ਹੋਈ ਹੈ, ਇਸ ਦੇ ਸ਼ੁਕਰਾਨੇ ਵਜੋਂ ਇਸ ਦਿਨ ਨੂੰ ਯਾਦ ਕੀਤਾ ਜਾ ਰਿਹਾ ਹੈ, ਸੈਲੀਬ੍ਰੇਟ ਕੀਤਾ ਜਾ ਰਿਹਾ। ਜ਼ਾਹਿਰ ਹੈ ਗੁਰੂ ਨਾਨਕ ਪਾਤਸ਼ਾਹ ਇਸ ਲੋਕਾਈ ਦੇ ਲਈ ਅੱਜ ਜੇ ਦੁਨੀਆ ਦੇ 7 ਬਿਲੀਅਨ ਲੋਕਾਂ ਵੱਲ, 200 ਤੋਂ ਜ਼ਿਆਦਾ ਦੇਸ਼ਾਂ ਵੱਲ ਦੇਖੀਏ ਤੇ ਫਿਰ ਇਸ ਆਪਸੀ ਟਕਰਾਅ ਅੱਜ ਦੇ ਮਾਹੌਲ ਨੂੰ ਜੇ 5 ਸਦੀਆਂ ਪਹਿਲਾਂ ਲੈ ਜਾਈਏ ਤੇ ਭਾਈ ਗੁਰਦਾਸ ਜੀ ਸਾਡੇ ਵੱਡੇ ਮਹਾਨ ਸਕਾਲਰ, ਜਿਨ੍ਹਾਂ ਨੇ ਉਸ ਵੇਲੇ ਦੇ ਸਾਊਥ ਏਸ਼ੀਆ ਦੇ ਬਰੇ ਸਗੀਰ ਦੇ ਸਿਨੈਰੀਓ ਨੂੰ ਬਿਆਨਿਆ ਕਿ ਵੇਦ ਕਤੇਬ ਭੁਲਾਏ ਕੇ ਮੋਏ ਲਾਲਚ ਦੁਨੀ ਸੈਤਾਣੇ, ਸੱਚ ਕਿਨਾਰੇ ਰਹਿ ਗਿਆ
ਭਿੱਖੈ ਮਰਦੇ ਬਾਹਮਣ ਮੌਲਾਣੇ, ਸਿਰੋਂ ਨਾ ਮਿੱਟੇ ਆਵਣ ਜਾਣੇ। ਜ਼ਾਰਾ ਤੌਰ ਤੇ ਲਗਭਗ 7000 8000 ਸਾਲ ਦੇ ਮਨੁੱਖੀ ਇਤਿਹਾਸ ਜਦੋਂ ਅਸੀਂ ਧਰਮ, ਮਜ਼ਹਬ, ਰਿਲੀਜਨ ਜਾਂ ਸਕੂਲ ਆਫ ਥਾਟ ਇਸ ਦੀ ਗੱਲ ਕਰਦੇ ਤੇ ਆਲਰੇਡੀ ਉਹਨਾਂ ਧਰਮਾਂ ਦੇ ਮੂਲ ਗ੍ਰੰਥ ਪੂਰਬ ਦੇ ਵਿੱਚ, ਈਸਟ ਦੇ ਵਿੱਚ ਵੇਦ, ਜਿਹੜੇ ਸਿਰਫ 4 ਵੇਦਾਂ ਤੱਕ ਮਹਿਦੂਦ ਨਹੀਂ, ਬੁੱਧ ਤੇ ਮਹਾਵੀਰ ਜੈਨ ਦਾ ਫਲਸਫਾ ਵੀ ਮੌਜੂਦ ਸੀ। ਤੇ ਮਿਡਲ ਈਸਟ ਦੇ ਅੰਦਰ 4 ਸੈਮੈਟਿਕ ਧਰਮ ਜਿਨ੍ਹਾਂ ਦੀਆਂ ਪਵਿੱਤਰ ਧਾਰਮਿਕ ਪੁਸਤਕਾਂ ਜ਼ੋਰੇਬ, ਓਲਡ ਟੈਸਟਾਮੈਂਟ, ਬਾਈਬਲ ਤੇ ਕੁਰਾਨੇ ਮਜੀਦ ਵੀ ਮੌਜੂਦ ਸਨ, ਜਿਨ੍ਹਾਂ ਦੇ ਵਿੱਚ ਉਸ ਸੱਚ ਨੂੰ ਜਾਣਨ ਦੀ ਕੋਸ਼ਿਸ਼ ਕੀਤੀ ਗਈ ਸੀ, ਸੱਚ ਨੂੰ ਬਿਆਨਿਆ ਗਿਆ ਸੀ। ਪਰ ਹਾਲਾਤ ਇਹ ਹੁੰਦੇ ਨੇ ਜਿਵੇਂ ਅੱਜ 5 ਸਦੀਆਂ ਬਾਅਦ ਸਾਡੀ ਕੌਮ ਦੇ ਇੱਕ ਵੱਡੇ ਹਿੱਸੇ ਦਾ ਵੀ ਇਹ ਹਾਲ ਹੋ ਗਿਆ ਕਿ ਵਕਤ ਪਾ ਕੇ ਜਿਹੜਾ ਇਨਗ੍ਰੇਨਡ ਟਰੂਥ ਹੁੰਦੀ ਹੈ, ਵਿਚਲੀ ਸਚਾਈ ਹੁੰਦੀ ਹੈ, ਉਹ ਪਾਸੇ ਰਹਿ ਜਾਂਦੀ ਹੈ। ਤੇ ਬਹੁਤ ਵਾਰ ਰਸਮੋ ਰਿਵਾਜ, ਕਰਮ ਕਾਂਡ, ਫੋਕੀ ਬਹਿਸਬਾਜ਼ੀ, ਫੋਕੀ ਤਰਕਬਾਜ਼ੀ, ਫੋਕੀ ਦਲੀਲਬਾਜ਼ੀ ਇਹ ਟੇਕ ਓਵਰ ਕਰ ਲੈਂਦੇ। ਤੇ ਇਹੀ ਹਾਲਤ ਸੀ ਕਿ ਵੇਦ ਕਤੇਬ ਭੁਲਾਏ ਕੇ। ਇਸ ਗੱਲ ਦਾ ਧਿਆਨ ਰਹੇ, ਗੁਰੂ ਨਾਨਕ ਸਾਹਿਬ ਦੀਆਂ ਟੀਚਿੰਗਸ, ਜਦੋਂ ਭਾਈ ਗੁਰਦਾਸ ਗੁਰੂ ਨਾਨਕ ਸਾਹਿਬ ਨੂੰ ਜ਼ਾਹਰ ਪੀਰ, ਜਗਤ ਗੁਰੂ ਬਾਬਾ ਬਿਆਨਦੇ ਨੇ, ਗੁਰੂ ਨਾਨਕ ਸਾਹਿਬ ਸਾਡੇ ਹੀ ਗੁਰੂ ਨਹੀਂ ਨੇ, ਉਹ ਜਗਤ ਦੇ ਗੁਰੂ ਨੇ, ਪ੍ਰੋਫਿਟ ਆਫ ਦਾ ਹਿਊਮਨ ਕਾਈਂਡ ਨੇ। ਤੇ ਜਦੋਂ ਇਹ ਪ੍ਰੋਫਿਟ ਆਫ ਦਾ ਹਿਊਮਨ ਕਾਈਂਡ ਇਸ ਧਰਤੀ ਤੇ ਆਉਂਦੇ ਨੇ, ਜਿਹੜੇ ਆਲਰੇਡੀ ਐਗਜ਼ਿਸਟਿੰਗ ਸਕੂਲ ਆਫ ਥਾਟ ਨੇ, ਜਿਹੜੇ ਐਗਜ਼ਿਸਟਿੰਗ ਮਜ਼ਹਬ ਨੇ, ਵੇਦ ਤੇ ਕਤੇਬ ਨੇ, ਉਹਨਾਂ ਵਿਚਲੀ ਇਨਹੈਰੈਂਟ ਟਰੂਥ ਨੂੰ ਵੀ ਉਹ ਬਿਆਨਦੇ ਨੇ। ਪਰ ਵੱਡਾ ਜਿਹੜਾ ਚੈਲੰਜ ਉਹਨਾਂ ਦੇ ਸਾਹਮਣੇ ਸੀ, ਉਹ ਉਸ ਵੇਲੇ ਦੇ ਸਮਾਜ ਦੇ ਵਿੱਚ ਉਹ ਧਾਰਮਿਕ ਸ਼ੋਭਾ ਹੋਏ, ਸਮਾਜਿਕ ਹੋਏ, ਰਾਜਸੀ ਹੋਏ, ਆਰਥਿਕ ਹੋਏ ਔਰ ਕਰਮਕਾਂਡ ਹੋਏ, ਇਸ ਸਭ ਨੂੰ ਗੁਰੂ ਨਾਨਕ ਚੈਲੰਜ ਕਰਦੇ ਨੇ। ਔਰ ਅੱਜ ਬਹੁਤ ਵਾਰ ਭਾਵੇਂ ਇਹ ਸਮਾਗਮ 1 ਸਾਲ ਤੋਂ ਦੁਨੀਆ ਭਰ 'ਚ ਚੱਲ ਰਹੇ ਨੇ, ਬਹੁਤ ਵਾਰ ਜਿਹੜਾ ਸਾਰਾ ਨੈਰੇਸ਼ਨ ਹੈ ਸਿੱਖੀ ਦਾ, ਉਹ ਅਮਨ, ਸ਼ਾਂਤੀ, ਪਿਆਰ, ਸਦਭਾਵਨਾ, ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਇਹਦੀ ਬਹੁਤ ਗੱਲ ਹੋਈ ਹੈ ਔਰ ਹੋਣੀ ਵੀ ਚਾਹੀਦੀ ਹੈ। ਪਰ ਕੀ ਇਹ ਜਿਹੜੇ ਫੈਕਟਰ ਨੇ ਇਸ ਤੋਂ ਪਹਿਲਾਂ ਕਿਸੇ ਨੇ ਬਿਆਨ ਨਹੀਂ ਸਨ ਕੀਤੇ? ਇਹ ਮੌਜੂਦ ਸਨ। ਗੁਰੂ ਨਾਨਕ ਸਾਹਿਬ ਸਭ ਤੋਂ ਪਹਿਲਾਂ ਜਿਹੜਾ ਵੀ ਉਸ ਖਿੱਤੇ ਦੇ ਅੰਦਰ, ਸੋਭੇ ਦੇ ਅੰਦਰ ਇਹ ਸਿਲਸਿਲਾ ਚੱਲ ਰਿਹਾ ਸੀ, ਉਸ ਨੂੰ ਗੁਰੂ ਨਾਨਕ ਸਾਹਿਬ ਨੇ ਚੈਲੰਜ ਕੀਤਾ। ਜੇ ਸਿੱਖੀ ਚੋਂ ਚੈਲੰਜ ਕੱਢ ਲਓ, ਇੱਕ ਲਫ਼ਜ਼ ਕ੍ਰਾਂਤੀ ਜਾਂ ਰੈਵੋਲੂਸ਼ਨ, ਜਾਂ 20ਵੀਂ ਸਦੀ 'ਚ ਜਿਹੜੇ ਅੰਗਰੇਜ਼ੀ ਰਾਜ ਨੂੰ ਪਲਟਣਾ ਚਾਹੁੰਦੇ ਸੀ, ਇਨਕਲਾਬ ਜ਼ਿੰਦਾਬਾਦ, ਇਹ ਲਫ਼ਜ਼ ਬੜਾ ਕਾਮਨ ਜਿਹਾ ਰਿਹਾ। ਹੁਣ ਇਨਕਲਾਬ ਜਾਂ ਕ੍ਰਾਂਤੀ ਜਾਂ ਤਬਦੀਲੀ ਜਾਂ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਸਿੱਕੇ ਤਾਂ ਪਹਿਲਾਂ ਵੀ ਬੜੇ, ਜਿਹੜੇ ਬਾਦਸ਼ਾਹ ਰਾਜ ਕਰਦੇ ਨੇ ਉਹਨਾਂ ਦਾ ਸਿੱਕਾ ਹੁੰਦਾ ਹੈ, ਪਰ ਜਿਹੜਾ ਗੁਰੂ ਨਾਨਕ ਦਾ ਸਿੱਕਾ, ਜਿਸ ਨੂੰ ਭੱਟਾ ਨੇ ਫਰਮਾਇਆ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤਹਿ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸ਼ਰਣਾਈ। ਇਹ ਉੱਤਮ ਪੰਥ, ਇਹ ਨਿਰਮਲ ਪੰਥ, ਇਹ ਨਵਾਂ ਸਿੱਕਾ ਜਿਹੜਾ ਆਇਆ, ਇਹ ਸਿੱਕਾ ਚੈਲੰਜ ਦਾ ਸੀ। ਸਭ ਤੋਂ ਪਹਿਲਾਂ ਜਦੋਂ ਜਿਹੜੀ ਵੀ ਗੱਲ ਕਿਸੇ ਖਿੱਤੇ ਨੂੰ ਪ੍ਰਭਾਵਿਤ ਕਰਦੀ ਹੈ, ਉਹ ਉਸ ਮੁਲਕ ਦੇ ਰਾਜੇ ਹੁੰਦੇ ਨੇ, ਬਾਦਸ਼ਾਹ ਹੁੰਦੇ ਨੇ, ਸਿਸਟਮ ਹੁੰਦੇ ਨੇ। ਅੱਜ ਭਾਰਤ ਦੇ ਵਿੱਚ ਮੋਦੀ ਦਾ ਰਾਜ ਹੈ, ਹਿੰਦੂਤਵਾ ਦੀ ਵਿਚਾਰਧਾਰਾ, 1 ਬਿਲੀਅਨ 300 ਮਿਲੀਅਨ ਲੋਕ ਕਿਸ ਕਿਸਮ ਦੀ ਜ਼ਿੰਦਗੀ ਵੱਲ ਧੱਕੇ ਜਾ ਰਹੇ ਨੇ। ਕਸ਼ਮੀਰ ਦੇ ਅੰਦਰ 80 ਲੱਖ ਲੋਕ ਪਿਛਲੇ 100 ਦਿਨ ਤੋਂ ਕਿਵੇਂ ਇੱਕ ਖੁੱਲੀ ਜੇਲ੍ਹ ਵਿੱਚ ਡੱਕੇ ਹੋਏ ਨੇ, ਕਿਵੇਂ 4 ਚਫੇਰੇ ਇੱਕ ਵਿਚਾਰਧਾਰਾ ਦਾ ਬੋਲਬਾਲਾ ਕਰਨ ਦੇ ਲਈ ਲੋਕਾਂ ਨੂੰ ਦੁਖੀ ਕੀਤਾ ਜਾ ਰਿਹਾ ਹੈ। ਸਿਸਟਮ ਕਿਵੇਂ ਬਿਲਕੁਲ ਆਪਣੇ ਹਾਕਮਾਂ ਨੂੰ ਖੁਸ਼ ਕਰ ਰਿਹਾ ਹੈ, ਤੇ ਜਿਵੇਂ ਅੱਜ ਇੱਕ ਸਾਡਾ ਵੱਡਾ ਤਬਕਾ ਚੁੱਪ ਕਰਕੇ ਇਸ ਨੂੰ ਸਹਾਰ ਰਿਹਾ, ਇਵੇਂ ਹੀ ਉਸ ਵੇਲੇ ਵੀ ਹੋ ਰਿਹਾ ਸੀ। ਪਰ ਬਾਬਾ ਨਾਨਕ ਇੱਕ ਨਵਾਂ ਸਿੱਕਾ, ਇੱਕ ਨਵਾਂ ਪੰਥ,
ਇੱਕ ਨਵਾਂ ਥਾਟ ਦੇਣ ਆਏ ਸਨ। ਬੁਲੰਦ ਆਵਾਜ਼ ਵਿੱਚ ਗੁਰੂ ਨਾਨਕ ਸਾਹਿਬ ਨੇ ਫਰਮਾਇਆ, ਰਾਜੇ ਸ਼ੀ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਹਿੰਦਾ ਪਾਇਨ ਘਾਓ ਰੱਤ ਪਿੱਤ ਕੁੱਤਿਓ ਚੱਟ ਜਾਓ। ਇਹ ਉਸ ਵੇਲੇ ਸਿਕੰਦਰ ਲੋਧੀ ਦਾ ਰਾਜ ਹੈ। ਲਗਭਗ 50 ਸਾਲ ਦੀ ਉਮਰ 'ਚ ਨੇ ਗੁਰੂ ਨਾਨਕ ਸਾਹਿਬ ਜਦੋਂ ਬਾਬਰ ਦਾ ਹਮਲਾ ਹੁੰਦਾ ਹੈ। ਗੁਰੂ ਨਾਨਕ ਸਾਹਿਬ ਦਾ ਚੈਲੰਜ ਸਿਰਫ ਬਾਹਰੋਂ ਆਉਣ ਵਾਲੇ ਹਮਲਾਵਰ ਨੂੰ ਨਹੀਂ ਹੈ, ਸਭ ਤੋਂ ਪਹਿਲਾਂ ਮੁਕਾਮੀ ਬਾਦਸ਼ਾਹਾਂ ਨੂੰ ਹੈ। ਜੇ ਉਹਨਾਂ ਦੇ ਜਸਟਿਸ ਸਿਸਟਮ ਦੀ ਗੱਲ ਅੱਜ ਅਸੀਂ 35 ਸਾਲ ਬਾਅਦ ਬਾਰ-ਬਾਰ ਕਹਿੰਦੇ ਹਾਂ ਜੀ, ਹਜ਼ਾਰਾਂ ਸਿੱਖ ਦਿੱਲੀ ਭਾਰਤ ਭਰ ਵਿੱਚ ਮਾਰੇ ਗਏ, 1 ਦਰਜਨ ਤੋਂ ਜ਼ਿਆਦਾ ਹਕੂਮਤਾਂ ਦਿੱਲੀ ਵਿੱਚ ਬਦਲੀਆਂ ਨੇ, ਕੋਈ ਜਸਟਿਸ ਨਹੀਂ ਮਿਲਿਆ। ਕਿਸੇ ਵੀ ਸਿਸਟਮ ਦੀ ਬੁਨਿਆਦ ਅਦਲ ਦੇ ਉੱਤੇ ਹੁੰਦੀ ਹੈ, ਜਸਟਿਸ ਤੇ ਹੁੰਦੀ ਹੈ, ਨਿਆਂ ਤੇ ਹੁੰਦੀ ਹੈ। ਤੇ ਉਸ ਵੇਲੇ ਇਸਲਾਮਿਕ ਜੂਰਿਸਪ੍ਰੂਡੈਂਸ ਹੈ, ਉਹਨੂੰ ਇੰਟਰਪ੍ਰੇਟ ਕਾਜ਼ੀ ਕਰਦਾ ਹੈ। ਤੇ ਗੁਰੂ ਨਾਨਕ ਸਾਹਿਬ ਅਦਲ ਦੀ ਗੱਲ ਕਰਦੇ ਆ, ਕਹਿੰਦੇ ਨੇ ਕਾਜ਼ੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਈ। ਕਿ ਇਹ ਕਿਉਂ ਜਿਹਾ ਸਿਸਟਮ ਹੈ ਕਿ ਜਿਹਨੇ ਜਸਟਿਸ ਕਰਨੇ, ਜਿਹਨੇ ਅਦਲ ਦੇਣਾ, ਉਹ ਪੈਸੇ ਲੈ ਕੇ, ਵੱਡੀ ਲੈ ਕੇ, ਬਰਾਈਬ ਲੈ ਕੇ, ਰਿਸ਼ਵਤ ਲੈ ਕੇ ਜਿਹੜਾ ਉਹ ਸਿਸਟਮ ਦਾ ਮਜ਼ਾਕ ਕਰਦਾ ਹੈ, ਅਨਿਆਂ ਕਰਦਾ ਹੈ। ਇਹ ਵੇਲੇ ਦੇ ਹਾਕਮਾਂ ਨੂੰ ਚੈਲੰਜ ਹੈ। ਬਾਬਰ ਦੇ ਹਮਲੇ ਦੀ ਗੱਲ ਅਕਸਰ ਹੁੰਦੀ ਹੈ। ਰਾਗ ਤਿਲੰਗ ਦੇ ਵਿੱਚ, ਰਾਗ ਆਸਾ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਲਗਭਗ 5-6 ਸ਼ਬਦ ਨੇ। ਬੇਸ਼ੱਕ ਬਹੁਤ ਵਾਰ ਅਸੀਂ ਬਾਬਰ ਬਾਣੀ ਕਹਿੰਦੇ ਹਾਂ, ਬਾਬਰ ਬਾਣੀ ਨਾਂ ਦਾ ਕੋਈ ਟਾਈਟਲ ਬਾਣੀ 'ਚ ਨਹੀਂ ਹੈ, ਪਰ ਕਿਉਂਕਿ ਇੱਕ ਸ਼ਬਦ ਦੇ ਵਿੱਚ ਬਾਬਰ ਬਾਣੀ ਫਿਰ ਗਈ, ਕੋਇਰ ਨਾ ਰੋਟੀ ਖਾਏ, ਇਹ ਜਿਹੜੀ ਸ਼ਬਦ ਤੁਕ ਆਉਂਦੀ ਹੈ, ਇਸ ਲਈ ਉਹਨੂੰ ਬਾਬਰ ਬਾਣੀ ਕਹਿਣ ਦਾ ਇੱਕ ਰਿਵਾਜ ਬਣ ਗਿਆ। ਪਰ ਇੱਕ ਗੱਲ ਬੜੀ ਜ਼ਾਹਰ ਹੈ, ਅੱਜ ਅਸੀਂ ਬੜੀ ਖੁਸ਼ੀ ਮਨਾ ਰਹੇ ਹਾਂ ਕਿ ਜੀ ਮੋਦੀ ਸਰਕਾਰ ਨੇ ਸਾਡੇ 7 ਕੈਦੀ ਜਿਹੜੇ 30-30 ਸਾਲ ਤੋਂ ਅੰਦਰ ਡੱਕੇ ਹੋਏ ਸੀ ਉਹ ਰਿਹਾ ਕਰ ਦਿੱਤੇ। ਉਹਨਾਂ ਚੋਂ 5 ਪਹਿਲਾਂ ਹੀ ਬਾਹਰ ਸੀ, ਇੱਕ ਦੀ ਮੌਤ ਹੋ ਚੁੱਕੀ ਹੈ। ਕਿਸੇ ਨੇ ਨਹੀਂ ਕਿਹਾ ਵੀ ਇਹ ਕਿਹੜਾ ਨਿਆਂ ਸਿਸਟਮ ਸੀ ਜਿਹਦੇ ਥੱਲੇ ਤੁਸੀਂ ਇਹਨਾਂ ਦੀਆਂ ਸਜ਼ਾਵਾਂ ਪੂਰੀਆਂ ਹੋਣ ਤੋਂ ਬਾਅਦ ਵੀ ਉਹਨਾਂ ਨੂੰ ਜੇਲ੍ਹਾਂ 'ਚ ਰੱਖਿਆ। ਪਰ ਜਿਸ ਬਾਬੇ ਨਾਨਕ ਨੂੰ ਅਸੀਂ ਯਾਦ ਕਰ ਰਹੇ, ਉਹਨਾਂ ਨੇ ਸਿਰਫ ਬਾਬਰ ਨੂੰ ਚੈਲੰਜ ਹੀ ਨਹੀਂ ਕੀਤਾ, ਉਹਦੀ ਫੌਜ ਨੂੰ ਪਾਪ ਦੀ ਜੰਜ ਹੀ ਨਹੀਂ ਕਿਹਾ। ਜਦੋਂ ਉਹ ਗ੍ਰਿਫਤਾਰ ਕੀਤੇ ਜਾਂਦੇ ਨੇ ਭਾਈ ਲਾਲੋ ਜੀ ਦੇ ਨਾਲ, ਤੇ ਫਿਰ ਬਾਬਰ ਪ੍ਰਭਾਵਿਤ ਹੁੰਦਾ ਹੈ, ਉਹਨਾਂ ਨੂੰ ਛੱਡਣਾ ਚਾਹੁੰਦੇ, ਉਹ ਪ੍ਰੀ ਕੰਡੀਸ਼ਨ ਰੱਖਦੇ ਨੇ ਕਿ ਪਹਿਲਾਂ ਆ ਜਿੰਨੇ ਕੈਦੀ ਨੇ ਇਹਨਾਂ ਨੂੰ ਰਿਹਾ ਕਰ, ਇਹ ਜੋ ਲੁੱਟ ਮਾਰ ਕਤਲੋ ਗਾਰਤ ਹੋ ਰਿਹਾ ਇਹਨੂੰ ਬੰਦ ਕਰ। ਅਸੀਂ ਅੱਜ ਨਵੰਬਰ 84 ਜਾਂ ਪੰਜਾਬ 'ਚ ਜੋ ਕੁਝ ਪਿਛਲੇ 4 ਦਹਾਕਿਆਂ 'ਚ ਹੋਇਆ, ਬੀਬੀਆਂ ਤੇ ਹੋਏ ਜ਼ੁਲਮਾਂ ਦੀ ਗੱਲ ਕਰਦੇ। ਜਦੋਂ ਗੁਰੂ ਨਾਨਕ ਸਾਹਿਬ ਇਸ ਧਰਤੀ ਤੇ ਨੇ, ਵੇਲੇ ਦੇ ਬਾਦਸ਼ਾਹ ਵੀ ਪਠਾਨ ਨੇ, ਲੋਧੀ ਪਠਾਨ, ਹਮਲਾਵਰ ਵੀ ਬਾਬਰ, ਇਸਲਾਮ 'ਚ ਯਕੀਨ ਰੱਖਣ ਵਾਲੇ, ਸਭ ਤੋਂ ਜ਼ਿਆਦਾ ਸਫਰਿੰਗ ਮੁਸਲਮਾਨ ਔਰਤਾਂ, ਔਰ ਉਸ ਵੇਲੇ ਦੇ ਜਿਹੜੇ ਪਠਾਨ ਨੇ ਉਹਨਾਂ ਦੇ ਘਰਾਣਿਆਂ ਦੀਆਂ ਔਰਤਾਂ ਸਫਰ ਕਰ ਰਹੀਆਂ ਨੇ। ਗੁਰੂ ਨਾਨਕ ਸਾਹਿਬ ਦੀ ਬੁਲੰਦ ਆਵਾਜ਼ ਉੱਠਦੀ ਹੈ। ਬਹੁਤ ਵਾਰ ਅਸੀਂ ਸੋ ਕਿਉਂ ਮੰਦਾ ਆਖੀ ਹੈ, ਜਿਤ ਜੰਮੇ ਰਾਜਾਨ ਦੇ ਨਾਲ ਹੀ ਔਰਤ ਨੂੰ ਕੀ ਮੁਰਾਤਬਾ ਦਿੱਤਾ ਉਹਦੀ ਗੱਲ ਕਰਦੇ ਹਾਂ। ਗੁਰੂ ਸਾਹਿਬ ਫਰਮਾਉਂਦੇ ਨੇ, ਮੁਸਲਮਾਨੀਆਂ ਪੜੇ ਕਤੇਬਾਂ ਕਸ਼ਟ ਮੇ ਕਰੇ ਖੁਦਾਏ ਵੇ ਲਾਲੋ, ਜਾਤ ਸਨਾਤੀ ਹੋਰ ਹਿੰਦਵਾਣੀਆਂ ਇਹ ਵੀ ਲੇਖੈ ਲਾਏ ਵੇ ਲਾਲੋ। ਹੁਣ ਗੁਰੂ ਨਾਨਕ ਦੀ ਆਵਾਜ਼ ਸਭ ਤੋਂ ਪਹਿਲਾਂ ਮੁਸਲਮਾਨ ਔਰਤਾਂ ਲਈ ਹੈ। ਉੱਚੀ ਜ਼ਾਤ ਦੀਆਂ ਔਰਤਾਂ ਹੋਣ, ਸਨਾਤੀ ਹੋਣ, ਨੀਵੀਂ ਜ਼ਾਤ, ਇਹ ਬ੍ਰਾਹਮਣ ਦੀਆਂ ਪਾਈਆਂ ਹੋਈਆਂ ਡਿਗਰੀਆਂ ਨੇ, ਉੱਚੀਆਂ ਤੇ ਨੀਵੀਆਂ। ਇਹ ਗੁਰੂ ਨਾਨਕ ਹੈ ਚੈਲੰਜ ਵਾਲੇ, ਰੈਵੋਲੂਸ਼ਨ ਵਾਲੇ, ਤੇ ਜਿਨ੍ਹਾਂ ਨੂੰ ਬ੍ਰਾਹਮਣਵਾਦ ਦੇ ਸਮਾਜ ਨੇ ਵਰਣ ਆਸ਼ਰਮ 'ਚ ਵੰਡਿਆ, ਇਨਸਾਨ ਤੋਂ ਇਨਸਾਨ ਦਾ ਰੁਤਬਾ ਖੋਇਆ। ਅੱਜ ਵੀ ਜਿਨ੍ਹਾਂ ਦੇ ਕੋਲ ਪਾਵਰ ਹੈ ਉਹ ਇਸ ਕਨਸਟੀਟਿਊਸ਼ਨ ਨੂੰ ਵੀ ਹਟਾ ਕੇ ਮੰਨੂ ਦਾ ਉਹ ਵਰਣ ਆਸ਼ਰਮ ਬ੍ਰਾਹਮਣ ਕਸ਼ਤਰੀ ਵੈਸ਼ ਸ਼ੂਦ ਵਾਲਾ ਜਿਹੜਾ ਸੰਵਿਧਾਨ ਬਣਾਉਣਾ ਚਾਹੁੰਦੇ ਨੇ। ਪਰ ਗੁਰੂ ਨਾਨਕ ਨਾ ਸਿਰਫ ਬ੍ਰਾਹਮਣ ਨੂੰ ਚੈਲੰਜ ਕਰਦੇ ਨੇ। ਜੇ ਆਸਾ ਦੀ ਵਾਰ ਸਾਡੀ ਰੋਜ਼ਾਨਾ ਪੜ੍ਹਨ ਵਾਲੀ ਬਾਣੀ ਹੈ, ਅਸੀਂ ਬੜੇ ਵਜਦ 'ਚ ਪੜ੍ਹਦੇ ਹਾਂ, ਪਰ ਕਦੇ ਇਸ ਆਸਾ ਦੀ ਵਾਰ ਵਿਚਲੇ ਰੈਵੋਲੂਸ਼ਨ ਨੂੰ ਵੀ ਸਮਝਣ ਦੀ ਗੱਲ ਕਰੀਏ। ਗੁਰੂ ਨਾਨਕ ਸਾਹਿਬ ਨੇ ਉਸ ਐਨਮੀ ਨੂੰ ਡਿਫਾਈਨ ਕੀਤਾ ਜਿਹੜਾ ਅੱਜ 1 ਬਿਲੀਅਨ 300 ਮਿਲੀਅਨ ਲੋਕਾਂ ਦੀ ਜਾਨ ਦਾ ਖਾਓ ਹੀ ਨਹੀਂ ਬਣਿਆ ਹੋਇਆ। ਵਰਲਡ ਸਟੇਜ ਦੇ ਉੱਤੇ ਕਿਸ ਕਿਸਮ ਦਾ ਅੱਜ ਵਰਤਾਰੇ,
ਕੱਲ੍ਹ ਹੀ ਬ੍ਰਸਲਸ ਬੇਸਡ ਇੱਕ NGO ਨੇ ਇੱਕ ਸਟੱਡੀ ਪਬਲਿਸ਼ ਕੀਤੀ ਹੈ ਕਿ 65 ਦੇਸ਼ਾਂ ਦੇ ਅੰਦਰ 265 ਵੈਬਸਾਈਟ ਨਿਊਜ਼ ਪੋਰਟਲ ਜਿਨ੍ਹਾਂ ਦਾ ਸਬੰਧ ਇੰਡੀਅਨ ਗਵਰਨਮੈਂਟ ਨਾਲ ਹੈ, ਉਹ ਦਿਨ ਰਾਤ ਝੂਠੀਆਂ ਖਬਰਾਂ ਪਲਾਂਟ ਕਰ ਰਹੇ ਨੇ। ਕਿਵੇਂ ਉਹ ਹਰਾਸ ਕਰਦੇ ਨੇ, ਟ੍ਰੋਲ ਕਰਦੇ ਨੇ, ਕਿਵੇਂ ਮਿਸ ਇਨਫੋਰਮੇਸ਼ਨ ਦਾ ਕੈਂਪੇਨ ਕਰਦੇ ਨੇ। ਇਹ ਨਵੀਂ ਗੱਲ ਨਹੀਂ ਹੈ, ਉਸ ਖਿੱਤੇ ਦੇ ਅੰਦਰ ਵੀ ਇਹ ਵਿਚਾਰਧਾਰਾ ਹੈ। ਇਸ ਗੱਲ ਦਾ ਧਿਆਨ ਰਹੇ, ਅਸੀਂ ਕਿਸੇ ਧਰਮ ਦੇ ਹਿੰਦੂ ਥਾਟ ਦੇ ਖਿਲਾਫ ਹੈ, ਉਹਨਾਂ ਦੇ ਕਿਸੇ ਇੰਡੀਵਿਜੂਅਲ ਦੇ ਖਿਲਾਫ ਨਹੀਂ ਹੈ। ਤੇ ਗੁਰੂ ਨਾਨਕ ਸਾਹਿਬ ਨੇ ਤਾਂ ਐਨਮੀ ਆਈਡੈਂਟੀਫਾਈ ਕੀਤਾ ਜਦੋਂ ਗੁਰੂ ਸਾਹਿਬ ਨੇ ਫਰਮਾਇਆ ਰੋਜ਼ਾਨਾ ਆਸਾ ਦੀ ਵਾਰ ਚ ਪੜ੍ਹਦੇ ਹੈ, ਮੱਥੇ ਟਿੱਕਾ ਤੇੜ ਧੋਤੀ ਕਖਾਈ ਹੱਥ ਛੁਰੀ ਜਗਤ ਕਸਾਈ। ਆਈਡੈਂਟੀਫਾਈ ਕੀਤਾ ਕੌਣ ਹੈ, ਤੇ ਗੁਰੂ ਸਾਹਿਬ ਨੇ ਕਿਹਾ ਬੁਚਰ ਆਫ ਦਾ ਵਰਲਡ, ਇਹ ਜਗਤ ਦਾ ਕਸਾਈ ਹੈ, ਕਿਉਂਕਿ ਇਹ ਵਿਚਾਰਧਾਰਾ ਇਨਸਾਨੀਅਤ ਨੂੰ ਮਾਰਨ ਵਾਲੀ ਹੈ। ਤੇ ਗੁਰੂ ਨਾਨਕ ਸਾਹਿਬ ਦੇ ਨਿਰਮਲ ਪੰਥ ਚੋਂ ਤਾਂ ਆਵਾਜ਼ ਉੱਠੀ, ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ, ਨਾਨਕ ਤਿੰਨ ਕੈ ਸੰਗ ਸਾਥ ਵੱਡਿਆਂ ਸਿਉ ਕਿਆ ਰੀਸ, ਜਿੱਥੇ ਨੀਚ ਸਮਾਲੀਅਨ ਤਿੱਥੇ ਨਦਰ ਤੇਰੀ ਬਖਸ਼ਿਸ਼। ਇਹ ਵੱਖਰੀ ਗੱਲ ਹੈ ਕਿ ਗੁਰੂ ਨਾਨਕ ਦੀ ਉਮਤ ਨੇ ਕਿੰਨੀ ਕੁ ਗੱਲ ਆਪਣੇ ਗੁਰੂ ਦੀ ਮੰਨੀ। ਅੱਜ ਵੀ ਇਹ ਜ਼ਾਤ ਪਾਤੀ ਵਰਤਾਰਾ, ਇਹ ਬ੍ਰਾਹਮਣਵਾਦ ਦਾ ਕੋੜ ਸਾਡੀ ਸੋਚ ਦੇ ਅੰਦਰ ਵੜਿਆ ਹੋਇਆ ਹੈ, ਜਿਹਦਾ ਨਤੀਜਾ ਸਾਡੀ ਖਵਾਰੀ ਹੈ। ਬਹੁਤ ਵਾਰ ਜਦੋਂ ਇਸਲਾਮ ਦੇ ਹਵਾਲੇ ਨਾਲ ਗੱਲ ਹੁੰਦੀ ਹੈ, ਔਰ ਅੱਜ ਸਾਡੇ ਲਈ ਵੱਡੇ ਮਾਣ ਵਾਲੀ ਗੱਲ ਹੈ ਕਿ ਸਾਡੇ ਵਿੱਚ ਡਾਕਟਰ ਇਕਤਦਾਰ ਕਰਾਮਤ ਚੀਮਾ UK ਤੋਂ ਆਏ ਹੋਏ ਨੇ। ਇਹ ਉਹ ਸੱਜਣ ਨੇ, ਮੈਂ ਸਮਝਦਾ ਕਿ ਬਹੁਤ ਵਾਰ ਅਸੀਂ ਮਿਸਟਿਕ ਦੁਨੀਆ ਦੇ ਅੰਦਰ, ਰਹੱਸ ਦੀ ਦੁਨੀਆ ਦੇ ਅੰਦਰ, ਗੈਬ ਦੀ ਦੁਨੀਆ ਦੇ ਅੰਦਰ ਸਾਂਝਾਂ ਦੀ ਗੱਲ ਕਰਦੇ ਹਾਂ। ਕਿਤੇ ਬਾਬੇ ਨਾਨਕ ਦੀ ਬਾਣੀ, ਭਾਈ ਮਰਦਾਨੇ ਦੀ ਰਬਾਬ, ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਇਹ ਸਾਂਝਾਂ ਜਿਹੜੀਆਂ ਗੁਰੂ ਨਾਨਕ ਸਾਹਿਬ ਨੇ ਉਹਨਾਂ ਦੀ ਬਾਣੀ ਭਾਈ ਮਰਦਾਨੇ ਦੀ ਰਬਾਬ ਦੀਆਂ ਨੇ। ਸਾਈਂ ਮੀਆਂ ਮੀਰ ਜਿਸ ਨੂੰ ਪਾਲਕੀ ਭੇਜ ਕੇ ਲਾਹੌਰ ਤੋਂ ਗੁਰੂ ਅਰਜਨ ਸਾਹਿਬ ਸੱਦਦੇ ਨੇ ਸੰਗੇ ਬੁਨਿਆਦ ਰੱਖਣ ਦੇ ਲਈ। ਕਦੇ ਇਹ ਪੀਰ ਬੁੱਧੂ ਸ਼ਾਹ, ਉਹਨਾਂ ਦੇ 3-4 ਪੁੱਤਰ, 500-600 ਮੁਰੀਦ, ਜਿਨ੍ਹਾਂ ਦਾ ਸਾਂਝਾ ਖੂਨ ਉਹਨਾਂ ਪੁੱਤਰਾਂ ਮੁਰੀਦਾਂ ਔਰ ਸੈਂਕੜਿਆਂ ਮੁਸਲਮਾਨਾਂ ਦਾ ਸਿੱਖਾਂ ਦੇ ਨਾਲ ਡੁੱਲਦਾ। ਕਿਹਦੇ ਖਿਲਾਫ? 22 ਧਾਰ ਦੇ ਪਹਾੜੀ ਰਾਜਿਆਂ ਦੇ ਖਿਲਾਫ। ਪਰ ਅੱਜ ਤੱਕ ਸਾਨੂੰ ਕੀ ਨੈਰੇਟਿਵ ਦੱਸਿਆ ਜਾਂਦਾ ਰਿਹਾ ਕਿ ਜੀ ਇਹ ਤੇਲ ਦੇ ਵਿੱਚ ਬਾਂਹ ਲਬੇੜ ਲੈਣ, ਤਿਲਾਂ ਦੇ ਵਿੱਚ ਪਾ ਦੇਣ, ਜਿੰਨੇ ਤਿਲ ਲੱਗ ਜਾਣ ਉਨੀਆਂ ਸੌਹਾਂ ਵੀ ਖਾ ਲੈਣ, ਫੇਰ ਵੀ ਜਿਹੜਾ ਉਹ ਇਤਬਾਰ ਨਹੀਂ ਕਰਨਾ। ਹਕੀਕਤ ਇਹਦੇ ਬਰਕਸ ਰਹੀ। ਪਹਿਲਾ ਜਿਹੜਾ ਜੰਗ ਹੈ ਭੰਗਾਣੀ ਦਾ ਜੰਗ, ਸਾਡਾ ਖੂਨ ਸਾਂਝਾ ਡੁੱਲਦਾ। ਤੇ ਜੇ ਜ਼ਫਰਨਾਮਾ ਪਾਤਸ਼ਾਹੀ 10ਵੀਂ ਕਦੇ ਪੜ੍ਹੀਏ ਤੇ ਗੁਰੂ ਸਾਹਿਬ ਔਰੰਗਜ਼ੇਬ ਨੂੰ ਕਹਿੰਦੇ ਨੇ ਕਿ ਤੂੰ ਵੀ ਬੁੱਤੋ ਸ਼ਿਕਾਨੇ, ਮੈਂ ਵੀ ਬੁੱਤੋ ਸ਼ਿਕਾਨੇ, ਪਰ ਤੂੰ ਬੁੱਤ ਪ੍ਰਸਤ ਪਹਾੜੀ ਰਾਜਿਆਂ ਦੇ ਕਹਿਣ ਤੇ ਅਨੰਦਪੁਰ ਦੇ ਉੱਤੇ ਫੌਜਾਂ ਚੜਾਈਆਂ। ਇਹ ਸਾਂਝ ਨਬੀ ਖਾਨ ਗਨੀ ਖਾਨ ਦੀ ਸਾਂਝ, ਇਹ ਸ਼ੇਰ ਮੁਹੰਮਦ ਖਾਨ ਨਵਾਬ ਮਲੇਰਕੋਟਲੇ ਦਾ ਹਾ ਦਾ ਨਾਰਾ। ਅੱਜ ਜਦੋਂ ਅਸੀਂ 72 ਸਾਲ ਬਾਅਦ ਅਰਦਾਸਾਂ ਦੀ ਪੂਰਤੀ ਦੀ ਗੱਲ ਕਰਦੇ ਹਾਂ ਤੇ ਫਿਰ ਇਸ ਗੱਲ ਦਾ ਧਿਆਨ ਰਹੇ ਕਿ ਪਾਕਿਸਤਾਨੀ ਫੌਜ ਦਾ ਮੁਖੀ ਜਨਰਲ ਕਮਰ ਜਾਵੇਦ ਬਾਜਵਾ, ਪਾਕਿਸਤਾਨ ਦਾ ਪ੍ਰਾਈਮ ਮਿਨਿਸਟਰ ਇਮਰਾਨ ਖਾਨ, ਇਸ ਜੋੜੀ ਨੂੰ ਸਿੱਖ ਇਤਿਹਾਸ ਹਮੇਸ਼ਾ ਯਾਦ ਰੱਖੇਗਾ ਕਿ ਜਿਨ੍ਹਾਂ ਦੇ ਨਾਲ ਅਸੀਂ 47 ਚ ਕਿਸਮਤ ਜੋੜੀ, ਉਹਨਾਂ ਨੇ ਤਾਂ ਟਿੱਲ ਲਾਇਆ 72 ਸਾਲ ਕਿ ਇਹਨਾਂ ਦੋ ਕੌਮਾਂ ਦੀ ਕਿਤੇ ਸਾਂਝ ਨਾ ਹੋ ਜਾਏ। ਪਰ ਪਿਛਲੇ 10 ਮਹੀਨੇ ਦੇ ਰਿਕਾਰਡ ਟਾਈਮ 'ਚ ਉਹਨਾਂ ਨੇ ਮੁਕੰਮਲ ਵੀ ਕੀਤਾ, ਫੋਰਸ ਕੀਤਾ ਮੋਦੀ ਸਰਕਾਰ ਨੂੰ ਕਿ ਉਹ ਨਾ ਕਰ ਸਕਣ। ਪਰ ਹੁਣ ਕੀ ਡਰਾਮੇਬਾਜ਼ੀ ਹੋ ਰਹੀ ਹੈ? 5000 ਬੰਦੇ ਦੇ ਰੋਜ਼ਾਨਾ ਜਾਣ ਦੀ ਜਿਹੜੀ ਹੈ ਉਹ ਆਪਸ ਦੇ ਵਿੱਚ ਟ੍ਰੀਟੀ ਹੋਈ ਹੈ। ਕਿਉਂ ਬੰਦਾ 200-300 ਰਹਿ ਜਾਂਦਾ ਹੈ? ਕੌਣ ਹੈ? 35000 ਬੰਦੇ ਦੀ ਰਜਿਸਟ੍ਰੇਸ਼ਨ ਹੋਈ ਹੈ, ਕੌਣ ਨਹੀਂ ਜਾਣ ਦਿੰਦਾ? 1800 ਰੁਪਏ ਦੀ ਪ੍ਰੋਸੈਸਿੰਗ ਫੀ ਦਾ ਤੇ ਇੰਨਾ ਰੌਲਾ ਪਾਇਆ। ਹੁਣ ਉਹ ਸੁਖਬੀਰ ਬਾਦਲ ਜਿਹੜੇ ਆਪਣੇ ਮਾਸਟਰਸ ਵੌਇਸ ਬੋਲਦੇ ਰਹੇ ਨੇ, ਉਹ ਵੀ ਕਹਿੰਦੇ ਜੀ ਪਾਸਪੋਰਟ ਤੁਸੀਂ ਜ਼ਰੂਰੀ ਕਰ ਦਿੱਤੇ ਨੇ,
ਕੱਲਾ ਕੱਲਾ ਜੇ ਇੱਕ ਟੱਬਰ ਪਾਸਪੋਰਟ ਬਣਾਉਂਦਾ ਹੈ, 4 ਜੀ ਨੇ, ਉਹਨਾਂ ਦੀ 20,000 ਦਾ ਖਰਚਾ ਇਹੀ ਬੰਦ ਕਰ ਦਿਓ ਘੱਟੋ ਘੱਟ, ਤੁਸੀਂ ਹਟਾ ਦਿਓ ਪਾਸਪੋਰਟ ਫੀਸ। ਸੋ ਇਹ ਹਾਲਾਤ ਨੇ। ਉਦੋਂ ਵੀ ਇਹੋ ਜਿਹਾ ਮਾਹੌਲ ਸੀ, ਇੱਕ ਵੱਡਾ ਤਬਕਾ ਵੇਲੇ ਦੇ ਹਾਕਮਾਂ ਦੀ ਗੱਲ ਮੰਨਦਾ ਔਰ ਇਹੀ ਗੁਲਾਮੀ ਹੁੰਦੀ ਹੈ। ਗੁਰੂ ਨਾਨਕ ਸਾਹਿਬ ਨੇ ਫਰਮਾਇਆ ਕਿ ਆਹ ਗੁਲਾਮੀ ਵਾਲੇ ਲੋਕ ਦੇਖੋ, ਜਿਹੜੇ ਆਪਣੀ ਜ਼ਬਾਨ ਛੱਡ ਦਿੰਦੇ ਨੇ, ਆਪਣਾ ਪਹਿਰਾਵਾ ਛੱਡ ਦਿੰਦੇ ਨੇ, ਆਪਣੀ ਖੁਰਾਕ ਹਾਕਮਾਂ ਦੇ ਮੁਤਾਬਕ ਨੀਲ ਬਸਤਰ, ਪੈਰ ਹੋਵੇ ਪ੍ਰਵਾਨ, ਮਲੇਛ ਧਾਨ ਲੈ ਪੂਜੇ ਪੁਰਾਣ, ਕੇ ਉਹਨਾਂ ਨੂੰ ਮਲੇਛ ਕਹਿੰਦੇ ਨੇ। ਉਹਨਾਂ ਦਾ ਪਹਿਰਾਵਾ ਪਹਿਨ ਕੇ ਉਹਨਾਂ ਦੇ ਦਰਬਾਰਾਂ 'ਚ ਜਾਂਦੇ ਨੇ। ਅਪਾਖਿਆ ਦਾ ਕੁੱਠਾ ਬੱਕਰਾ ਖਾਣਾ, ਚੌਂਕੇ ਉੱਪਰ ਕਿਸੇ ਨਾ ਜਾਣਾ। ਤੁਸੀਂ ਸ਼ਬਦ ਤੋਂ ਵਾਕਿਫ ਹੋ, ਇਹ ਗੁਲਾਮੀ ਦੀਆਂ ਨਿਸ਼ਾਨੀਆਂ। ਹਾਕਮਾਂ ਨੂੰ ਖੁਸ਼ ਕਰਨ ਲਈ ਤੁਸੀਂ ਉਹਨਾਂ ਵਾਲੀ ਖੁਰਾਕ ਖਾਂਦੇ ਹੋ, ਉਹਨਾਂ ਵਾਲਾ ਪਹਿਰਾਵਾ ਪਹਿਨਦੇ ਹੋ। ਘਰ ਘਰ ਮੀਆਂ ਸਭਨਾ ਜੀਆਂ, ਬੋਲੀ ਅਵਰ ਤੁਹਾਰੀ, ਉਹਨਾਂ ਦੀ ਜ਼ਬਾਨ ਬੋਲਦੇ ਹੋ। ਅੱਜ ਦੇ ਹਾਲਾਤ ਦੇ ਵਿੱਚ ਇਸ ਰੈਲੇਵੈਂਸ ਨੂੰ ਦੇਖੀਏ, ਆਰਥਿਕ ਲੁੱਟ ਖਸੁੱਟ ਦੀ ਗੱਲ। ਅੱਜ ਜਿਸ ਮੁਲਕ 'ਚ ਜਿਹਨੂੰ ਜਮਹੂਰੀਅਤ ਕਿਹਾ ਜਾਂਦਾ ਹੈ, ਉੱਥੇ ਲੋਕ ਘਬਰਾਏ ਹੋਏ ਨੇ ਕਿ ਜੀ ਆਪਣੇ ਪੈਸੇ ਵੀ ਅਸੀਂ ਬੈਂਕਾਂ 'ਚੋਂ ਨਹੀਂ ਕਢਵਾ ਸਕਦੇ। ਕੋਈ ਨੀਰਜ ਮੋਦੀ, ਕੋਈ ਲਲਿਤ ਮੋਦੀ, ਕੋਈ ਵਿਜੇ ਮਲਾਇਆ ਲੁੱਟ ਕੇ ਬੈਂਕਾਂ ਨੂੰ ਲੈ ਗਏ, ਖਾ ਗਏ। ਅੰਬਾਨੀ ਬ੍ਰਦਰ 60,000 ਕਰੋੜ ਦੀ ਰਫੇਲ ਡੀਲ 'ਚ 30,000 ਕਰੋੜ ਦਾ ਉਹਨੂੰ ਫਾਇਦਾ ਪਹੁੰਚਾਇਆ। ਇਹ ਆਰਥਿਕ ਲੁੱਟ ਖਸੁੱਟ ਧਰਮ ਦੇ ਨਾਂ ਤੇ ਹੋਏ। ਬੜੇ ਬੜੇ ਮਹੰਤ ਉਸ ਜ਼ਮਾਨੇ 'ਚ ਵੀ ਸਨ, ਸਿੱਧ ਜੋਗੀ, ਇਹ ਸਾਰੇ ਹੀ ਆਪਣਾ ਸੌਦਾ ਵੇਚਦੇ ਸੀ। ਪਰ ਗੁਰੂ ਸਾਹਿਬ ਨੇ ਬੁਲੰਦ ਆਵਾਜ਼ ਵਿੱਚ ਇਹ ਸੁਨੇਹਾ ਦਿੱਤਾ, ਰੂਹਾਨੀਅਤ ਦੀ ਦੁਨੀਆ 'ਚ, ਆਰਥਿਕਤਾ ਦੀ ਦੁਨੀਆ 'ਚ, ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਕਿ ਰੂਹਾਨੀਅਤ ਦੇ ਦਰਵਾਜ਼ੇ, ਰੱਬ ਦੇ ਮਿਲਾਪ ਦੇ ਦਰਵਾਜ਼ੇ ਉਹਨਾਂ ਲਈ ਖੁੱਲਦੇ ਨੇ ਜਿਹੜੇ ਘਾਲਣਾ ਦੀ ਕਮਾਈ ਖਾਂਦੇ ਨੇ, ਔਰ ਉਹ ਵੀ ਵੰਡ ਕੇ ਖਾਂਦੇ ਨੇ। ਤਾਂ ਉਸ ਵੇਲੇ ਦੇ ਤਿੰਨੋਂ ਹੀ ਜਿਹੜੇ ਵੱਡੇ ਵੱਡੇ ਕਾਜ਼ੀ, ਬ੍ਰਾਹਮਣ ਔਰ ਜੋਗੀ, ਅੱਜ ਵੀ ਸਿੱਖਾਂ ਦਾ ਇੱਕ ਵੱਡਾ ਹਿੱਸਾ ਸਵੇਰੇ ਉੱਠ ਕੇ ਪੁੱਠੇ ਲਟਕ ਰਹੇ ਹੁੰਦੇ ਨੇ। ਕੋਈ ਰਾਮਦੇਵ ਦਾ ਚੇਲਾ ਬਣਿਆ ਹੋਇਆ, ਕੋਈ ਕਿਸੇ ਜੋਗਾ ਉਦੋਂ ਐਗਜ਼ਿਸਟ ਨਹੀਂ ਸੀ ਕਰਦੇ। ਗੁਰੂ ਸਾਹਿਬ ਨੇ ਤੀਸਰਾ ਵੱਡਾ ਚੈਲੰਜ ਬ੍ਰਾਹਮਣ ਔਰ ਕਾਜ਼ੀ ਤੋਂ ਬਾਅਦ ਉਹ ਕੈਲਾਸ਼ ਪਰਬਤ ਹੋਏ, ਉਹ ਗੋਰਖ ਮਤੇ ਦਾ ਨਾਨਕ ਮਤੇ 'ਚ ਬਦਲਣਾ ਹੋਏ, ਉਹ ਅਚਲ ਬਟਾਲੇ ਦੇ ਵਿੱਚ ਕੀਤਾ ਚੈਲੰਜ ਹੋਏ। ਬਾਬਾ ਨਾਨਕ ਤਾਂ ਯਾਦ ਦਹਾਨੀ ਕਰਵਾਉਂਦੇ ਨੇ, ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਾਵੇ ਜੀਆਂ ਕਾਏ, ਜੋਗੀ ਜੁਗਤ ਨਾ ਜਾਣੇ ਅੰਧ, ਤੀਨੇ ਉਜਾੜੇ ਕਾ ਬੰਦ। ਕਿ ਇਹ ਕਾਜ਼ੀ ਜਿਹੜਾ ਕਿ ਇਨਜਸਟਿਸ ਕਰਦਾ, ਝੂਠ ਦਾ ਗੰਧ ਖਾਂਦਾ, ਤੇ ਬ੍ਰਾਹਮਣ ਦਾ ਜਿੱਥੇ ਜ਼ਿਕਰ ਹੋਏਗਾ ਛੁਰੀ ਦਾ ਜ਼ਿਕਰ ਹੈ, ਖੂਨ ਦਾ ਜ਼ਿਕਰ ਹੈ, ਜ਼ੁਲਮ ਦਾ ਜ਼ਿਕਰ ਹੈ। ਆਹ ਦੇਖ ਲਓ ਇਹਨਾਂ ਨੇ ਉੱਥੇ ਕੀ ਬਣਾ ਦਿੱਤਾ ਸਿਸਟਮ ਦਾ। ਇਹ ਅਸਲੀ ਬ੍ਰਾਹਮਣਵਾਦ ਦਾ ਚਿਹਰਾ। ਤੇ ਗੁਰੂ ਨਾਨਕ ਸਾਹਿਬ ਯਾਦ ਕਰਵਾਉਂਦੇ ਨੇ ਕਿ ਜੋਗੀ ਕਲੇਮ ਕਰਦੇ ਕਿ ਉਹਦੇ ਕੋਲ ਜੁਗਤ ਹੈ, ਉਹਦੇ ਕੋਲ ਵੇ ਆਫ ਲਾਈਫ ਹੈ, ਪਰ ਇਹ ਅੰਨੇ, ਇਹ ਅੰਨਾ ਤੁਹਾਨੂੰ ਵੀ ਉੱਥੇ ਹੀ ਡੇਗੇਗਾ। ਕਬੀਰ ਸਾਹਿਬ ਨੇ ਫਰਮਾਇਆ ਸੀ ਨਾ ਵੇਦਾਂ ਦੇ ਆਧਾਰ ਵਾਲਿਆਂ ਨੂੰ ਕਿ ਮਾਏ ਮੁੰਡੋ ਤਹਿ ਗੁਰੂ ਕੇ ਜਾਂਤੇ ਭਰਮ ਨਾ ਜਾਏ, ਆਪ ਡੂਬੇ ਚੋ ਵੇਦ ਮੇ ਚੇਲੇ ਦੀਏ ਬਹਾਏ। ਅੱਜ ਅਸੀਂ ਉਹਨਾਂ ਦੇ ਨਾਲ ਹੀ ਰੁੜ ਰਹੇ ਹਾਂ। ਇੱਕ ਵੱਡਾ ਤਬਕਾ ਟਲੀਆਂ ਖੜਕਾ ਰਿਹਾ ਹੈ, ਕੋਈ ਗਣੇਸ਼ ਦੀ ਪੂਜਾ ਕਰ ਰਿਹਾ ਹੈ। ਆ ਜੋਤਿਸ਼ ਵੱਡੇ ਵੱਡੇ ਲੋਕ, ਇਹਨਾਂ ਦੇ ਹੱਥਾਂ ਵੱਲ ਦੇਖੋ, ਮੁੰਦਰੀਆਂ ਨਾਲ ਭਰੇ ਹੁੰਦੇ ਨੇ। ਕੋਈ ਸਨੀਚਰ ਨੂੰ ਟਾਲ ਰਿਹਾ, ਕੋਈ ਮੰਗਲ ਨੂੰ ਟਾਲ ਰਿਹਾ। ਇਹ ਬ੍ਰਾਹਮਣਵਾਦ ਨਹੀਂ ਤਾਂ ਕੀ ਹੈ? ਤੇ ਗੁਰੂ ਸਾਹਿਬ ਨੇ ਯਾਦ ਕਰਵਾਇਆ ਸੀ ਕਿ ਇਹਨਾਂ ਚੋਂ ਕਿਸੇ ਦੇ ਮਗਰ ਲੱਗਣ ਵਾਲਾ ਵੀ ਉਜਾੜੇ ਦੇ ਰਾਹ ਪੈ ਗਏ। ਗੁਰੂ ਨਾਨਕ ਤਬਦੀਲੀ ਦਾ ਨਾਂ ਹੈ, ਗੁਰੂ ਨਾਨਕ ਰੈਵੋਲੂਸ਼ਨ ਦਾ ਨਾਂ ਹੈ, ਗੁਰੂ ਨਾਨਕ ਚੈਲੰਜ ਦਾ ਨਾਂ ਹੈ। ਜੇ ਸਿੱਖੀ ਚੋਂ ਚੈਲੰਜ ਕੱਢ ਲਓ, ਬਾਕੀ ਤਾਂ ਫਿਰ ਦਿਨ ਰਾਤ ਢੋਲਕੀਆਂ ਛੈਣੇ, ਉਹ ਤਾਂ ਬਾਕੀ ਵੀ ਖੜਕਾਉਂਦੇ ਹੀ ਸੀ। ਪਹਿਲਾਂ ਕਿਹੜੀ ਰੂਹਾਨੀਅਤ ਨਹੀਂ ਸੀ? ਕੋਈ ਰੂਹਾਨੀਅਤ 5 ਸਦੀਆਂ ਪਹਿਲਾਂ ਤਾਂ ਨਹੀਂ ਆਈ, ਪਰ ਗੁਰੂ ਨਾਨਕ ਸਾਹਿਬ ਨੇ ਉਹ ਕੋਰਸ ਆਫ ਹਿਸਟਰੀ ਸੈੱਟ ਕੀਤਾ ਜਿਹੜਾ ਅੱਜ ਦੁਨੀਆ ਭਰ ਦੇ ਅੰਦਰ ਰੈਲੇਵੈਂਟ ਹੈ। ਲੇਕਿਨ ਅੱਜ ਸਾਡਾ ਇੱਕ ਵੱਡਾ ਹਿੱਸਾ ਰੀਅਲ ਮੈਸੇਜ ਤੋਂ ਭਗੌੜਾ। ਖਾਲਿਸਤਾਨ ਦੀ ਗੱਲ ਕੋਈ ਹੋਰ ਤਾਂ ਕਰਨਾ ਚਾਹੁੰਦਾ, ਪਰ ਸਾਡੇ ਜਿਹੜੇ ਬਹੁਤ ਸਾਰੇ ਗੁਰਦੁਆਰੇ ਨੇ, ਔਰ ਮੈਂ ਸ਼ੁਕਰਗੁਜ਼ਾਰ ਹਾਂ ਬਾਬਾ ਸੱਜਣ ਸਿੰਘ ਜੀ, ਜਿਵੇਂ ਗੁਰਦੁਆਰਾ ਸੰਤ ਸਾਗਰ, ਸੱਚਮੁੱਚ ਜਿੱਥੇ ਇੱਕ ਰੂਹਾਨੀਅਤ ਦਾ ਮਾਹੌਲ ਮਹਿਸੂਸ ਹੁੰਦਾ ਹੈ, ਉੱਥੇ ਇਹ ਮੀਰੀ ਦੀ ਗੱਲ, ਜਿਵੇਂ ਚੀਮਾ ਸਾਹਿਬ ਕੱਲ ਕਹਿ ਰਹੇ ਸੀ
ਕਿ ਕਰਤਾਰਪੁਰ ਸਾਹਿਬ 'ਚ ਪੀਰੀ ਦਾ ਝੰਡਾ ਤਾਂ ਝੁੱਲ ਗਿਆ, ਹੁਣ ਸਿੱਖਾਂ ਨੇ ਇਹ ਦੇਖਣਾ ਕਿ ਆਪਣਾ ਮੀਰੀ ਦਾ ਝੰਡਾ ਕਿਵੇਂ ਚਲਾਉਣਾ ਹੈ। ਚੀਮਾ ਸਾਹਿਬ ਦੀ ਬਹੁਤ ਵੱਡੀ ਦੇਣ ਹੈ, ਇਹਨਾਂ ਨੇ ਯੂਨਾਈਟਿਡ ਨੇਸ਼ਨਸ ਦੇ ਵਿੱਚ ਇਹ ਐਡਵਾਈਜ਼ਰ ਵੀ ਨੇ, ਜੈਨੋਸਾਈਡ ਕਮੇਟੀ 'ਚ ਵੀ ਨੇ, ਔਰ ਇਹਨਾਂ ਦੇ ਯਤਨਾਂ ਸਦਕਾ ਗੁਰਬਾਣੀ ਦੀਆਂ 3 ਤੁਕਾਂ ਗੁਰੂ ਗ੍ਰੰਥ ਸਾਹਿਬ ਦੀਆਂ ਉਸ ਫਾਈਨਲ ਡੈਕਲੇਰੇਸ਼ਨ 'ਚ ਆਈਆਂ ਯੂਨਾਈਟਿਡ ਨੇਸ਼ਨਸ, ਜਿਹੜੀ ਸੱਚਮੁੱਚ ਸੱਚੀ ਟ੍ਰਿਬਿਊਟ ਹੈ ਬਾਬੇ ਨਾਨਕ ਨੂੰ। ਅੱਜ ਜਦੋਂ ਅਸੀਂ ਇਸ ਦਿਨ ਨੂੰ ਯਾਦ ਕਰ ਰਹੇ ਹਾਂ, ਅਸੀਂ ਅਕਾਲ ਪੁਰਖ ਦੇ ਸ਼ੁਕਰਗੁਜ਼ਾਰ ਹਾਂ ਕਿ ਸਾਡੀਆਂ ਅਰਦਾਸਾਂ ਮੁਕੰਮਲ ਹੋਈਆਂ ਨੇ, ਪੂਰੀਆਂ ਹੋਈਆਂ ਨੇ, ਔਰ ਅਸੀਂ ਉਸ ਕਰਤਾਰਪੁਰ ਦੇ ਗੁਰਧਾਮ ਪਾਕਿਸਤਾਨ ਦੇ ਗੁਰਦੁਆਰਾ ਸਾਹਿਬ ਇੱਕ ਤੋਂ ਬਾਅਦ ਇੱਕ ਖੁੱਲ ਰਹੇ ਨੇ, ਔਰ ਜਿਹੜੀ ਮੁਹੱਬਤ ਪਾਕਿਸਤਾਨ ਦੇ ਲੋਕ ਦਿਖਾ ਰਹੇ ਨੇ। ਤੁਸੀਂ ਜਦੋਂ ਅੱਜ ਵੀਡੀਓਜ਼ ਪਿਛਲੇ 2 ਹਫ਼ਤਿਆਂ 'ਚ ਦੇਖੋ, ਸਾਡੇ ਨਿਊਯਾਰਕ 'ਚੋਂ ਵੀ ਬਹੁਤ ਸਾਰੇ ਵੀਰ ਭੈਣਾਂ ਗਏ ਨੇ, ਉਹਨਾਂ ਨੂੰ ਵੀ ਅਸੀਂ ਦੇਖਦੇ ਤੇ ਹਰ ਇੱਕ ਦਾ ਇਹ ਕਹਿਣਾ ਹੈ ਕਿ ਪਹਿਲੀ ਵਾਰ ਅਸੀਂ ਰਿਅਲਾਈਜ਼ ਕਰ ਰਹੇ ਹਾਂ ਮੁਹੱਬਤ ਕਿਹਨੂੰ ਕਹਿੰਦੇ ਨੇ, ਪਿਆਰ ਕਿਹਨੂੰ ਕਹਿੰਦੇ ਨੇ। ਸਾਨੂੰ ਤਾਂ ਇਹ ਨੈਰੇਟਿਵ ਦਿੱਤਾ ਗਿਆ ਸੀ ਕਿ ਪਾਕਿਸਤਾਨ ਫੇਲਡ ਸਟੇਟ, ਨਫ਼ਰਤ ਇੱਧਰ ਉੱਧਰ, ਲੇਕਿਨ ਇਹ ਹੈ ਬਾਬੇ ਨਾਨਕ ਦੀ ਅਜ਼ਮਤ ਕਿ 550 ਸਾਲਾਂ ਦੇ ਇਸ ਮੌਕੇ ਦੇ ਉੱਤੇ ਭਾਰਤੀ ਹਕੂਮਤ ਦੀ ਹਰ ਨੈਫੇਰੀਅਸ ਕੋਸ਼ਿਸ਼ ਦੇ ਬਾਵਜੂਦ ਇਹ ਲਾਂਘਾ ਵੀ ਖੁੱਲਿਆ ਹੈ। ਇਹ ਦਿਲਾਂ ਵਿਚਲੀ ਜਿਹੜੀ ਦੀਵਾਰ ਹੈ, ਜੇ ਬਰਲਿਨ ਵਾਲ ਟੁੱਟੀ ਸੀ 9 ਨਵੰਬਰ ਨੂੰ 30 ਵਰੇ ਪਹਿਲਾਂ, ਤੇ ਉਹੀ 9 ਨਵੰਬਰ ਦਾ ਦਿਨ ਜਿਸ ਦਿਨ ਲਾਂਘਾ ਵੀ ਖੁੱਲਦਾ ਹੈ, ਤੇ ਉਹੀ 9 ਨਵੰਬਰ ਦਾ ਦਿਨ ਅਲਾਮਾ ਇਕਬਾਲ ਦਾ ਜਨਮ ਦਿਨ ਵੀ ਸੀ। ਮੈਂ ਕਨਕਲੂਡ ਕਰਾਂ, ਗੁਰੂ ਨਾਨਕ ਸਾਹਿਬ ਨੂੰ ਅਲਾਮਾ ਇਕਬਾਲ ਤੋਂ ਵਧੀਆ ਟ੍ਰਿਬਿਊਟ ਕਿਸੇ ਹੋਰ ਨੇ ਨਹੀਂ ਦਿੱਤੀ। ਉਹਨਾਂ ਦੀ ਇੱਕ ਪੁਸਤਕ ਹੈ ਬਾਂਗੇ ਦਰਾ, ਉਸ ਦੇ ਵਿੱਚ ਨਜ਼ਮ ਹੈ ਨਾਨਕ, ਔਰ ਉਹਨਾਂ ਨੇ ਉਹ ਬਿਆਨ ਕੀਤਾ ਜਿਹੜਾ ਅੱਜ ਸਿੱਖਾਂ ਨੂੰ ਸਮਝਣ ਦੀ ਲੋੜ ਹੈ ਕਿ ਸਾਡੇ ਨਾਲ ਕੀ ਹੋ ਰਿਹਾ ਹੈ। ਉਹਨਾਂ ਨੇ ਬੁੱਧ ਤੋਂ ਗੱਲ ਸ਼ੁਰੂ ਕੀਤੀ कि तुमने पैगाम गौतम की जरा परवाह न की, कदर जानी न अपने गौहर यकदाना की। कि तुसी गौतम दे उस स्नेह दी, बुद्ध दे मैसेज दी परवाह नहीं कीती, ਤੁਹਾਨੂੰ अपना मोती यूनीक विजडम वाला बंदा यकदाना नजर नहीं आया। और उस अलामा कहते ने बुद्ध की गल करके कि आश्कार उसने किया जो जिंदगी का राज था हिंद को, लेकिन ख्याली फलसफा पे नाज था। शमाए हक से जो मुनव्वर हो ये वो महफिल न थी, बारिश रहमत हुई लेकिन जिमी काबिल ना थी। कि उन्हें जिंदगी दे भेद की गल की, पर इस धरती नूं तां ब्राह्मणवाद दे फलसफे ने, सुके शास्त्रां वेदांत दे फलसफे ने बिल्कुल नकम्मे कीता सी। और वो कहंदे ने कि अखीर बुत कदा फिर बाद मुद्दत के मगर रोशन हुआ, नूरे अब्राहम से आजर का घर रोशन हुआ। कि बुत परस्तां दा मुल्क फिर मुद्दतां बाद 2000 साल बाद बुद्ध तो असी लगभग देखते हैं कि इस मुल्क दे अंदर नानक आए और उन्हां दा नूरे अब्राहम कहना गुरु नानक नूं बहुत वड्डी गल है। इस गल दा ध्यान रहे, अब्राहम यहूदियां दे पैगंबर ने, इस्लाम दे विच उन्हां नूं हजरत इब्राहिम कहा जाता है, ईसाइयां दे पैगंबर ने। सो सैमेटिक धर्मां दे फादर अब्राहिम, उन्हां नूं गुरु नानक दे विच अलामा इकबाल देखते हैं। और आजर अब्राहम दे फादर का नाम सी। कि उस धरती दे उत्ते गुरु नानक आए और कंक्लूड करते हैं, आह शूदर के लिए हिंदुस्तान गम खाना है, दर्द इंसानी से इस बस्ती का दिल बेगाना है। फिर उठी आखिर सदा तौहीद की पंजाब से, हिंद को एक मर्द कामिल ने जगाया ख्वाब से। कि ये शूद्रां दे लिए ये धरती उस तरह की है कि जिहदे च कोई दर्द नहीं है, और मर्द कामिल मुकम्मल इंसान इस्लाम दे विच सिर्फ हजरत मुहम्मद साहब नबी मुकम्मल इंसान ने। पर अलामा इकबाल ने वो सांझ रख दी। तो यह भी एक अलोकार गल है कि 9 नवंबर ਨੂੰ अलामा इकबाल का जन्मदिन है, जिस दिन करतारपुर का लांघा खुलदा है। सो समूह सिख संगतां नूं
ਪ੍ਰਕਾਸ਼ ਪੁਰਬ ਦੀ ਬਹੁਤ-ਬਹੁਤ ਵਧਾਈ ਔਰ ਖਾਸ ਤੌਰ ਤੇ ਗੁਰਦੁਆਰਾ ਸੰਤ ਸਾਗਰ ਦੀ ਸਮੁੱਚੀ ਮੈਨੇਜਮੈਂਟ ਦਾ, ਜਿਨ੍ਹਾਂ ਨੇ ਮੈਨੂੰ ਯਾਦ ਕੀਤਾ ਔਰ ਉਹਨਾਂ ਦੇ ਵਿਸ਼ੇਸ਼ ਸੱਦੇ ਤੇ ਡਾਕਟਰ ਇਕਤਦਾਰ ਕਰਾਮਤ ਚੀਮਾ ਅੱਜ ਦੇ ਕੀ ਨੋਟ ਸਪੀਕਰ ਹੋਣਗੇ। ਬਹੁਤ-ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ। ਸੋ ਮੈਂ ਬੇਨਤੀ ਕਰਾਂ ਸਿੱਖ ਪੰਥ ਦੇ ਮਹਾਨ ਰਾਗੀ ਸ਼੍ਰੋਮਣੀ ਰਾਗੀ ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ ਜੋ ਸੰਗਤ ਅੰਦਰ ਸੁਭਾਈਮਾਨ ਹਨ, ਉਹਨਾਂ ਨੂੰ ਬੇਨਤੀ ਹੈ ਸਟੇਜ ਦੇ ਲਾਗੇ। ਉਸ ਤੋਂ ਪਹਿਲਾਂ ਕੁਝ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਸੋ ਭਾਈ ਮਨਜੀਤ ਸਿੰਘ ਜੀ ਗ੍ਰੰਥੀ ਸਾਹਿਬਾਨ ਗੁਰਦੁਆਰਾ ਫਲਸ਼ਿੰਗ ਤੋਂ ਜੋ ਚੇਚੇ ਤੌਰ ਤੇ ਸਿੱਧੇ ਪੱਤਰ ਤੇ ਪਹੁੰਚੇ ਹਨ, ਗੁਰੂ ਸੰਗਤ ਦੇ ਅੰਦਰ ਉਹਨਾਂ ਨੂੰ ਗੁਰੂ ਘਰ ਵੱਲੋਂ ਸਨਮਾਨਿਤ ਕੀਤਾ ਜਾਵੇਗਾ। ਬੇਨਤੀ ਹੈ ਭਾਈ ਸਾਹਿਬ ਜੀ ਸਟੇਜ ਤੇ ਆਉਣ। ਨਾਲ ਹੀ ਸਰਦਾਰ ਹਿੰਮਤ ਸਿੰਘ ਜੀ ਜੋ ਗੁਰਦੁਆਰਾ ਫਲਸ਼ਿੰਗ ਤੋਂ ਪਹੁੰਚੇ ਹਨ, ਉਹ ਵੀ ਸਟੇਜ ਤੇ ਆਉਣ। ਸਰਦਾਰ ਦਲੇਰ ਸਿੰਘ ਜੀ ਜੋ ਅਕਾਲ ਗਤਕਾ ਗਰੁੱਪ ਦੇ ਪ੍ਰਧਾਨ ਹਨ, ਉਹ ਵੀ ਸਟੇਜ ਤੇ ਆਉਣ, ਉਹਨਾਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ। ਸਰਦਾਰ ਸਹਿਜ ਸਿੰਘ ਜੀ, ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਸੋਸਾਇਟੀ, ਉਹਨਾਂ ਨੂੰ ਬੇਨਤੀ ਹੈ ਉਹ ਵੀ ਸਟੇਜ ਤੇ ਆਉਣ। ਇਹਨਾਂ ਸਾਰੇ ਵੀਰਾਂ ਨੂੰ ਗੁਰੂ ਘਰ ਵੱਲੋਂ ਜੋ ਸਨਮਾਨਿਤ ਕੀਤਾ ਜਾਵੇਗਾ। ਸਤਿਕਾਰਯੋਗ ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ ਜੋ ਸੰਗਤ ਅੰਦਰ ਪਹੁੰਚੇ ਹਨ, ਇਹਨਾਂ ਤੋਂ ਬਾਅਦ ਕੀਰਤਨ ਦੀ ਆਰੰਭਤਾ ਕਰਨਗੇ। ਭਾਈ ਮਨਜੀਤ ਸਿੰਘ ਗ੍ਰੰਥੀ ਜੀ ਨੂੰ ਸਨਮਾਨਿਤ ਕੀਤਾ ਜਾ ਰਿਹਾ। ਬੋਲੇ ਸੋ ਨਿਹਾਲ। ਇਹਨਾਂ ਤੋਂ ਉਪਰੰਤ ਸਰਦਾਰ ਹਿੰਮਤ ਸਿੰਘ ਜੀ। ਬੋਲੇ ਸੋ ਨਿਹਾਲ। ਅੱਜ ਸਰਦਾਰ ਹਿੰਮਤ ਸਿੰਘ ਜੀ ਅਕਾਲ ਗਤਕਾ ਗਰੁੱਪ ਦੇ ਜੋ ਮੁਖੀ ਹਨ। ਸਰਦਾਰ ਸਹਿਜ ਸਿੰਘ ਜੀ ਉਹ ਵੀ ਸਟੇਜ ਤੇ ਆਏ ਹਨ, ਗੁਰੂ ਘਰ ਉਹਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਗੁਰਦੁਆਰਾ ਸੰਤ ਸਾਗਰ ਦੀਆਂ ਨਿਸ਼ਕਾਮ ਕਰਨ ਵਾਲੀਆਂ ਜੋ ਬੀਬੀਆਂ ਸੇਵਾਦਾਰ ਹਨ, ਉਹਨਾਂ ਨੂੰ ਬੇਨਤੀ ਹੈ ਉਹ ਵੀ ਸਟੇਜ ਤੇ ਆਉਣ, ਗੁਰੂ ਘਰ ਵੱਲੋਂ ਉਹਨਾਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ। ਬੋਲੇ ਸੋ ਨਿਹਾਲ। ਸਰਦਾਰ ਕੁਲਵਿੰਦਰ ਸਿੰਘ ਜੀ ਨੂੰ ਬੇਨਤੀ ਹੈ ਉਹ ਵੀ ਸਟੇਜ ਤੇ ਆਉਣ ਅਤੇ ਗੁਰੂ ਘਰ ਵੱਲੋਂ ਸਨਮਾਨਿਤ ਪ੍ਰਾਪਤ ਕਰਨ। ਸਰਦਾਰ ਸਹਿਜ ਸਿੰਘ ਜੀ ਨੂੰ ਸਨਮਾਨ ਦਿੱਤਾ ਜਾ ਰਿਹਾ ਹੈ। ਬੋਲੇ ਸੋ ਨਿਹਾਲ। ਸਰਦਾਰ ਕੁਲਵਿੰਦਰ ਸਿੰਘ ਜੀ ਉਹ ਵੀ ਸਟੇਜ ਤੇ ਆਉਣ ਅਤੇ ਗੁਰੂ ਘਰ ਵੱਲੋਂ ਸਨਮਾਨਿਤ ਪ੍ਰਾਪਤ ਕਰਨ। ਜੋ ਬੀਬੀਆਂ ਹਨ ਸੇਵਾ ਕਰਦੀਆਂ ਗੁਰਦੁਆਰਾ ਸੰਤ ਸਾਗਰ ਨਿਸ਼ਕਾਮ, ਉਹਨਾਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ। ਬੋਲੇ ਸੋ ਨਿਹਾਲ। ਸਰਦਾਰ ਹਰਜਿੰਦਰ ਸਿੰਘ ਜੀ ਉਹ ਵੀ ਸਟੇਜ ਤੇ ਆਉਣ, ਗੁਰੂ ਘਰ ਵੱਲੋਂ ਸਨਮਾਨਿਤ ਕੀਤਾ ਜਾਵੇਗਾ। ਸਰਦਾਰ ਪਰਮਜੀਤ ਸਿੰਘ ਜੀ ਪੰਮਾ ਜਿਹੜੇ ਅਥਕ ਸੇਵਾ ਕਰਦੇ ਹਨ, ਉਹ ਵੀ ਆਉਣ, ਉਹਨਾਂ ਨੂੰ ਗੁਰੂ ਘਰ ਵੱਲੋਂ ਸਨਮਾਨਿਤ ਕੀਤਾ ਜਾਵੇਗਾ। ਬੇਨਤੀ ਹੈ ਵੀਰ ਜੀ ਜਲਦੀ ਆਉਣ ਦੀ ਕਿਰਪਾ ਕਰੋ, ਸਮਾਂ ਬੜਾ ਥੋੜਾ ਹੈ। ਭਾਈ ਸਾਹਿਬ ਜੀ ਸਟੇਜ ਤੇ ਸੁਭਾਈਮਾਨ ਹੋ ਚੁੱਕੇ ਹਨ, ਸੇਵਾ ਸਤ ਬਹੁਤਾ ਸਮਾਂ ਨਾ ਲਾਈਏ। ਬੋਲੇ ਸੋ ਨਿਹਾਲ। ਸਰਦਾਰ ਸੁਰਿੰਦਰ ਸਿੰਘ ਜੀ ਸ਼ਿੰਦਾ, ਉਹਨਾਂ ਨੂੰ ਬੇਨਤੀ ਉਹ ਵੀ ਸਟੇਜ ਤੇ ਆਉਣ। ਬੋਲੇ ਸੋ ਨਿਹਾਲ। ਸਰਦਾਰ ਮਨਜੋਤ ਸਿੰਘ ਜੀ, ਉਹਨਾਂ ਨੂੰ ਬੇਨਤੀ ਉਹ ਵੀ ਸਟੇਜ ਤੇ ਆਉਣ। ਸਰਦਾਰ ਸਿਮਰਨਜੀਤ ਸਿੰਘ ਜੀ, ਉਹਨਾਂ ਨੂੰ ਬੇਨਤੀ ਉਹ ਵੀ ਆ ਕੇ ਆਪਣਾ ਜੋ ਸਨਮਾਨ ਹੈ ਗੁਰੂ ਘਰ ਵੱਲੋਂ ਪ੍ਰਾਪਤ ਕਰਨ ਜੀ। ਬੋਲੇ ਸੋ ਨਿਹਾਲ। ਸਰਦਾਰ ਸਿਮਰਨਜੀਤ ਸਿੰਘ ਜੀ, ਸੋ ਭਾਈ ਸਾਹਿਬ ਜੀ ਸਟੇਜ ਤੇ ਸੁਭਾਈਮਾਨ। ਇਹਨਾਂ ਤੋਂ ਹੁਣ ਜਿਹੜੇ ਅਗਲੇ ਸਨਮਾਨ ਹਨ, ਸਰਦਾਰ ਅਮਿੰਦਰਪਾਲ ਸਿੰਘ ਜੀ ਜੋ ਅੰਥਕ ਸੇਵਾ ਕਰਦੇ ਹਨ, ਗੁਰੂ ਘਰ ਵੱਲੋਂ ਸਨਮਾਨ ਦਿੱਤਾ ਜਾਵੇਗਾ। ਬੋਲੇ ਸੋ ਨਿਹਾਲ। ਸੋ ਭਾਈ ਸਾਹਿਬ ਜੀ ਸਟੇਜ ਤੇ ਸੁਭਾਈਮਾਨ ਹਨ, ਆਓ ਉਹਨਾਂ ਪਾਸੋਂ ਗੁਰਬਾਣੀ ਕੀਰਤਨ 45 ਮਿੰਟ ਵਾਸਤੇ ਸਰਵਣ ਕਰੀਏ। ਸੋ ਜਕਾਰੇ ਦੀ ਗੂੰਜ ਅੰਦਰ ਭਾਈ ਸਾਹਿਬ ਦਾ ਆਪਾਂ ਸਨਮਾਨ ਕਰਨਾ ਹੈ। ਬੋਲੇ ਸੋ ਨਿਹਾਲ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ। ਪਰਮ ਸਨਮਾਨਯੋਗ ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਬੈਠੇ ਸਤਸੰਗੀ ਜਨੋ, ਆਓ ਥੋੜ੍ਹੇ ਜਿਹੇ ਸੁਚੇਤ ਹੋਈਏ, ਮਨ ਇਕਾਗਰ ਕਰੀਏ। ਮੈਂ ਆਪ ਜੀ ਦੇ ਨਾਲ ਫਤਿਹ ਸਾਂਝੀ ਕਰਾਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਪਹਿਲੀ ਵਾਰੀ ਸਰਦਾਰ ਅਮਰਜੀਤ ਸਿੰਘ ਹੋਰਾਂ ਨੂੰ ਸੁਣਿਆ ਹੈ। ਮੈਂ ਨਾਂ ਤੋਂ ਜਾਣੂ ਹਾਂ ਬਹੁਤ ਦੇਰ ਤੋਂ, ਪਰ ਸਾਹਮਣੇ ਬੈਠ ਕੇ ਮੈਨੂੰ ਪਹਿਲੀ ਵਾਰੀ ਸੁਣਨ ਦਾ ਮੌਕਾ ਮਿਲਿਆ। ਉਹਨਾਂ ਨੇ ਗੁਰੂ ਨਾਨਕ ਸਾਹਿਬ ਦੇ ਫਲਸਫੇ 'ਤੇ ਗੱਲ ਕੀਤੀ ਔਰ ਬੜੀ ਪ੍ਰਭਾਵਸ਼ਾਲੀ। ਖਾਸ ਕਰਕੇ ਮੈਂ ਜਦੋਂ ਆਗੂਆਂ ਨੂੰ ਸੁਣਦਾ ਹਾਂ, ਗੁਰਬਾਣੀ ਦੀਆਂ ਪੰਕਤੀਆਂ ਬੋਲਦੇ ਹਨ ਤੇ ਉਹਨਾਂ ਦਾ ਉਚਾਰਨ ਪਤਾ ਹੀ ਨਹੀਂ ਲੱਗਦਾ ਉਹ ਕੀ ਬੋਲਦੇ ਹਨ। ਕੁਛ ਦਾ ਕੁਛ ਬੋਲ ਜਾਂਦੇ, ਅਰਥ ਦਾ ਅਨਰਥ ਕਰ ਜਾਂਦੇ ਹਨ। ਔਰ ਮੈਂ ਪਹਿਲੀ ਵਾਰੀ ਕਿਸੇ ਆਗੂ ਦੀ ਜ਼ੁਬਾਨ ਤੋਂ ਸਤਿਗੁਰਾਂ ਦੀ ਬਾਣੀ ਨੂੰ ਇੰਨੀ ਸ਼ੁੱਧ, ਇੰਨੀ ਸਪਸ਼ਟ ਸੁਣੀ ਹੈ। ਇਹ ਵਧਾਈ ਦੇ ਪਾਤਰ ਹਨ। ਔਰ ਮੈਂ ਇੱਕ ਸਰਦਾਰ ਅਮਰਜੀਤ ਸਿੰਘ ਜੀ ਤੇ ਸਾਰੀਆਂ ਸੰਗਤਾਂ ਨੂੰ ਇੱਕ ਮੈਂ ਛੋਟੀ ਜਿਹੀ ਕਹਾਣੀ ਸੁਣਾਉਣੀ ਚਾਹੁੰਦਾ, ਫਿਰ ਮੈਂ ਕੀਰਤਨ ਸ਼ੁਰੂ ਕਰਾਂ। ਤੁਸੀਂ ਬਹੁਤ ਵਾਰੀ ਸੁਣੀ ਹੈ, ਬਚਪਨ ਵਿੱਚ ਸੁਣੀ ਹੋਏਗੀ, ਪੜ੍ਹੀ ਹੋਏਗੀ, ਬਜ਼ੁਰਗਾਂ ਨੇ ਜ਼ਰੂਰ ਸੁਣਾਈ ਹੋਵੇਗੀ। ਮੈਂ ਸਿਰਫ ਯਾਦ ਕਰਾਉਣੀ ਹੈ। ਮੈਂ ਜਦੋਂ ਗੱਲ ਸ਼ੁਰੂ ਕਰਾਂਗਾ ਤੁਸੀਂ ਨਾਲ ਦੀ ਨਾਲ ਸਮਝ ਜਾਓਗੇ। ਸ਼ਿਕਾਰੀ ਜਾਲ ਲਗਾਉਂਦਾ ਹੈ, ਪੰਛੀ ਜਾਲ ਵਿੱਚ ਫਸਦੇ ਹਨ। ਛੁੱਟਣ ਦੀ ਕੋਸ਼ਿਸ਼ ਕਰਦੇ ਹਨ ਜਾਲ ਵਿੱਚੋਂ, ਇਕੱਲੇ ਇਕੱਲੇ ਜ਼ੋਰ ਲਗਾ ਕੇ। ਕੋਈ ਇਸ ਪਾਸੇ ਨੂੰ ਜ਼ੋਰ ਲਗਾਉਂਦਾ ਕਿ ਮੈਂ ਬਚ ਜਾਵਾਂ, ਕੋਈ ਇਸ ਪਾਸੇ ਨੂੰ, ਕੋਈ ਇਸ ਪਾਸੇ ਨੂੰ। ਜ਼ੋਰ ਲਗਾਇਆ ਜਾ ਰਿਹਾ ਹੈ ਪਰ ਛੁਟਕਾਰਾ ਨਹੀਂ ਹੋ ਰਿਹਾ। ਪੰਛੀ ਫਸਦੇ ਹਨ, ਰੋਜ਼ ਫਸਦੇ ਹਨ। ਸ਼ਿਕਾਰੀ ਉਹਨਾਂ ਨੂੰ ਆਪਣੇ ਤਰੀਕੇ ਨਾਲ ਵਰਤਦਾ ਹੈ। ਇੱਕ ਦਿਨ ਇੱਕ ਬਜ਼ੁਰਗ ਨੇ ਸਲਾਹ ਦਿੱਤੀ ਪੰਛੀਆਂ ਵਿੱਚ ਕਿ ਸ਼ਿਕਾਰੀ ਸਾਡਾ ਰੋਜ਼ ਸ਼ਿਕਾਰ ਕਰਦਾ ਹੈ, ਅਸੀਂ ਜ਼ੋਰ ਲਗਾਉਂਦੇ ਹਾਂ, ਛੁੱਟਣ ਦੀ ਕੋਸ਼ਿਸ਼ ਕਰਦੇ, ਨਹੀਂ ਛੁੱਟਦੇ। ਇੰਜ ਕਰੋ, ਇਕੱਲੇ ਇਕੱਲੇ ਜ਼ੋਰ ਨਾ ਲਗਾਓ, ਇੱਕੋ ਵਾਰੀ ਜ਼ੋਰ ਲਗਾਓ, ਇੱਕੋ ਆਵਾਜ਼ ਵਿੱਚ ਜ਼ੋਰ ਲਗਾਓ, ਤੁਸੀਂ ਕਾਮਯਾਬ ਹੋਵੋਗੇ। ਪੰਛੀਆਂ ਨੇ ਗੱਲ ਮੰਨ ਲਈ। ਸ਼ਿਕਾਰੀ ਨੇ ਜਾਲ ਵਿਛਾਇਆ, ਪੰਛੀ ਫਸੇ, ਪਰ ਜਦੋਂ ਇਕੱਠਿਆਂ ਜ਼ੋਰ ਲਗਾਇਆ ਉਹ ਜਾਲ ਲੈ ਕੇ ਉੱਡ ਗਏ। ਕਹਾਣੀ ਤੁਸੀਂ ਸੁਣੀ ਹੈ। ਮੈਂ ਜਦੋਂ ਸਮੁੱਚੇ ਸਿੱਖਾਂ ਨੂੰ ਦੇਖਦਾ ਹਾਂ, ਮੈਂ ਸਾਰੀ ਦੁਨੀਆ 'ਚ ਫਿਰਦਾ ਹਾਂ, ਬੜਾ ਚੰਗਾ ਲੱਗਦਾ ਹੈ। ਸਿੱਖ ਛੋਟੀਆਂ ਛੋਟੀਆਂ ਸੰਸਥਾਵਾਂ ਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਸੇਵਾ ਕਰ ਰਿਹਾ, ਕੋਈ ਕਿਸੇ ਤਰ੍ਹਾਂ ਦੀ ਸੇਵਾ ਕਰ ਰਿਹਾ, ਕਿਸੇ ਤਰ੍ਹਾਂ ਦੀ ਕਰ ਰਿਹਾ, ਆਪਣੇ ਆਪਣੇ ਤਰੀਕੇ ਦੇ ਨਾਲ। ਆਪਣੇ ਆਪਣੇ ਤਰੀਕੇ ਦੇ ਨਾਲ ਛੁੱਟਣ ਦੀ ਕੋਸ਼ਿਸ਼ ਕਰ ਰਿਹਾ ਉਹਨਾਂ ਪੰਛੀਆਂ ਦੀ ਤਰ੍ਹਾਂ, ਪਰ ਛੁਟਕਾਰਾ ਨਹੀਂ ਹੋ ਰਿਹਾ। ਇੱਥੋਂ ਤੱਕ ਕਿ ਇੰਨਾ ਜ਼ੋਰ ਲਗਾਉਣ ਦੇ ਬਾਵਜੂਦ ਸਾਡੀ ਬੱਲੇ ਬੱਲੇ ਵੀ ਬਹੁਤ ਹੈ,
ਕਿ ਸਿੱਖ ਬਹੁਤ ਸੇਵਾ ਕਰਦੇ ਹਨ, ਸਿੱਖ ਇਹ ਕਰਦੇ ਹਨ, ਸਿੱਖਾਂ ਦਾ ਆਚਰਣ ਹਰ ਤਰ੍ਹਾਂ ਨਾਲ। ਫਿਰ ਵੀ ਅਸੀਂ ਫਸਦੇ ਜਾ ਰਹੇ ਹਾਂ ਔਰ ਕੋਈ ਤਰੀਕਾ ਨਹੀਂ ਲੱਭ ਰਿਹਾ ਕਿ ਅਸੀਂ ਬਚ ਜਾਈਏ। ਪਰ ਸਾਨੂੰ ਸਾਡੇ ਬਜ਼ੁਰਗ ਦੀ ਗੱਲ ਮੰਨਣੀ ਪਏਗੀ। ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵ ਲਾਏ। ਆਓ ਅਸੀਂ ਇਕੱਲੇ ਇਕੱਲੇ ਜ਼ੋਰ ਨਾ ਲਗਾਈਏ, ਛੋਟੀਆਂ ਛੋਟੀਆਂ ਗੱਲਾਂ ਨੂੰ ਛੱਡ ਕੇ, ਨਿੱਜ ਸਵਾਰਥ ਨੂੰ ਛੱਡ ਕੇ, ਕੌਮ ਦੇ ਭਲੇ ਵਾਸਤੇ, ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਅਸੀਂ ਮਿਲ ਕੇ ਜ਼ੋਰ ਲਗਾਈਏ ਤਾਂ ਕਿ ਸਾਡਾ ਭਲਾ ਹੋ ਸਕੇ। ਜ਼ਰੂਰਤ ਹੈ ਸਾਡੇ ਕੌਮ ਦੇ ਆਗੂਆਂ ਨੂੰ। ਕੌਮ ਨਹੀਂ ਵਿਖਰੀ, ਇਹ ਵੀ ਮੈਂ ਬੇਨਤੀ ਕਰਾਂ। ਆਗੂ ਵਿਖਰੇ ਹੋਏ ਹਨ, ਉਹਨਾਂ ਦੀ ਆਪਣੇ ਆਪਣੇ ਵਿਚਾਰਾਂ ਦੀ ਵਜ੍ਹਾ ਕਰਕੇ ਇੱਕ ਦੂਸਰੇ ਤੋਂ ਦੂਰੀਆਂ ਹਨ। ਤੇ ਇੰਜ ਲੱਗਦਾ ਹੈ ਕੌਮ ਨੂੰ, ਤੇ ਜਦੋਂ ਆਗੂ ਇੱਕ ਮੰਚ ਤੇ ਇਕੱਠੇ ਹੋ ਜਾਣਗੇ ਤਾਂ ਕੌਮ ਇਕੱਠੀ ਹੋ ਜਾਏਗੀ। ਸੋ ਸਰਦਾਰ ਅਮਰਜੀਤ ਸਿੰਘ ਜੀ, ਮੈਂ ਆਪ ਜੀ ਨੂੰ ਬੇਨਤੀ ਕਰਾਂ, ਕੁਝ ਐਸਾ ਯਤਨ ਕਰੋ, ਇੱਥੇ ਹੋਈਏ ਚਾਹੇ ਉੱਥੇ ਹੋਈਏ, ਸਾਨੂੰ ਇਕੱਠੇ ਹੋਣ ਦੀ ਜ਼ਰੂਰਤ ਹੈ। ਜਦ ਤੱਕ ਅਸੀਂ ਇਕੱਠੇ ਨਹੀਂ ਹੁੰਦੇ ਤਦ ਤੱਕ ਅਸੀਂ ਇਸੇ ਤਰ੍ਹਾਂ ਲੜਦੇ ਰਹਾਂਗੇ। ਇਹ ਠੀਕ ਹੈ ਕਿ ਸਾਨੂੰ ਬਹੁਤ ਪਿਆਰ ਮਿਲਿਆ, ਖਾਸ ਕਰਕੇ ਜਿਹੜਾ ਹੁਣ ਸਾਨੂੰ ਮੁਹੱਬਤ ਮਿਲੀ ਹੈ ਪਾਕਿਸਤਾਨ ਤੋਂ, ਸ਼ਾਇਦ ਇਹ ਸਾਡੇ ਵਾਸਤੇ ਨਵੀਂ ਗੱਲ ਹੈ। ਇਸੇ ਕਰਕੇ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ, ਕਿਉਂਕਿ ਕਦੇ ਕਿਸੇ ਨੇ ਸਾਡੇ ਨਾਲ ਮੁਹੱਬਤ ਕੀਤੀ ਨਹੀਂ। ਬਹੁਤ ਕੁਝ ਐਸਾ ਹੈ ਜਿਹੜਾ ਸਾਨੂੰ ਅੱਗੇ ਝੱਲਣਾ ਪੈਣਾ ਹੈ ਔਰ ਵਕਤ ਹੱਥੋਂ ਨਿਕਲਦਾ ਜਾਂਦਾ ਹੈ। ਪੰਜਾਬ ਦੀ ਧਰਤੀ ਤੇ ਜੋ ਕੁਝ ਹੋ ਰਿਹਾ ਹੈ ਸ਼ਾਇਦ ਤੁਸੀਂ ਦੂਰ ਬੈਠੇ ਨਹੀਂ ਜਾਣਦੇ ਜਿੰਨਾ ਮੈਂ ਉੱਥੇ ਜਾਣਦਾ। ਸਾਨੂੰ ਇਕੱਲਾ ਬਾਹਮਣਵਾਦ ਹੀ ਨਹੀਂ, ਸਾਨੂੰ ਸਾਈਆਂ ਦੇ ਪੁਜਾਰੀ ਬਣਾਇਆ ਜਾ ਰਿਹਾ ਹੈ, ਸਾਨੂੰ ਮਜ਼ਾਰਾਂ ਤੇ ਲਿਜਾਇਆ ਜਾ ਰਿਹਾ ਹੈ ਔਰ ਸਿੱਖ ਧਰਮ ਦੇ ਬਰਾਬਰ ਇੱਕ ਨਵਾਂ ਧਰਮ ਸਾਈਂ ਧਰਮ ਖੜਾ ਕੀਤਾ ਜਾ ਰਿਹਾ ਹੈ। ਸਾਨੂੰ ਸੁਚੇਤ ਹੋਣ ਦੀ ਲੋੜ ਹੈ। ਇਸ ਕਰਕੇ ਤਾਂ ਹੀ ਸਾਡਾ ਗੁਜ਼ਾਰਾ ਚੱਲੇਗਾ ਜੇ ਅਸੀਂ ਇਕੱਠੇ ਹੋ ਕੇ ਇੱਕ ਆਵਾਜ਼, ਇੱਕ ਮੰਚ ਤੇ ਖਲੋ ਕੇ ਜ਼ੋਰ ਲਾਵਾਂਗੇ। ਮੈਨੂੰ ਇੱਕ ਬੜੀ ਉਮੀਦ ਸੀ ਕਿ ਸੁਲਤਾਨਪੁਰ ਦੀ ਧਰਤੀ ਤੇ ਇੱਕ ਸਿੱਖਾਂ ਵੱਲੋਂ ਸਾਂਝਾ ਸਮਾਗਮ ਹੋਏਗਾ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਨੂੰ ਲੈ ਕੇ, ਪਰ ਅਫਸੋਸ ਉੱਥੇ ਜੋ ਕੁਝ ਵੀ ਹੋਇਆ, ਜਿਹੜੇ ਮੰਚ ਤਿਆਰ ਕੀਤੇ ਗਏ, ਜਿਹੜੀਆਂ ਸਟੇਜਾਂ ਤਿਆਰ ਕੀਤੀਆਂ ਗਈਆਂ, ਜੋ ਸੁਨੇਹਾ ਵਾਸਤੇ ਦੁਨੀਆ ਨੂੰ ਸੁਨੇਹਾ ਦੇਣ ਵਾਸਤੇ ਮੰਚ ਤਿਆਰ ਕੀਤਾ ਗਿਆ, ਉਹ ਸਿੱਖਾਂ ਦਾ ਨਹੀਂ ਸੀ। ਉਸ ਨੂੰ ਆਪਾਂ ਸਿੱਖਾਂ ਦਾ ਨਹੀਂ ਕਹਿ ਸਕਦੇ। ਉਹ ਵੱਖ-ਵੱਖ ਜਥੇਬੰਦੀਆਂ, ਵੱਖ-ਵੱਖ ਪਾਰਟੀਆਂ ਦਾ ਸੀ, ਸਿਆਸੀ ਲੋਕਾਂ ਦਾ ਸੀ। ਸਾਨੂੰ ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਝਣਾ ਪਏਗਾ ਔਰ ਸਾਨੂੰ ਪੁਰਖਿਆਂ ਦੀਆਂ ਗੱਲਾਂ ਨੂੰ ਦੁਹਰਾਉਣਾ ਪਏਗਾ। ਸਾਨੂੰ ਗੁਰੂ ਸਾਹਿਬ ਨੇ ਬਹੁਤ ਕੁਝ ਦਿੱਤਾ ਸੀਗਾ, ਗੁਰਮਤਿ ਕਰਨ ਦੀ ਸਾਨੂੰ ਸਤਿਗੁਰਾਂ ਨੇ ਮੱਤ ਦਿੱਤੀ ਸੀ, ਅਸੀਂ ਉਹਨਾਂ ਤੋਂ ਦੂਰ ਹੋ ਗਏ ਹਾਂ। ਸਾਨੂੰ ਸਾਂਝੇ ਤੌਰ ਤੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਵਿੱਚ ਬੈਠ ਕੇ ਗੁਰਮਤਾ ਕਰਨਾ ਪਏਗਾ, ਫਿਰ ਅਸੀਂ ਕਿਸੇ ਪਾਸੇ ਜਾ ਸਕਾਂਗੇ। ਤੁਹਾਡੇ ਵਿਚਾਰ ਮੈਂ ਸੁਣ ਕੇ ਬਹੁਤ ਪ੍ਰਭਾਵਿਤ ਹੋਇਆ ਹਾਂ ਔਰ ਮੈਂ ਆਪ ਨੂੰ ਬੇਨਤੀ ਕਰਾਂ, ਮੈਂ ਅਕਸਰ ਵੈਸੇ ਮੈਂ ਲੀਡਰਾਂ ਨੂੰ ਕਹਿੰਦਾ ਹੁੰਦਾ ਕਿ ਤੁਸੀਂ ਬਾਣੀ ਨਾ ਬੋਲਿਆ ਕਰੋ, ਬਾਣੀ ਦੀ ਪੰਕਤੀ ਨਾ ਬੋਲਿਆ ਕਰੋ, ਤੁਹਾਡੇ ਵੱਸ ਦਾ ਕੰਮ ਨਹੀਂ, ਤੁਹਾਡਾ ਵਿਸ਼ਾ ਨਹੀਂ ਹੈ। ਪਰ ਜੇ ਸਾਡੇ ਲੀਡਰ, ਸਾਡੇ ਆਗੂ ਸੱਚੀ ਮੁੱਚੀ ਸਰਦਾਰ ਅਮਰਜੀਤ ਸਿੰਘ ਹੋਰਾਂ ਵਾਂਗੂ ਗੁਰਬਾਣੀ ਨੂੰ ਪੜ੍ਹ ਕੇ, ਗੁਰਬਾਣੀ ਜਿਹੜੇ ਇਹਨਾਂ ਨੇ ਅਰਥ ਕੀਤੇ ਕਮਾਲ ਹਨ। ਇਸ ਦਾ ਮਤਲਬ ਇਹਨਾਂ ਨੇ ਤਿਆਰੀ ਵੀ ਕੀਤੀ ਹੈ, ਇਕੱਲੀ ਤਿਆਰੀ ਨਹੀਂ ਕੀਤੀ, ਗੁਰੂ ਗ੍ਰੰਥ ਸਾਹਿਬ ਨੂੰ ਸਮਝਿਆ ਹੈ। ਸਾਡੇ ਆਗੂਆਂ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਨ ਦੀ ਜ਼ਰੂਰਤ ਹੈ, ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਸਮਝਣ ਦੀ ਜ਼ਰੂਰਤ ਹੈ, ਗੁਰੂ ਨਾਨਕ ਸਾਹਿਬ ਦੇ ਫਲਸਫੇ ਨੂੰ ਸਮਝਣ ਦੀ ਜ਼ਰੂਰਤ ਹੈ, ਅੰਦਰ ਜਾਣ ਦੀ ਜ਼ਰੂਰਤ ਹੈ। ਫਿਰ ਉਹਨਾਂ ਦੀ ਕਈ ਗੱਲ ਦਾ ਪ੍ਰਭਾਵ ਵੀ ਹੋਏਗਾ। ਖੈਰ, ਮੇਰਾ ਇਹ ਵਿਸ਼ਾ ਨਹੀਂ ਹੈ। ਮੈਂ ਤੇ ਉਹਨਾਂ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਤੁਹਾਡੇ ਨਾਲ ਕੁਝ ਗੱਲਾਂ ਕੀਤੀਆਂ ਹਨ। ਮੈਂ ਆਪਣੀ ਗੱਲ ਨੂੰ ਸਿਰਫ ਇਸ ਕਰਕੇ ਦੁਹਰਾਉਣਾ ਚਾਹੁੰਦਾ ਹਾਂ ਕਿ ਭਾਈ ਅਸੀਂ ਇਕੱਲੇ ਇਕੱਲੇ ਜ਼ੋਰ ਨਾ ਲਾਈਏ। ਉਹਨਾਂ ਪੰਛੀਆਂ ਦੀ ਤਰ੍ਹਾਂ ਰੋਜ਼ ਸ਼ਿਕਾਰ ਹੋਏਗਾ, ਅਸੀਂ ਫਸਦੇ ਜਾਵਾਂਗੇ। ਸਾਨੂੰ ਜ਼ਰੂਰਤ ਹੈ ਉਹਨਾਂ ਪੰਛੀਆਂ ਦੀ ਤਰ੍ਹਾਂ ਮਿਲ ਕੇ ਜ਼ੋਰ ਲਗਾਉਣ ਦੀ,
ਜ਼ਰੂਰਤ ਹੈ, ਨਹੀਂ ਤਾਂ ਬੜਾ ਕੁਝ ਹੋ ਰਿਹਾ ਹੈ। ਦਿੱਲੀ ਵਿੱਚ ਜੋ ਕੁਝ ਹੋਇਆ ਆਪ ਜੀ ਨੂੰ ਪਤਾ ਹੋਏਗਾ। ਝਾਕੀਆਂ ਕੱਢੀਆਂ ਗਈਆਂ ਬਿਲਕੁਲ ਉਸੇ ਤਰ੍ਹਾਂ ਜਿਵੇਂ ਕੋਈ ਹਿੰਦੂ ਰਮਾਇਣ ਮਹਾਂਭਾਰਤ ਦੇ ਉਹਨਾਂ ਦੇ ਝਾਕੀਆਂ ਨਿਕਲਦੀਆਂ ਹਨ। ਸਾਨੂੰ ਬਿਲਕੁਲ ਜਿੱਥੋਂ ਗੁਰੂ ਨਾਨਕ ਸਾਹਿਬ ਨੇ ਬਾਂਹ ਪਾ ਕੇ ਬਾਹਰ ਕੱਢਿਆ ਸੀ, ਸਾਨੂੰ ਉੱਥੇ ਫਸਾਇਆ ਜਾ ਰਿਹਾ ਹੈ। ਔਰ ਸਿੱਖ ਖੁਸ਼ੀ ਮਨਾ ਰਹੇ ਹਨ, ਬੜੇ ਖੁਸ਼ ਹੁੰਦੇ ਹਨ। ਅੰਦਰ ਵਾਲੀ ਗੱਲ ਨੂੰ ਸਮਝਣ ਦੀ ਜ਼ਰੂਰਤ ਹੈ। ਅਸੀਂ ਬ੍ਰਾਹਮਣਵਾਦ ਤੋਂ, ਸਾਈਂਵਾਦ ਤੋਂ, ਮਜ਼ਾਰਾਂ ਤੋਂ, ਸਭ ਤੋਂ ਬਚਣਾ ਹੈ। ਸਿੱਖ ਨੂੰ ਤਾਂ ਜੀਵਨ ਹੀ ਬੜਾ ਸੱਚਾ ਸੁੱਚਾ ਗੁਰੂ ਸਾਹਿਬ ਨੇ ਸਿਖਾਇਆ ਸੀਗਾ ਕਿ ਕਿਰਤ ਕਰ, ਉਸ ਕਿਰਤ ਵਿੱਚੋਂ ਕਿਸੇ ਦੀ ਸੇਵਾ ਕਰ, ਰੱਬ ਨੂੰ ਯਾਦ ਕਰ। ਇਸ ਤੋਂ ਵੱਧ ਤਾਂ ਕੁਝ ਹੈ ਹੀ ਨਹੀਂ ਸੀਗਾ। ਪਰ ਅਸੀਂ ਫਸਦੇ ਜਾਂਦੇ ਹਾਂ, ਸਾਨੂੰ ਫਸਾਇਆ ਜਾ ਰਿਹਾ ਹੈ। ਸਿੱਖ ਨੇ ਨਵੇਕਲਾ ਜੀਵਨ ਜਿਉਣਾ ਹੈ। ਗੁਰੂ ਸਾਹਿਬ ਨੇ ਨਵੇਕਲਾ ਜੀਵਨ ਜੀਵ ਕੇ ਦੱਸਿਆ। ਤੇ ਜੇ ਅਸੀਂ ਹੁਣ ਨਾ ਸਮਝੇ ਤੇ ਫਿਰ ਸਮਾਂ ਬੜਾ ਦੂਰ ਚਲਿਆ ਜਾਏਗਾ। ਫਿਰ ਜਦੋਂ ਦੂਰ ਚਲਿਆ ਜਾਏਗਾ ਫਿਰ ਸਾਡੇ ਯਤਨ ਵੀ ਧਰੇ ਦੇ ਧਰਾਏ ਰਹਿ ਜਾਣਗੇ। ਅਸੀਂ ਬਹੁਤ ਮਾਣ ਨਾਲ ਆਖਾਂਗੇ ਮੈਂ ਸਿੱਖ ਹਾਂ, ਪਰ ਪੇਸ਼ ਨਹੀਂ ਜਾਏਗੀ। ਅਜੇ ਸੰਭਲਣ ਦੀ ਜ਼ਰੂਰਤ ਹੈ। ਗੁਰੂ ਬਾਬਾ ਬਖਸ਼ਿਸ਼ ਕਰੇ ਜੀ। ਆਓ ਜੀ ਮੈਂ ਆਪ ਜੀ ਨੂੰ ਸਤਿਗੁਰਾਂ ਦੀ ਬਾਣੀ ਦਾ ਕੀਰਤਨ ਸੁਣਾਵਾਂ। ਗੁਰੂ ਨਾਨਕ ਸਾਹਿਬ ਨੇ ਸਾਨੂੰ ਜੋ ਉਪਦੇਸ਼ ਬਖਸ਼ਿਸ਼ ਕੀਤੇ ਹਨ, ਉਹਨਾਂ ਦਾ ਆਪਾਂ ਮਿਲ ਜੁਲ ਕੇ ਗਾਇਨ ਕਰੀਏ। ਮੈਂ ਕੀਰਤਨ ਦੀ ਆਰੰਭਤਾ ਗੱਲੀ ਜੋਗ ਨਾ ਹੋਈ ਇਸ ਸ਼ਬਦ ਤੋਂ ਸ਼ੁਰੂ ਕਰਾਂਗਾ। ਔਰ ਇਸ ਨੂੰ ਸਮਝਣ ਦੀ ਜ਼ਰੂਰਤ ਹੈ। ਇਕੱਲਾ ਕੰਨ ਰਸ ਨਾ ਬਣਾਉਣਾ, ਸਮਝਣਾ ਹੈ। ਮਿਲ ਕੇ ਗਾਈਏ ਜੀ। ਗੱਲੀ ਜੋਗ ਨ ਹੋਈ, ਗੱਲੀ ਜੋਗ ਨ ਹੋਈ, ਗੱਲੀ ਜੋਗ ਨ ਹੋਈ, ਗੱਲੀ ਜੋਗ ਨ ਹੋਈ। ਏਕ ਦ੍ਰਿਸ਼ਟ ਕਰ ਸਮਸਰ ਜਾਣੈ, ਏਕ ਦ੍ਰਿਸ਼ਟ ਕਰ ਸਮਸਰ ਜਾਣੈ। ਜੋਗੀ ਕਹੀਏ ਸੋਈ, ਜੋਗੀ ਕਹੀਏ ਸੋਈ। ਗੱਲੀ ਜੋਗ ਨ ਹੋਈ, ਗੱਲੀ ਜੋਗ ਨ ਹੋਈ। जोग न खिंता जोग न डंडा, जोग न भस्म चढ़ाइए, जोग न भस्म चढ़ाइए। जोग न खिंता जोग न डंडा, जोग न भस्म चढ़ाइए, जोग न भस्म चढ़ाइए। जोग न मुंडी मुंड मुड़ाए, जोग न सिंगी भाइए, जोग न सिंगी भाइए। जोग न मुंडी मुंड मुड़ाए, जोग न सिंगी भाइए, जोग न सिंगी भाइए। अंजन माह निरंजन रहिए, अंजन माह निरंजन रहिए। जोग जुगत एव पाइए, गल्ली जोग न होई, गल्ली जोग न होई। एक दृष्ट कर समसर जाने, एक दृष्ट कर समसर जाने। जोगी कहिए सोई, जोगी कहिए सोई। गल्ली जोग न होई, गल्ली जोग न होई।
जोग न बाहर मड़ी मसाणी, जोग न ताड़ी लाइए, जोग न ताड़ी लाइए। जोग न बाहर मड़ी मसाणी, जोग न ताड़ी लाइए, जोग न ताड़ी लाइए। जोग न दे सद संतर पावे, जोग न तीरथ नाइए, जोग न तीरथ नाइए। जोग न दे सद संतर पावे, जोग न तीरथ नाइए, जोग न तीरथ नाइए। अंजन माह निरंजन रहिए, अंजन माह निरंजन रहिए, जो जुग दुर्लभ पाइए। गली जोग न होई, गली जोग न होई। सतगुरु भेट तस सतूट, तावत वर्ज रहाइए, तावत वर्ज रहाइए। सतगुरु भेट तस सतूट, तावत वर्ज रहाइए, तावत वर्ज रहाइए। निचरत रह सहज धुन लागे, कर ही परचा पाइए, कर ही परचा पाइए। निचर सहज धुन लागे, कर ही परचा पाइए, कर ही परचा पाइए। अंजन माह निरंजन रहिए, अंजन माह निरंजन रहिए, जो जुग दुर्लभ पाइए। गली जोग न होई, हाँ गली जोग न होई। एक दृष्ट कर संसार जाने, एक दृष्ट कर संसार जाने। जोगी कहिए सोई, हाँ जोगी कहिए सोई। गली जोग न होई, गली जोग न होई। नानक जीवत अमर रहिए, ऐसा जोग कमाइए, ऐसा जोग कमाइए। नानक जीवत अमर रहिए, ऐसा जोग कमाइए, ऐसा जोग कमाइए। वाजे वाजो सिन्नी वाजे, तो निर्भव पद पाइए, तो निर्भव पद पाइए। वाजे बाजो सिन्नी वाजे, तो निर्भव पद पाइए, तो निर्भव पद पाइए। अंजन माह निरंजन रहिए, अंजन माह निरंजन रहिए, जो जुग दुर्लभ पाइए। गली जोग न होई, गली जोग न होई। एक दृष्ट कर संसार जाने, एक दृष्ट कर संसार जाने। जोगी कहिए सोई, जोगी कहिए सोई। गली जोग न होई, गली जोग न होई, गली जोग न होई।
ਝੂਠ ਨਾ ਬੋਲ ਪਾਂਡੇ ਸੱਚ ਕਹੀਏ। ਝੂਠ ਨਾ ਬੋਲ ਪਾਂਡੇ ਸੱਚ ਕਹੀਏ। ਹਉ ਮੈਂ ਜਾਏ ਸ਼ਬਦ ਕਰ ਲਹੀਏ। ਗੁਰੂ ਪਿਆਰੇ ਸਤਸੰਗੀ ਜਨੋ, ਗੱਲਾਂ ਜੋਗ ਨਾ ਹੋਈ। ਇਸ ਸ਼ਬਦ ਨੂੰ ਸਾਨੂੰ ਬਹੁਤ ਨੇੜਿਓਂ ਸਮਝਣ ਦੀ ਜ਼ਰੂਰਤ ਹੈ। ਇਹ ਮੈਨੂੰ ਪਤਾ ਹੈ ਇਸ ਸ਼ਬਦ ਨੂੰ ਬਹੁਤ ਸੁਣਿਆ ਗਿਆ, ਸੁਣ ਲਿਆ ਹੈ, ਇਸ ਨੂੰ ਵਿਚਾਰਨ ਦੀ ਵੀ ਜ਼ਰੂਰਤ ਹੈ। ਇਕੱਲਾ ਜੋਗੀਆਂ ਨੂੰ ਸੰਬੰਧਿਤ ਨਹੀਂ ਹੈ, ਸੰਬੋਧਨ ਨਹੀਂ ਹੈ। ਅਸੀਂ ਆਪਣੇ ਕਿਰਦਾਰ ਵੱਲ ਝਾਤੀ ਮਾਰਨੀ ਹੈ। ਅਸੀਂ ਕਿਤੇ ਭੇਖੀ ਬਣ ਕੇ ਤਾਂ ਨਹੀਂ ਰਹਿ ਗਏ। ਇਹ ਸਿਧਾਂਤਕ ਸ਼ਬਦ ਹੈ। ਮੈਂ ਜਿਸ ਸ਼ਬਦ ਦਾ ਹੁਣ ਸ਼ੁਰੂ ਕੀਤਾ ਹੈ, ਝੂਠ ਨਾ ਬੋਲ ਪਾਂਡੇ ਸੱਚ ਕਹੀਏ, ਇਹ ਸਾਨੂੰ ਸਤਿਗੁਰਾਂ ਨੇ ਬ੍ਰਾਹਮਣਵਾਦ ਵਿੱਚੋਂ ਕੱਢਿਆ ਹੈ, ਕਰਮ ਕਾਂਡਾਂ ਵਿੱਚੋਂ ਕੱਢਣ ਦੀ ਕੋਸ਼ਿਸ਼ ਕੀਤੀ ਹੈ। ਪਰ ਮੈਂ ਜਦੋਂ ਦੇਖਦਾ ਹਾਂ ਸਿੱਖਾਂ ਨੂੰ ਹੱਥਾਂ ਵਿੱਚ ਗਾਨੇ ਬੰਨੇ ਹੋਏ, ਤਵੀਜ਼ ਵੀ ਪਾਏ ਹੋਏ, ਔਰ ਕਰਮ ਕਾਂਡੀਆਂ ਦੇ ਡੇਰਿਆਂ ਤੇ ਵੀ ਤੁਰੇ ਫਿਰਦੇ ਹਨ, ਬਾਬਿਆਂ ਕੋਲੋਂ ਪੁੱਛਣਾ ਵੀ ਕਰਦੇ ਹਨ। ਉਹ ਸਾਡੇ ਇੱਕ ਦਿੱਲੀ ਦੇ ਵਿੱਚ ਬਾਬਾ ਬੈਠਾ ਹੋਇਆ, ਉੱਥੇ ਵੀ ਜਾਂਦੇ ਹਨ ਸਿੱਖ। ਹੋਰ ਲੋਕੀ ਜਾਣ ਤੇ ਜਾਣ, ਮੈਨੂੰ ਕੋਈ ਇਤਰਾਜ਼ ਨਹੀਂ। ਮੈਨੂੰ ਇਸ ਗੱਲ ਦਾ ਦਰਦ ਹੈ ਵੀ ਸਿੱਖ ਕੋਲ ਅਕਲ ਦਾ ਖਜ਼ਾਨਾ ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਸਿੱਖ ਵੀ ਭਟਕਿਆ ਫਿਰਦਾ ਹੈ। ਤੇ ਬਾਬੇ ਨੂੰ ਪੁੱਛਿਆ, ਬਾਬਾ ਜੀ ਮੇਰਾ ਕੰਮ ਨਹੀਂ ਹੁੰਦਾ। ਤੇ ਉਹ ਬਾਬਾ ਕੋ ਕਹਿੰਦਾ, ਤੁਸੀਂ ਗੋਲ ਗੱਪੇ ਖਾਧੇ? ਨਹੀਂ ਖਾਧੇ। ਗੋਲ ਗੱਪੇ ਖਾ ਲਿਓ ਤਾਂ ਤੁਹਾਡਾ ਕੰਮ ਹੋ ਜਾਏਗਾ। ਸਿੱਖ ਵੀ ਉੱਥੇ ਜਾਂਦਾ। ਮੈਂ ਅੱਖੀਂ ਦੇਖਿਆ, ਕੰਨੀ ਸੁਣਿਆ, ਲਾਈਵ ਪ੍ਰੋਗਰਾਮ ਚੱਲਦਾ। ਸਿੱਖ ਵੀ ਉੱਥੇ ਧੱਕੇ ਖਾਣ ਜਾਂਦਾ। ਇੱਕ ਬੀਬੀ ਸੀ, ਉਹਨੂੰ ਉਹ ਬਾਬਾ ਪੁੱਛਦਾ, ਕਿਉਂਕਿ ਸਿੱਖ ਘਰਾਣੇ ਨਾਲ ਸੀਗੀ, ਦੇਹਰਾਦੂਨ ਦੀ ਬੀਬੀ ਸੀ। ਬਾਬਾ ਪੁੱਛਦਾ ਕਿ ਸੁਖਮਨੀ ਸਾਹਿਬ ਦਾ ਪਾਠ ਕੀਤਾ? ਤੇ ਕਹਿੰਦੀ ਹਾਂ ਬਾਬਾ ਜੀ ਕਰਦੀ ਹਾਂ। ਰੋਜ਼ ਕਰਦੀ ਹਾਂ? ਹਾਂਜੀ ਮੈਂ ਥੋੜ੍ਹਾ ਥੋੜ੍ਹਾ ਰੋਜ਼ ਕਰਦੀ ਹਾਂ, 5-6 ਅਸ਼ਟਪਦੀਆਂ ਕਰਦੀ ਹਾਂ। ਤੇ ਬਾਬਾ ਕਹਿੰਦਾ ਵੀ ਸਾਰਾ ਸੁਖਮਨੀ ਸਾਹਿਬ ਦਾ ਪਾਠ ਕਰ ਲਈ, ਤੇਰਾ ਕੰਮ ਹੋ ਜਾਏਗਾ। ਮੈਨੂੰ ਦੁੱਖ ਇਸ ਗੱਲ ਦਾ, ਇੱਕ ਪਾਸੇ ਤੂੰ ਕਹਿ ਰਹੀ ਮੈਂ ਸੁਖਮਨੀ ਸਾਹਿਬ ਦਾ ਪਾਠ ਕਰਦੀ ਹਾਂ, ਦੂਸਰੇ ਪਾਸੇ ਤੂੰ ਭਟਕ ਰਹੀ ਹੈ। ਤੈਨੂੰ ਕਿਸ ਤੇ ਯਕੀਨ ਹੈ? ਬਾਬੇ ਨਾਨਕ ਤੇ ਕਿ ਉਸ ਬਾਬੇ ਤੇ? ਤੇਰਾ ਭਰੋਸਾ ਕਿੱਥੇ ਖੜਾ ਹੈ? ਗੁਰੂ ਪਿਆਰੇ, ਇੱਕ ਗੱਲ ਯਾਦ ਰੱਖਣਾ, ਗੁਰੂ ਨਾਨਕ ਸਾਹਿਬ ਨੇ ਸਾਨੂੰ ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਦ ਬਖਸ਼ਿਸ਼ ਹੋਈ, ਮੁੱਢਲੀ ਬਾਣੀ ਜਿਹੜੀ ਅਸੀਂ ਪੜ੍ਹਦੇ ਹਾਂ ਜਪਜੀ ਸਾਹਿਬ, 5 ਪੌੜੀਆਂ ਤੋਂ ਬਾਅਦ ਇੱਕ ਪੰਕਤੀ ਹੁੰਦੀ ਹੈ, ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾਇਕ ਦਾਤਾ ਸੋਵਾ ਵਿਸਰ ਨਾ ਜਾਈ। ਗੁਰੂ ਮੇਰੀ ਇਹ ਸਮਝ ਵਿੱਚ ਪੈ ਜਾਵੇ, ਇਹ ਪੱਕੀ ਹੋ ਜਾਵੇ, ਗੱਲ ਦ੍ਰਿੜ ਹੋ ਜਾਵੇ, ਮੇਰਾ ਨਿਸ਼ਚਾ ਦ੍ਰਿੜ ਹੋ ਜਾਵੇ ਕਿ ਦੇਣ ਦੇ ਸਮਰੱਥ ਸਿਰਫ ਤੇ ਸਿਰਫ ਅਕਾਲ ਪੁਰਖ ਹੈ। ਇਸ ਪੰਕਤੀ ਨੂੰ ਸਤਿਗੁਰਾਂ ਨੇ ਫੇਰ ਦੁਹਰਾਇਆ, ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾਇਕ ਦਾਤਾ ਸੋਵਾ ਵਿਸਰ ਨਾ ਜਾਈ। ਤੇ ਸਿੱਖ ਦਾ ਭਰੋਸਾ ਥੜਕਿਆ ਹੋਇਆ ਹੈ। ਗੁਰੂ ਨੂੰ ਨਮਸਕਾਰ ਵੀ ਕਰੀ ਜਾਂਦਾ, ਬਾਣੀ ਪੜ੍ਹੀ ਵੀ ਜਾਂਦਾ, ਤੇ ਫਿਰ ਵੀ ਕਰਮਕਾਂਡੀ ਹੋਈ ਜਾਂਦਾ। ਆਓ ਇਸ ਸ਼ਬਦ ਨੂੰ ਪੜ੍ਹੀਏ। ਸਤਿਗੁਰੂ ਉਹਨੂੰ ਸੰਬੋਧਨ ਕਰਦੇ ਹਨ ਕਿ ਝੂਠ ਬੋਲਦੇ ਆ ਤੂੰ, ਹਉਮੈ ਦਾ ਤੂੰ ਖੁਦ ਮਰੀਜ਼ ਹੈ। ਉਸ ਮਾਲਕ ਦੇ ਜੋ ਗਿਆਨ ਬਖਸ਼ਿਆ ਹੈ ਉਸ ਨਾਲ ਜੁੜ ਤੇ ਹੋਰਨਾਂ ਨੂੰ ਜੋੜ। ਜ਼ਿੰਦਗੀ ਦਾ ਫਲਸਫਾ ਸਮਝਾ ਲੋਕਾਂ ਨੂੰ, ਜ਼ਿੰਦਗੀ ਕਿਵੇਂ ਜਿਉਣੀ ਹੈ, ਇਹਨਾਂ ਕਰਮਕਾਂਡਾਂ ਵਿੱਚ ਨਾ ਫਸਾ। ਮਿਲ ਕੇ ਗਾਈਏ, ਸ਼ਬਦ ਨੂੰ ਸਮਝਣ ਦੀ ਕੋਸ਼ਿਸ਼ ਕਰਿਓ। ਝੂਠ ਨਾ ਬੋਲ ਪਾਂਡੇ ਸੱਚ ਕਹੀਏ, ਝੂਠ ਨਾ ਬੋਲ ਪਾਂਡੇ ਸੱਚ ਕਹੀਏ, ਝੂਠ ਨਾ ਬੋਲ ਪਾਂਡੇ ਸੱਚ ਕਹੀਏ। ਹਉ ਮੈਂ ਜਾਏ ਸ਼ਬਦ ਕਰ ਲਹੀਏ, ਮੈਂ ਜਾਏ
ਨਾ ਬੋਲ ਪਾਂਡੇ ਸੱਚ ਕਹੀਏ ਝੂਠ ਨਾ ਬੋਲ ਪਾਂਡੇ ਸੱਚ ਕਹੀਏ ਹਮ ਜਾਏ ਸ਼ਬਦ ਕਰ ਲਈਏ ਹਮ ਜਾਏ ਸ਼ਬਦ ਕਰ ਲਈਏ ਝੂਠ ਨਾ ਬੋਲ ਪਾਂਡੇ ਸੱਚ ਕਹੀਏ ਝੂਠ ਨਾ ਬੋਲ ਪਾਂਡੇ ਸੱਚ ਕਹੀਏ ਸਾਹਾ ਗਣੇ ਨ ਕਰੇ ਵਿਚਾਰ ਸਾਹੇ ਪਰੇ ਗੰਗਾ ਜਿਸ ਗੁਰ ਮਿਲੇ ਸੋਈ ਬਿਦ ਜਾਣੇ ਗੁਰਮੁਖ ਹੋਏ ਤਾਂ ਹੁਕਮ ਪਛਾਣੇ ਹਉ ਮੈਂ ਜਾਏ ਸ਼ਬਦ ਕਰ ਲਈਏ ਹਉ ਮੈਂ ਜਾਏ ਸ਼ਬਦ ਕਰ ਲਈਏ ਝੂਠ ਨਾ ਬੋਲ ਪਾਂਡੇ ਸੱਚ ਕਹੀਏ ਝੂਠ ਨਾ ਬੋਲ ਪਾਂਡੇ ਸੱਚ ਕਹੀਏ ਗਣ ਗਣ ਜੋਤਕ ਕਾਂਡੀ ਕੀਨੀ ਪੜ੍ਹ ਸੁਣਾਵੇ ਤਤ ਨਾ ਚੀਨੀ ਸਭ ਸਰਵਰ ਗੁਰ ਸ਼ਬਦ ਵਿਚਾਰ ਹੋਰ ਕਤਨੀ ਬਦੋ ਨ ਸਗਲੀ ਛਾਰ ਹਉ ਮੈਂ ਜਾਏ ਸ਼ਬਦ ਕਰ ਲਈਏ ਹਉ ਮੈਂ ਜਾਏ ਸ਼ਬਦ ਕਰ ਲਈਏ ਝੂਠ ਨਾ ਬੋਲ ਪਾਂਡੇ ਸੱਚ ਕਹੀਏ ਝੂਠ ਨਾ ਬੋਲ ਪਾਂਡੇ ਸੱਚ ਕਹੀਏ ਨਾਵੇਂ ਤੋਏ ਪੂਜੇ ਸੈਲਾ ਬਿਨ ਹਰ ਰਾਤੇ ਮੈਲੋ ਮੈਲਾ ਘਰ ਬਨਵਾਰ ਮਿਲੇ ਪ੍ਰਭ ਸਾਰਥ ਮੁਕਤ ਪ੍ਰਾਨ ਜਪ ਹਰ ਕੀਰਤਾਰਥ ਹਉ ਮੈਂ ਜਾਏ ਸ਼ਬਦ ਕਰ ਲਈਏ ਹਉ ਮੈਂ ਜਾਏ ਸ਼ਬਦ ਕਰ ਲਈਏ ਝੂਠ ਨਾ ਬੋਲ ਪਾਂਡੇ ਸੱਚ ਕਹੀਏ ਝੂਠ ਨਾ ਬੋਲ ਪਾਂਡੇ ਸੱਚ ਕਹੀਏ ਵਾਚੈ ਵਾਦ ਨ ਭੇਦ ਵਿਚਾਰੈ ਆਪ ਡੁਬੈ ਕਿਉ ਪਿਤਰਾ ਤਾਰੈ ਕਟ ਕਟ ਬ੍ਰਹਮ ਚੀਨੈ ਜਨ ਕੋਇ ਸਤਿਗੁਰ ਮਿਲੈ ਨ ਸੋਚੀ ਹੋਏ ਗਣਤ ਗਣੀਐ ਸਹਸਾ ਦੁਖ ਜੀਐ ਗੁਰ ਕੀ ਸ਼ਰਨ ਪਵੈ ਸੁਖ ਥੀਰੈ ਕਰ ਅਪਰਾਧ ਸ਼ਰਨ ਹਮ ਗੁਰ ਹਰ ਭੇਟੇ ਪੁਰਬ ਕਮਾਇਆ ਹਉ ਮੈਂ ਜਾਏ ਸ਼ਬਦ ਕਰ ਲਈਏ ਹਉ ਮੈਂ ਜਾਏ ਸ਼ਬਦ ਕਰ ਲਈਏ ਝੂਠ ਨਾ ਬੋਲ ਪਾਵੇ ਸੱਚ ਕਹੀਏ ਝੂਠ ਨਾ ਬੋਲ ਪਾੜੇ ਸੱਚ ਕਹੀਏ
गुर शरण न आइए ब्रह्म न पाइए भरम बुलाइए जन्म मर आइए जमदर बांधो मरै बेकार नर दे नाम ना शब्द अचार एक पांडे पंडित मिश्र कहावे दुबिधा राते महल न पावे जिस गुर प्रसादी नाम आधार कोट मधे को जन पार हम जाए शब्द कर लहिए हम जाए शब्द कर लहिए झूठ ना बोल पाणे सच कहिए झूठ ना बोल पाणे सच कहिए एक बुरा पला सच के बूझ ज्ञान सतगुर की टेकै गुरमुख विरली को जानिया आवन जाना मेट समानिया जिनका हृदय एक अंकार सर्वगुणी साचा विचार गुर के पाणे कर्म कमावे नानक साचे साच समावे हम जाए शब्द कर लहिए हम जाए शब्द कर लहिए झूठ ना बोल पाणे झूठ ना बोल पांडे सच कहिए हम जाए शब्द कर रहिए हम जाए शब्द कर रहिए झूठ ना बोल पांडे सच कहिए झूठ ना बोल पांडे सच कहिए झूठ ना बोल पांडे सच कहिए साहिब मेरा एको है भाई एको है 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 जेता शब्द सुरत तन ते जेता रूप काया तेरी जेता रूप काया तेरी तू आपे रसना आपे बसना तू आपे रसना आपे बसना अवर न दू
दूजा कहो माई, साहिब मेरा एको है, एको है भाई एको है, साहिब मेरा एको है, एको है भाई एको है। आपे मारे आपे छोड़े आपे ले दे, आपे ले दे, आपे विख आपे विगस, आपे विख आपे विगस, आपे नदर करे, साहिब मेरा एको है, एको है भाई एको है, साहिब मेरा एको है, एको है भाई एको है, साहिब मेरा एको है, एको है भाई एको है, साहिब मेरा एको है, एको है भाई एको है, साहिब मेरा एको है, एको है भाई एको है, साहिब मेरा एको है, एको है भाई एको है। जो किछ करना सो कर रहे, अवर न करना जाय, अवर न करना जाय, जैसा वर्ते तैसो कहिए, जैसा वर्ते तैसो कहिए, सब तेरी वड्याई, साहिब मेरा एको है, एको है भाई एको है, साहिब मेरा एको है, एको है भाई एको है। कल कल वाली माया मद मीठा, मन मत वाला पीवत रहे, मन मत वाला पीवत रहे, आपे रूप करे वो भांति, आपे रूप करे वो भांति, नानक बपड़ा एवत है, साहिब मेरा एको है, एको है भाई एको है, साहिब मेरा एको है, एको है भाई एको है, साहिब मेरा एको है, एको है भाई एको है, साहिब मेरा एको है, एको है भाई एको है, साहिब मेरा एको है, एको है भाई एको है, साहिब मेरा एको है, एको है भाई एको है, साहिब मेरा एको है, एको है भाई एको है, साहिब मेरा एको है, एको है भाई एको है। वाहिगुरु 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 वाहिगुरु, नानक नाम चढ़दी कला, तेरे पाणे सरबत दा भला, नानक नाम चढ़दी कला, तेरे पाणे सरबत दा भला, नानक नाम चढ़दी कला, तेरे पाणे सरबत दा भला। वाहिगुरु वाहिगुरु
ਭਲਾ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਬਾਣੇ ਸਰਬਤ ਦਾ ਭਲਾ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਬਾਣੇ ਸਰਬਤ ਦਾ ਭਲਾ। ਵਾਹਿਗੁਰੂ 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 ਵਾਹਿਗੁਰੂ। ਦਿੱਤੇ ਹੋਏ ਸਮੇਂ ਅਨੁਸਾਰ ਸਮੇਂ ਦੀ ਸਮਾਪਤੀ। ਸਤਿਗੁਰਾਂ ਦੀ ਅਗਾਧ ਬੋਧ ਬਾਣੀ ਪੜ੍ਹਦਿਆਂ ਅੱਖਰ ਵਾਗ ਘਾਟ ਹੋ ਗਈ ਹੋਵੇ, ਤੁਹਾਡੇ ਨਾਲ ਵਿਚਾਰ ਸਾਂਝਾ ਕਰਦਿਆਂ ਕੋਈ ਮੈਂ ਕੁਛ ਐਸਾ ਸ਼ਬਦ ਬੋਲ ਗਿਆ ਹੋਵਾਂ, ਕਿਸੇ ਦੇ ਮਨ ਨੂੰ ਚੋਟ ਲੱਗੀ ਹੋਵੇ, ਮੈਨੂੰ ਖਿਮਾ ਬਖਸ਼ ਦੇਣੀ। ਮੈਂ ਆਪ ਸੰਗਤ ਨੂੰ ਇੱਕ ਬੇਨਤੀ ਕਰਨੀ ਹੈ, ਬਹੁਤ ਜ਼ਰੂਰੀ ਹੈ, ਧਿਆਨ ਰੱਖਿਓ ਮੇਰੀ ਬੇਨਤੀ ਵੱਲ। ਗੁਰੂ ਪਿਆਰਿਓ, ਪਿਛਲੇ ਦਿਨੀ ਭਾਸ਼ਾ ਦਾ ਬੜਾ ਰੌਲਾ ਪਿਆ ਔਰ ਪੈਣਾ ਚਾਹੀਦਾ ਸੀਗਾ, ਪੈਣਾ ਚਾਹੀਦਾ ਹੈ। ਜਦੋਂ ਤਰਕ ਹੋਏਗੀ, ਰੌਲਾ ਪਏਗਾ, ਉਦੋਂ ਹੀ ਕੁਛ ਨਾ ਕੁਛ ਨਿਕਲੇਗਾ। ਪੰਜਾਬੀ ਬੋਲੀ, ਗੁਰਮੁਖੀ ਬੋਲੀ ਸਾਡੀ ਮਾਂ ਬੋਲੀ ਹੀ ਨਹੀਂ ਹੈ, ਸਾਡੀ ਗੁਰੂ ਬੋਲੀ ਵੀ ਹੈ। ਪੰਜਾਬੀ ਬੋਲੀ ਸਾਡੀ ਮਾਂ ਬੋਲੀ ਹੀ ਨਹੀਂ ਹੈ, ਸਾਡੀ ਗੁਰੂ ਬੋਲੀ ਵੀ ਹੈ। ਜੇ ਅਸੀਂ ਆਪਣੀ ਭਾਸ਼ਾ ਤੋਂ ਟੁੱਟ ਗਏ, ਗੁਰਮੁਖੀ ਭਾਸ਼ਾ ਤੋਂ ਟੁੱਟ ਗਏ, ਪੰਜਾਬੀ ਤੋਂ ਟੁੱਟ ਗਏ, ਮਾਂ ਤੋਂ ਵੀ ਦੂਰ ਹੋ ਜਾਵਾਂਗੇ, ਗੁਰੂ ਤੋਂ ਵੀ ਦੂਰ ਹੋ ਜਾਵਾਂਗੇ। ਔਰ ਇਹੀ ਕੋਸ਼ਿਸ਼ ਹੋ ਰਹੀ ਹੈ ਸਾਨੂੰ ਗੁਰੂ ਤੋਂ ਦੂਰ ਕਰਨ ਦੀ। ਜਿਸ ਦਿਨ ਅਸੀਂ ਗੁਰੂ ਤੋਂ ਦੂਰ ਹੋ ਗਏ, ਸਮਝ ਲੈਣਾ ਅਸੀਂ ਪਤਨ ਵਾਲੇ ਪਾਸੇ ਚਲੇ ਗਏ ਹਾਂ। ਸਿਆਣੇ ਪੁਰਖੇ ਆਖਦੇ ਹਨ ਕਿ ਜਿਸ ਕੌਮ ਨੂੰ ਖਤਮ ਕਰਨਾ ਹੋਵੇ, ਉਸ ਕੋਲੋਂ ਉਸਦੀ ਭਾਸ਼ਾ ਖੋਲੋ, ਕੋਈ ਹਥਿਆਰ ਚਲਾਉਣ ਦੀ ਜ਼ਰੂਰਤ ਨਹੀਂ। ਇਸ ਕਰਕੇ ਮੈਂ ਹੱਥ ਜੋੜ ਕੇ ਬੇਨਤੀ ਕਰਾਂ, ਪੰਜਾਬੀ ਪੜ੍ਹੋ, ਬੋਲੋ, ਆਪਣੇ ਬੱਚਿਆਂ ਨੂੰ ਸਿਖਾਓ, ਗੁਰਮੁਖੀ ਦੇ ਨਾਲ ਪਿਆਰ ਕਰੋ, ਆਪਣੀ ਭਾਸ਼ਾ ਨਾਲ ਪਿਆਰ ਕਰੋ, ਘਰਾਂ ਵਿੱਚ ਵੀ ਬੋਲੋ, ਆਪਸ ਵਿੱਚ ਬਾਹਰ ਵੀ ਬੋਲੋ। ਮੈਨੂੰ ਬੜੀ ਚੰਗੀ ਲੱਗੀ ਗੱਲ, ਸਰਦਾਰ ਅਮਰਜੀਤ ਸਿੰਘ ਹੋਰਾਂ ਨੇ ਸਾਰਾ ਹੀ ਆਪਣਾ ਜਿਹੜਾ ਭਾਸ਼ਣ ਹੈ 20 ਮਿੰਟ ਦਾ, ਉਹ ਪੰਜਾਬੀ 'ਚ ਬੋਲਿਆ, ਨਹੀਂ ਤਾਂ ਮੈਂ ਇੱਥੇ ਸੁਣਦਾ ਹਾਂ, ਇੱਥੇ ਪੰਜਾਬੀਆਂ ਨੂੰ, ਸਿੱਖਾਂ ਨੂੰ ਅੰਗਰੇਜ਼ੀ ਵਿੱਚ ਭਾਸ਼ਣ ਕਰਕੇ ਸੁਣਾਇਆ ਜਾਂਦਾ ਹੈ। ਠੀਕ ਹੈ, ਤੁਹਾਡੀ ਭਾਸ਼ਾ ਹੈ, ਮੈਂ ਉਸ ਤੋਂ ਇਨਕਾਰ ਨਹੀਂ ਕਰਦਾ, ਪਰ ਜਦੋਂ ਅਸੀਂ ਆਪਸ ਵਿੱਚ ਗੱਲ ਕਰਨੀ ਹੈ, ਉਦੋਂ ਤਾਂ ਆਪਣੀ ਭਾਸ਼ਾ ਵਿੱਚ ਗੱਲ ਕਰੀਏ। ਸੋ ਇਹ ਬੜਾ ਜ਼ਰੂਰੀ ਹੈ ਜੀ। ਜੇ ਅਸੀਂ ਆਪਣੀ ਬੋਲੀ ਨਾਲੋਂ ਟੁੱਟ ਗਏ ਨਾ ਜੀ, ਤੇ ਬਹੁਤ ਕੁਝ ਤੋਂ ਟੁੱਟ ਜਾਵਾਂਗੇ, ਵਿਰਸੇ ਤੋਂ ਟੁੱਟ ਜਾਵਾਂਗੇ, ਆਪਣੇ ਸੱਭਿਆਚਾਰ ਤੋਂ ਟੁੱਟ ਜਾਵਾਂਗੇ, ਗੁਰੂ ਤੋਂ ਟੁੱਟ ਜਾਵਾਂਗੇ, ਆਪਣੇ ਵਡੇਰਿਆਂ ਦੀਆਂ ਜੀਵਨ ਕਥਾਵਾਂ ਤੋਂ ਟੁੱਟ ਜਾਵਾਂਗੇ। ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ, ਉਹਨਾਂ ਕਹਾਣੀਆਂ ਤੋਂ ਟੁੱਟ ਜਾਵਾਂਗੇ। ਸਾਡੇ ਪੁਰਖਿਆਂ ਦਾ ਜੀਵਨ ਛੁਪਿਆ ਹੋਇਆ ਹੈ ਸਾਡੀ ਭਾਸ਼ਾ 'ਚ। ਸੋ ਇਹ ਮੇਰੀ ਹੱਥ ਜੋੜ ਕੇ ਬੇਨਤੀ ਹੈ ਆਪ ਸੰਗਤਾਂ ਨੂੰ। ਗੁਰੂ ਨਾਨਕ ਪਿਤਾ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੀ ਦੂਰ ਦੁਰੇਡੇ ਇਸ ਮੀਡੀਆ ਦੇ ਰਾਹੀਂ ਸੰਗਤਾਂ ਜੋ ਦੇਖ ਸੁਣ ਰਹੀਆਂ, ਉਹਨਾਂ ਨੂੰ ਵੀ ਵਧਾਈ। ਪੰਡਾਲ ਵਿੱਚ ਆਈਆਂ ਸਮੂਹ ਸੰਗਤਾਂ ਨੂੰ ਵਧਾਈ। ਬਾਬਾ ਸੱਜਣ ਸਿੰਘ ਜੀ ਦਾ ਮੈਂ ਹਿਰਦੇ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ, ਉਹ ਮੈਨੂੰ ਪਿਆਰ ਕਰਦੇ ਹਨ। ਸਾਰੇ ਜਿੰਨੇ ਵੀ ਸੇਵਾਦਾਰ ਹਨ, ਸਾਰਿਆਂ ਦਾ ਧੰਨਵਾਦ। ਸ਼ੁਕਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਆਪ ਸਮੂਹ ਸੰਗਤਾਂ ਵੱਡਿਆਂ ਭਾਗਾਂ ਵਾਲੇ ਹੋ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ 550 ਸਾਲਾ ਪ੍ਰਕਾਸ਼ ਗੁਰਪੁਰਬ ਗੁਰੂ ਚਰਨਾਂ ਵਿੱਚ ਬੈਠ ਕੇ ਬੜੇ ਪਿਆਰੇ ਮਨਾ ਰਹੇ ਹੋ। ਆਪ ਜੀ ਨੇ ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ, ਉਹਨਾਂ ਦੀ ਮੁਬਾਰਕ ਰਸਨਾ ਤੋਂ ਗੁਰਬਾਣੀ ਕੀਰਤਨ ਸਰਵਣ ਕੀਤਾ ਹੈ। ਉਹਨਾਂ ਨੂੰ ਹੁਣ ਸਨਮਾਨਿਤ ਕੀਤਾ ਜਾਵੇਗਾ। ਸੋ ਬੇਨਤੀ ਕਰਾਂ, ਗੁਰੂ ਘਰ ਦੇ ਹੈੱਡ ਗ੍ਰੰਥੀ, ਗੁਰਦੁਆਰਾ ਸੰਤ ਸੰਗਤ ਹੈੱਡ ਗ੍ਰੰਥੀ ਗਿਆਨੀ ਸ਼ਿੰਗਾਰਾ ਸਿੰਘ ਜੀ, ਉਹਨਾਂ ਨੂੰ ਗੁਰੂ ਘਰ ਵੱਲੋਂ ਸਨਮਾਨਿਤ ਕੀਤਾ ਜਾਵੇਗਾ। ਬੇਨਤੀ ਨਾਲ ਹੀ ਭਾਈ ਹਰਜਿੰਦਰ ਸਿੰਘ ਸ਼੍ਰੀਨਗਰ ਵਾਲੇ ਅਤੇ ਉਹਨਾਂ ਦੇ ਵੀਰ ਜਥਾ ਸਾਰੇ ਪਹੁੰਚਣ ਦੀ ਕਿਰਪਾਲਤਾ ਕਰੋ। ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ, ਉਹਨਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ। ਬੋਲੇ ਸੋ ਨਿਹਾਲ। ਬੋਲੇ ਸੋ ਨਿਹਾਲ। ਚਲੋ ਚਲੋ ਚਲੋ। ਬੋਲੇ ਸੋ ਨਿਹਾਲ।
ਬੇਨਤੀ ਕਰਾਂ ਗਿਆਨੀ ਭੁਪਿੰਦਰ ਸਿੰਘ ਜੀ ਹੈੱਡ ਗ੍ਰੰਥੀ ਗੁਰਦੁਆਰਾ ਸਿੱਖ ਕਲਚਰ ਸੋਸਾਇਟੀ ਜੋ ਚੇਚੇ ਤੌਰ ਤੇ ਪਹੁੰਚੇ ਹਨ, ਸੰਗਤਾਂ ਵੱਲੋਂ ਉਹਨਾਂ ਨੂੰ ਜੀ ਆਇਆਂ ਬੇਨਤੀ ਉਹ ਸਟੇਜ ਤੇ ਆਉਣ ਅਤੇ ਗੁਰੂ ਘਰ ਵੱਲੋਂ ਸਨਮਾਨ ਪ੍ਰਾਪਤ ਕਰਨ। ਭਾਈ ਲਖਵਿੰਦਰ ਸਿੰਘ ਜੀ ਗੁਰਦੁਆਰਾ ਸੰਤ ਬਾਬਾ ਮਾਝਾ ਸਿੰਘ ਜੀ ਉਸ ਸਥਾਨ ਤੋਂ ਪਹੁੰਚੇ ਹਨ, ਉਹਨਾਂ ਨੂੰ ਵੀ ਜੀਓ ਆਇਆਂ ਆਉਣ ਅਤੇ ਆਪਣਾ ਸਨਮਾਨ ਪ੍ਰਾਪਤ ਕਰਨ। ਗਿਆਨੀ ਭੁਪਿੰਦਰ ਸਿੰਘ ਜੀ ਹੈੱਡ ਗ੍ਰੰਥੀ ਗੁਰਦੁਆਰਾ ਸਿੱਖ ਕਲਚਰ ਸੋਸਾਇਟੀ। ਭਾਈ ਵਰਿੰਦਰ ਸਿੰਘ ਜੀ ਜੋ ਗੁਰਦੁਆਰਾ ਸਿੱਖ ਕਲਚਰ ਸੋਸਾਇਟੀ ਤੋਂ ਆਏ ਹਨ ਉਹ ਵੀ ਆਉਣ ਤੇ ਉਹਨਾਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ। ਸਵਾਈ ਨਹੀਂ ਬੋਲੇ ਸੋ ਨਿਹਾਲ। ਗਿਆਨੀ ਲਖਵਿੰਦਰ ਸਿੰਘ ਜੀ ਗੁਰਦੁਆਰਾ ਸੰਤ ਬਾਬਾ ਮਾਝਾ ਸਿੰਘ ਜੀ ਉੱਥੇ ਪਹੁੰਚੇ ਹਨ, ਉਹਨਾਂ ਦਾ ਧੰਨਵਾਦ ਗੁਰੂ ਘਰ ਵੱਲੋਂ ਸਨਮਾਨਿਤ ਕੀਤਾ ਜਾਵੇਗਾ। ਬੋਲੇ ਸੋ ਨਿਹਾਲ। ਭਾਈ ਵਰਿੰਦਰ ਸਿੰਘ ਜੀ ਗੁਰਦੁਆਰਾ ਸਿੱਖ ਕਲਚਰ ਸੋਸਾਇਟੀ, ਉਹਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਹਨਾਂ ਤੋਂ ਉਪਰੰਤ ਬੋਲੇ ਸੋ ਨਿਹਾਲ ਗਿਆਨੀ ਮੁਖਤਿਆਰ ਸਿੰਘ ਜੀ ਬਾਪੂ ਜੀ ਜੋ ਬੜਾ ਲੰਮਾ ਸਮਾਂ ਉਹਨਾਂ ਨੇ ਕਥਾ ਦੀ ਸੇਵਾ ਨਿਭਾਈ ਹੈ, ਉਹਨਾਂ ਨੂੰ ਬੇਨਤੀ ਹੈ ਸਟੇਜ ਤੇ ਆਉਣ ਅਤੇ ਗੁਰੂ ਘਰ ਵੱਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਹਨਾਂ ਤੋਂ ਉਪਰੰਤ ਬਾਬਾ ਪ੍ਰੇਮ ਸਿੰਘ ਜੀ ਸੋਸਾਇਟੀ, ਉਹਨਾਂ ਦੇ ਮੈਂਬਰ ਸ਼ਹੀਦ ਊਧਮ ਸਿੰਘ ਜੀ ਸੋਸਾਇਟੀ, ਸਰਦਾਰ ਜਸਵੰਤ ਸਿੰਘ ਜੱਸਾ, ਉਹ ਵੀ ਸਟੇਜ ਤੇ ਆਉਣ। ਹੋਰ ਵੀਰਾਂ ਨੂੰ ਬੇਨਤੀ ਹੈ ਕਿ ਸਰਦਾਰ ਬਲਵਿੰਦਰ ਸਿੰਘ ਜੀ ਬਾਜਵਾ ਉਹ ਵੀ ਸਟੇਜ ਤੇ ਆਉਣ। ਸਰਦਾਰ ਪਰਮਜੀਤ ਸਿੰਘ ਜੀ, ਸਰਦਾਰ ਹਰਵਿੰਦਰ ਸਿੰਘ ਜੀ, ਸਰਦਾਰ ਰਣਜੀਤ ਸਿੰਘ ਜੀ, ਸਰਦਾਰ ਅਮਰਜੀਤ ਸਿੰਘ ਜੀ। ਬੋਲੇ ਸੋ ਨਿਹਾਲ। ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਸਿੱਖ ਸੋਸਾਇਟੀ ਦੇ ਮੈਂਬਰ ਬੇਨਤੀ ਉਹ ਵੀ ਆਉਣ। ਬੋਲੇ ਸੋ ਨਿਹਾਲ। ਬੇਨਤੀ ਕਰਾਂ ਡਾਕਟਰ ਇਕਤਾਰ ਕਰਾਮਾਤ ਚੀਮਾ ਜੀ ਉਹ ਤਿਆਰ ਹੈ। ਇਹਨਾਂ ਤੋਂ ਬਾਅਦ ਉਹਨਾਂ ਦਾ ਜੋ 40 ਮਿੰਟ ਦਾ ਸਮਾਂ ਹੈ ਆਪ ਸੰਗਤਾਂ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਆਓ ਜੀ। ਸਰਦਾਰ ਜੋਗਿੰਦਰ ਸਿੰਘ ਜੀ, ਉਹਨਾਂ ਨੂੰ ਵੀ ਬੇਨਤੀ ਹੈ ਉਹ ਵੀ ਸਟੇਜ ਤੇ ਆਉਣ। ਸਰਦਾਰ ਹਰਵਿੰਦਰ ਸਿੰਘ ਜੀ ਉਹ ਵੀ ਸਟੇਜ ਤੇ ਆਉਣ, ਉਹਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਸਰਦਾਰ ਲਾਲ ਸਿੰਘ ਜੀ ਉਹ ਵੀ ਆਉਣ। ਚਲੋ ਸਰਦਾਰ ਪਰਮਜੀਤ ਸਿੰਘ ਜੀ ਉਹਨਾਂ ਦਾ ਸਨਮਾਨ ਜਿਹੜਾ ਹੈ ਉਹ ਹਾਸਲ ਕਰਨਗੇ। ਬੋਲੇ ਸੋ ਨਿਹਾਲ। ਹਰਵਿੰਦਰ ਸਿੰਘ ਕੋਈ ਨਹੀਂ। ਸਰਦਾਰ ਹਰਵਿੰਦਰ ਸਿੰਘ ਜੀ ਬੋਲੇ ਸੋ ਨਿਹਾਲ। ਸ਼ਹੀਦ ਊਧਮ ਸਿੰਘ ਦੇ ਸਰਦਾਰ ਜਸਵੰਤ ਸਿੰਘ ਜੀ ਜੱਸਾ। ਬੋਲੇ ਸੋ ਨਿਹਾਲ। ਕੋਈ ਨਹੀਂ। ਕਿਹਨਾਂ ਦਾ? ਹਰਵਿੰਦਰ ਸਿੰਘ ਜੀ ਉਹ ਸਟੇਜ ਤੇ ਆਉਣ। ਬੋਲੇ ਸੋ ਨਿਹਾਲ। ਸਰਦਾਰ ਅਮਰਜੀਤ ਸਿੰਘ ਜੀ ਉਹ ਆਪਣਾ ਸਨਮਾਨ ਪ੍ਰਾਪਤ ਕਰਨ। ਬੋਲੇ ਸੋ ਨਿਹਾਲ। ਸਰਦਾਰ ਰਣਜੀਤ ਸਿੰਘ ਜੀ ਉਹ ਸਟੇਜ ਤੇ ਆਉਣ ਅਤੇ ਗੁਰੂ ਘਰ ਵੱਲੋਂ ਸਨਮਾਨ ਪ੍ਰਾਪਤ ਕਰਨ। ਬੋਲੇ ਸੋ ਨਿਹਾਲ। ਸਰਦਾਰ ਪਰਮਜੀਤ ਸਿੰਘ ਜੀ ਉਹ ਸਟੇਜ ਤੇ ਆਉਣ ਦੇ ਸਨਮਾਨ ਪ੍ਰਾਪਤ ਕਰਨ। ਇਹ ਸਾਰੇ ਵੀਰ ਨਿਸ਼ਕਾਮ ਸੇਵਾ ਗੁਰਦੁਆਰਾ ਸੰਤ ਸਾਗਰ ਵਿਖੇ ਲੰਗਰਾਂ ਦੀ ਕਰਦੇ ਹਨ। ਸਰਦਾਰ ਜਸਵਿੰਦਰ ਸਿੰਘ ਜੀ ਬਰਾੜ ਉਹ ਵੀ ਆਉਣ ਅਤੇ ਗੁਰੂ ਘਰ ਨੂੰ ਸਨਮਾਨ ਪ੍ਰਾਪਤ ਕਰਨ। ਕੌਣ? ਸਰਦਾਰ ਰਣਜੋਤ ਸਿੰਘ ਜੀ ਉਹ ਵੀ ਸਟੇਜ ਤੇ ਆਉਣ ਅਤੇ ਸਨਮਾਨ ਪ੍ਰਾਪਤ ਕਰਨ।
ਸਤਿ ਸ੍ਰੀ ਅਕਾਲ। ਸਰਦਾਰ ਬਲਜੀਤ ਸਿੰਘ ਜੀ ਇਹਨਾਂ ਤੋਂ ਬਾਅਦ ਉਹ ਵੀ ਆਉਣ। ਬੋਲੇ ਸੋ ਨਿਹਾਲ। ਹੋਰ ਬਲਜੀਤ ਸਿੰਘ, ਸਰਦਾਰ ਬਲਜੀਤ ਸਿੰਘ ਜੀ ਆਪਣਾ ਸਨਮਾਨ ਪ੍ਰਾਪਤ ਕਰਨ। ਬੋਲੇ ਸੋ ਨਿਹਾਲ। ਸਰਦਾਰ ਸੁਮਿਤਪਾਲ ਸਿੰਘ ਜੀ ਉਹ ਸਟੇਜ ਤੇ ਆਉਣ ਅਤੇ ਗੁਰੂ ਘਰ ਵੱਲੋਂ ਸਨਮਾਨ ਪ੍ਰਾਪਤ ਕਰਨ। ਬੋਲੇ ਸੋ ਨਿਹਾਲ। ਸਰਦਾਰ ਹਰਜਿੰਦਰ ਸਿੰਘ ਜੀ ਸਟੇਜ ਤੇ ਆਉਣ ਅਤੇ ਸਨਮਾਨ ਪ੍ਰਾਪਤ ਕਰਨ। ਬੋਲੇ ਸੋ ਨਿਹਾਲ। ਸਰਦਾਰ ਨਰਿੰਦਰ ਸਿੰਘ ਜੀ ਉਹਨਾਂ ਨੂੰ ਵੀ ਬੇਨਤੀ ਹੈ ਉਹ ਵੀ ਸਟੇਜ ਤੇ ਆਉਣ ਅਤੇ ਸਨਮਾਨ ਪ੍ਰਾਪਤ ਕਰਨ। ਬੋਲੇ ਸੋ ਨਿਹਾਲ। ਸਰਦਾਰ ਗੁਰਪ੍ਰੀਤ ਸਿੰਘ ਜੀ ਉਹਨਾਂ ਨੂੰ ਬੇਨਤੀ ਹੈ ਉਹ ਵੀ ਸਟੇਜ ਤੇ ਆਉਣ ਜੋ ਇੱਥੇ ਅਣਥੱਕ ਸੇਵਾ ਕਰਦੇ ਹਨ ਨੌਜਵਾਨਾਂ ਦੇ ਨਾਲ। ਬੋਲੇ ਸੋ ਨਿਹਾਲ। ਸਰਦਾਰ ਸਿਮਰਨਜੀਤ ਸਿੰਘ ਜੀ ਉਹ ਵੀ ਸਟੇਜ ਤੇ ਆਉਣ ਅਤੇ ਗੁਰੂ ਘਰ ਵੱਲੋਂ ਸਨਮਾਨ ਪ੍ਰਾਪਤ ਕਰਨ। ਬੋਲੇ ਸੋ ਨਿਹਾਲ। ਤੇਜਿੰਦਰ, ਸਰਦਾਰ ਤੇਜਿੰਦਰ ਸਿੰਘ ਜੀ ਗੁਰੂ ਘਰ ਵੱਲੋਂ ਸਨਮਾਨ ਪ੍ਰਾਪਤ ਕਰਨ ਜੀ। ਬੋਲੇ ਸੋ ਨਿਹਾਲ। ਸਰਦਾਰ ਸੁਖਵਿੰਦਰ ਸਿੰਘ ਜੀ ਸਟੇਜ ਤੇ ਆਉਣ ਅਤੇ ਸਨਮਾਨ ਪ੍ਰਾਪਤ ਕਰਨ ਜੀ। ਸੋ ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ, ਜਿਸ ਤਰ੍ਹਾਂ ਬਾਬਾ ਜੀ ਨੇ ਬਹੁਤ ਵੱਡਾ ਉਪਰਾਲਾ ਕੀਤਾ ਹੈ, ਗੁਰੂ ਘਰ ਦੇ ਗ੍ਰੰਥੀ ਸਾਹਿਬਾਨਾਂ ਨੂੰ, ਵਜ਼ੀਰ ਸਾਹਿਬਾਨਾਂ ਨੂੰ ਸੰਗਤ ਵਿੱਚ ਬੁਲਾ ਕੇ ਉਹਨਾਂ ਦਾ ਸਨਮਾਨ ਕੀਤਾ ਗਿਆ ਹੈ। ਬਹੁਤ ਜ਼ਰੂਰੀ ਹੈ ਕਿਉਂਕਿ ਜੇ ਅਸੀਂ ਗੁਰੂ ਘਰਾਂ ਦੇ ਵਜ਼ੀਰਾਂ ਦਾ, ਗ੍ਰੰਥੀ ਸਾਹਿਬਾਨਾਂ ਦਾ ਸਨਮਾਨ ਕਰਾਂਗੇ ਤੇ ਤਾਂ ਹੀ ਕੁਝ ਨਾ ਕੁਝ ਸਾਡੇ ਜਿਹੜੇ ਆਉਣ ਵਾਲੀ ਪਨੀਰੀ ਹੈ ਉਹ ਸੇਧ ਲੈ ਸਕੇਗੀ। ਮੈਂ ਸਾਰਿਆਂ ਨੂੰ ਬੇਨਤੀ ਕਰਦਾ ਜਿੱਥੇ ਵੀ ਇਹ ਸਮਾਗਮ ਹੋਣ, ਬੋਲੇ ਸੋ ਨਿਹਾਲ। ਸਾਰੇ ਗੁਰੂ ਘਰਾਂ ਦੇ ਵਜ਼ੀਰਾਂ ਨੂੰ ਬੁਲਾ ਕੇ ਸਨਮਾਨ ਜ਼ਰੂਰ ਕਰਿਆ ਕਰੋ। ਬਹੁਤ ਵੱਡਾ ਇੱਕ ਨਵੀਂ ਪਿਰਤ ਬਾਬਾ ਜੀ ਨੇ ਸ਼ੁਰੂ ਕੀਤੀ ਹੈ ਜੋ ਬਾਬਾ ਜੀ ਵਧਾਈ ਦੇ ਪਾਤਰ ਹਨ। ਸੋ ਬੇਨਤੀ ਹੈ ਡਾਕਟਰ ਇਖਤਿਆਰ ਕਰਾਮਾਤ ਚੀਮਾ ਜੀ, ਉਹਨਾਂ ਨੂੰ ਬੇਨਤੀ ਹੈ ਸਟੇਜ ਤੇ ਆਉਣ ਅਤੇ 40 ਮਿੰਟ ਵਾਸਤੇ ਆਪ ਸੰਗਤਾਂ ਦੇ ਨਾਲ ਆਪਣੇ ਵਿਚਾਰ ਰੱਖेंगे। ਉਹਨਾਂ ਤੋਂ ਬਾਅਦ ਸਿੱਖ ਪੰਥ ਦਾ ਮਹਾਨ ਢਾਡੀ ਜਥਾ ਗਿਆਨੀ ਮੋਹਨ ਸਿੰਘ ਜੀ ਬਡਾਣਾ ਉਹ ਵੀ ਆਪ ਸੰਗਤਾਂ ਦੇ ਸਾਹਮਣੇ ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਪਾਵਨ ਇਤਿਹਾਸ, ਸਤਿਗੁਰੂ ਦੀ ਵਡਿਆਈ ਵਾਰਾਂ ਦੇ ਰਾਹੀਂ ਰੱਖਣਗੇ। ਆਪ ਸੰਗਤਾਂ ਚਰਨਾਂ ਬੇਨਤੀ ਹੈ, ਗੁਰੂ ਕਾ ਲੰਗਰ ਵੀ ਚੱਲ ਰਿਹਾ ਹੈ, ਚਾਹ ਪਾਣੀ ਦਾ ਲੰਗਰ ਵੀ ਚੱਲ ਰਿਹਾ ਹੈ। ਆਪ ਸੰਗਤਾਂ ਨੇ ਛਕਣਾ, ਜਿਨ੍ਹਾਂ ਭਾਈ ਛਕ ਲਿਆ ਹੈ ਉਹ ਗੁਰੂ ਦਰਬਾਰ ਅੰਦਰ ਆ ਕੇ ਬੈਠੋ। ਜੇ ਆਪਾਂ ਪੰਡਾਲ ਵਿੱਚ ਹੀ ਰਵਾਂਗੇ, ਖਾਣ ਪੀਣ ਵਿੱਚ ਲੱਗਾਂਗੇ, ਫਿਰ ਆਪਾਂ ਕੋਈ ਬਹੁਤਾ ਲਾਹਾ ਨਹੀਂ ਲੈ ਸਕਦੇ। ਸੋ ਬੇਨਤੀ ਹੈ ਜਿੱਥੇ ਆਪਾਂ ਤਨ ਦੀ ਖੁਰਾਕ ਲੈ ਰਹੇ ਹਾਂ ਉੱਥੇ ਮਨ ਦੀ ਖੁਰਾਕ ਗੁਰੂ ਦਾ ਸ਼ਬਦ ਹੈ। ਇਸ ਵਾਸਤੇ ਗੁਰੂ ਚਰਨਾਂ ਵਿੱਚ ਬੈਠ ਕੇ ਆਪਾਂ ਸਤਿਗੁਰ ਦੇ ਸ਼ਬਦ ਨੂੰ ਆਪਣੇ ਹਿਰਦੇ ਅੰਦਰ ਵਸਾਉਣਾ ਹੈ। ਡਾਕਟਰ ਇਖਤਿਆਰ ਕਰਾਮਾਤ ਚੀਮਾ ਜੀ ਸਟੇਜ ਤੇ ਆਏ ਹਨ, ਆਪ ਸੰਗਤਾਂ ਦੇ ਨਾਲ 40 ਮਿੰਟ ਵਾਸਤੇ ਆਪਣੇ ਵਿਚਾਰ ਰੱਖਣਗੇ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। देखो थोड़ा देखो। हाँ जी कर नहीं कोई हमारे चैनल वाले टाइम लगेगा, कोई कार्ड नहीं है। हाँ अलाउड अपना कार्ड नहीं है, बिल्कुल। हाँ कोई नहीं जी। थोड़ा इधर कर लिए। हाँ बस अच्छा ठीक है। तेरी तौकीर से तौकीरे हस्ती है गुरु नानक। तेरी तौकीर से तौकीरे हस्ती है गुरु नानक।
तेरी तनवीर हर जर्रे में बसती है गुरु नानक, तेरी जागीर में इरफान की मस्ती है गुरु नानक, तेरी तहरीर औज हक परस्ती है गुरु नानक। गुरु साहब की हजूरी च इकत्तर हुई साध संगत जी, फतेह प्रवान होवे। वाहिगुरु जी का खालसा, वाहिगुरु जी की फतेह। ठंड बहुत है ਤੇ ਕੁਛ ਜਦੋਂ ਗੁਰੂ ਦਾ ਜ਼ਿਕਰ ਹੋਵੇ ਤੇ ਗੁਰੂ ਸਾਹਿਬ ਦੀ ਅਦਬ ਦਾ ਇਹ ਤਕਾਜ਼ਾ ਹੈ ਕਿ ਸੰਗਤ ਬੈਠ ਜਾਏ। ਜਿਹੜੇ ਪੰਡਾਲ ਨੂੰ ਛੱਡਣਾ ਚਾਹੁੰਦੇ ਨੇ ਉਹ ਛੱਡ ਕੇ ਚਲੇ ਜਾਓ, ਪਰ ਜਦੋਂ ਗੁਰੂ ਦਾ ਜ਼ਿਕਰ ਹੋ ਰਿਹਾ ਹੋਵੇ ਉਹਦਾ ਇੱਕ ਅਦਬ ਹੈ। ਕਿਉਂਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਬੈਠੇ ਹਾਂ, ਪਹਿਲੇ ਪਾਤਸ਼ਾਹ ਦਾ ਜ਼ਿਕਰ ਹੋਣ ਲੱਗਾ। ਸੋ ਮੇਰੀ ਬੇਨਤੀ ਇਹੀ ਹੈ, ਜਿਨ੍ਹਾਂ ਨੇ ਪਕੌੜੇ ਤੇ ਚਾਹ ਛਕਣੀ ਆ ਉਹ ਚਲੇ ਜਾਣ, ਜਿਨ੍ਹਾਂ ਨੇ ਗੁਰੂ ਦਾ ਜ਼ਿਕਰ ਸੁਣਨਾ, ਜਿਨ੍ਹਾਂ ਪਹਿਲੇ ਪਾਤਸ਼ਾਹ ਦੀ ਗੱਲ ਸੁਣਨੀ, ਸਿੱਖ ਪੰਥ ਦੀ ਸੁਣਨੀ, ਉਹ ਜੁੜ ਕੇ ਬੈਠੇ ਰਹੋ ਤੇ ਫੋਨਾਂ ਨਾਲ ਜ਼ਰਾ ਘੱਟ ਖੇਡਿਓ। ਕਿਉਂਕਿ ਅੱਜ ਅਸੀਂ ਉਸ ਗੁਰੂ ਦਾ ਜ਼ਿਕਰ ਕਰਨ ਲੱਗੇ ਹਾਂ ਜਿਹਦੇ ਵਰਗਾ ਨਾ ਤਾਂ ਪਹਿਲਾਂ ਇਤਿਹਾਸ 'ਚ ਕੋਈ ਹੋਇਆ ਤੇ ਨਾ ਉਹਦੇ ਬਾਅਦ ਇੱਦਾਂ ਦਾ ਕਿਸੇ ਨੇ ਹੋਣਾ। ਮੈਨੂੰ ਗੁਰੂ ਸਾਹਿਬ ਦੇ ਬਾਰੇ ਜਦੋਂ ਮੈਂ ਗੱਲ ਕਰਦਾ ਤੇ ਇੱਕ ਵੱਖਰਾ ਹੀ ਜਜ਼ਬਾ ਅੰਦਰ ਹੁੰਦਾ। ਇਹ ਤੇ ਹੁਣ ਦੀ ਗੱਲ ਹੀ ਹੈ ਕਿ ਸਿੱਖਾਂ ਨੇ ਸਮਝ ਲਿਆ ਕਿ ਬਾਬਾ ਨਾਨਕ, ਗੁਰੂ ਨਾਨਕ, ਜਿਹਦੇ ਨਾਲ ਬਹੁਤ ਸਾਰੇ ਲੋਕ ਹੁਣ ਦੇਵ ਵੀ ਲਾਈ ਜਾਂਦੇ ਨੇ, ਉਹ ਸਿਰਫ ਕੋਈ ਸਿੱਖਾਂ ਦੇ ਗੁਰੂ ਨੇ। ਗੁਰੂ ਸਾਹਿਬ ਬਾਬਾ ਨਾਨਕ ਜਗਤ ਗੁਰੂ ਨੇ, ਔਰ ਬਾਬਾ ਨਾਨਕ ਉਹ ਨੇ ਜਿਨ੍ਹਾਂ ਦੇ ਬਾਰੇ 47 ਤੋਂ ਪਹਿਲਾਂ ਮੁਸਲਮਾਨ ਵੀ ਗਾਉਂਦੇ ਫਿਰਦੇ ਸੀ, ਬਾਬਾ ਨਾਨਕ ਸ਼ਾਹ ਫਕੀਰ, ਸਿੱਖਾਂ ਦਾ ਗੁਰੂ, ਮੁਸਲਮਾਨਾਂ ਦਾ ਪੀਰ। ਸੋ ਬਾਬਾ ਨਾਨਕ ਸਾਰੇ ਜਗਤ ਦਾ ਹੈ। ਜਿਉਂ-ਜਿਉਂ ਜਗਤ ਅੱਗੇ ਵਧੇਗਾ, ਜਿਉਂ-ਜਿਉਂ ਜਗ ਖੋਜੇਗਾ, ਜਿਉਂ-ਜਿਉਂ ਲੋਕਾਂ ਤੇ ਜ਼ੁਲਮ ਹੋਣਗੇ, ਜਿਉਂ-ਜਿਉਂ ਦੁਨੀਆ ਦੇ ਵਿੱਚ ਹਮਾ ਹੰਕਾਰ ਨਾਲ ਭਰੀਆਂ ਹੋਈਆਂ ਸਰਕਾਰਾਂ ਲੋਕਾਂ ਦੇ ਜੀਵਨ ਦਾ ਹੱਕ ਖੋਣਗੀਆਂ, ਤੇ ਇਨਸਾਨੀਅਤ ਨੂੰ ਅਗਰ ਕਿਤੇ ਪਨਾਹ ਮਿਲੇਗੀ ਤੇ ਗੁਰੂ ਨਾਨਕ ਦੇ ਕੋਲ ਮਿਲੇਗੀ, ਹੋਰ ਕਿਤੇ ਨਹੀਂ ਮਿਲਣੀ। ਸੋ ਬੜੀ ਵਾਰੀ ਅਸੀਂ ਸੋਚਦੇ ਹਾਂ ਕਿ ਜਿਹੜੀ ਇਹ ਭਾਈਚਾਰੇ ਦੀ ਅਸੀਂ ਗੱਲ ਕਰਦੇ ਹਾਂ, ਗੁਰੂ ਨਾਨਕ ਜੀ ਤੇ ਭਾਈ ਮਰਦਾਨਾ ਜੀ, ਇਹ ਹੋਰ ਗੱਲ ਹੈ ਕਿ ਹੁਣ ਭਾਈ ਮਰਦਾਨੇ ਦੇ ਨਾਲ ਇੱਕ RSS ਨੇ ਤੇ ਜਨ ਸੰਘੀਆਂ ਨੇ ਇੱਕ ਬਾਲਾ ਵੀ ਜੋੜ ਦਿੱਤਾ। ਭਾਈ ਮਰਦਾਨੇ ਦੀ ਸਾਂਝ ਤੇ ਗੁਰੂ ਨਾਨਕ ਦੀ ਸਾਂਝ, ਪੰਜਵੇਂ ਪਾਤਸ਼ਾਹ ਦੀ ਸਾਂਝ ਤੇ ਸਾਈਂ ਮੀਆਂ ਮੀਰ ਦੀ ਸਾਂਝ, ਨਬੀ ਖਾਨ ਦੀ, ਗਨੀ ਖਾਨ ਦੀ ਤੇ 10ਵੇਂ ਪਾਤਸ਼ਾਹ ਦੀ ਸਾਂਝ। ਇਹ ਸਾਂਝ ਕਦੇ ਮੁੱਕਣੀ ਨਹੀਂ। ਅੱਜ ਦੇਖ ਲਓ, ਅਸੀਂ ਗੁਰੂ ਦੇ ਕ੍ਰਿਸ਼ਮੇ ਦੀ ਗੱਲ ਕਰਨੇ ਆ। ਉਹ ਦੋ ਨਿਊਕਲੀਅਰ ਸਟੇਟਸ ਜਿਹੜੀਆਂ ਕਸ਼ਮੀਰ ਦੇ ਮੁੱਦੇ ਤੇ ਇੱਕ ਦੂਸਰੇ ਦੀ ਅੱਖਾਂ 'ਚ ਅੱਖਾਂ ਪਾ ਕੇ ਖੜੀਆਂ ਸੀ, ਜੰਗ ਦੇ ਬਿਲਕੁਲ ਕਿਨਾਰੇ ਤੇ ਸੀ, ਜਿਹਦੇ ਨਾਲ ਦੁਨੀਆ ਤਬਾਹ ਹੋ ਜਾਂਦੀ, ਅਗਰ ਉਸ ਖਿੱਤੇ ਨੂੰ ਤਬਾਹੀ ਤੋਂ ਬਚਾਇਆ ਹੈ ਤੇ ਗੁਰੂ ਨਾਨਕ ਦੇ ਨਾਂ ਨੇ ਬਚਾਇਆ ਹੈ। ਗੁਰੂ ਨਾਨਕ ਦੇ ਨਾਂ ਤੇ ਬਣਨ ਵਾਲੇ ਉਲਾਂਘੇ ਨੇ ਬਚਾਇਆ ਹੈ। ਗੁਰੂ ਨਾਨਕ 550 ਸਾਲ ਪਹਿਲਾਂ ਵੀ ਇਨਸਾਨੀਅਤ ਨੂੰ ਜਿਸ ਰਾਹ ਤੇ ਲੈ ਕੇ ਟੁਰੇ ਸੀ, ਇਨਸਾਨਾਂ ਨੂੰ ਬਚਾਉਣ ਲਈ ਟੁਰੇ ਸੀ, ਅੱਜ 550 ਸਾਲ ਬਾਅਦ ਵੀ ਗੁਰੂ ਨਾਨਕ ਦਾ ਉਹ ਆਦੇਸ਼ ਔਰ ਗੁਰੂ ਨਾਨਕ ਦਾ ਉੱਥੇ ਹੋਣਾ ਅੱਜ ਫਿਰ ਇਨਸਾਨੀਅਤ ਨੂੰ ਬਚਾ ਗਿਆ ਹੈ। ਮੈਂ ਜਦੋਂ ਗੱਲ ਕਰਦਾ ਤਾਂ ਮੈਂ ਕਹਿੰਦਾ ਕਿ ਇੱਕ ਤੇ ਇਹ ਸਾਂਝਾਂ ਨੇ ਜਿਹੜੀਆਂ ਇਤਿਹਾਸ ਚੱਲਦੀਆਂ ਆਈਆਂ ਨੇ, ਪਰ ਸਿਧਾਂਤਕ ਤੌਰ ਤੇ ਇਹਨਾਂ ਦੋਵਾਂ ਧਰਮਾਂ ਦੀ ਅਗਰ ਨੇੜਤਾ ਦੇਖਣੀ ਹੋਵੇ, ਸਾਂਝ ਖੋਜਣੀ ਹੋਵੇ, ਤੇ ਸਾਨੂੰ ਜ਼ਿਆਦਾ ਦੂਰ ਜਾਣ ਦੀ ਲੋੜ ਨਹੀਂ। ਮੁਸਲਮਾਨ 5 ਵਕਤ ਨਮਾਜ਼ ਪੜ੍ਹਦੇ ਨੇ ਦਿਨ 'ਚ। ਉਹ ਜਿਹੜੀ ਨਮਾਜ਼ ਪੜ੍ਹਦੇ ਨੇ 5 ਵਾਰੀ, ਉਹਦੇ 'ਚ ਜੋ ਪੜ੍ਹਦੇ ਨੇ ਉਹਨੂੰ ਦੇਖ ਲਓ ਤੇ ਗੁਰੂ ਗ੍ਰੰਥ ਸਾਹਿਬ ਨੂੰ ਦੇਖ ਲਓ, ਮੈਨੂੰ ਫਰਕ ਨਜ਼ਰ ਨਹੀਂ ਆਉਂਦਾ। ਮੁਸਲਮਾਨ ਕੀ ਪੜ੍ਹਦੇ ਨੇ ਨਮਾਜ਼ 'ਚ? ਕੁਲ ਹੂ ਵੱਲਾਹੂ ਆਹਦ, ਕਹੋ ਰੱਬ ਇੱਕ ਹੈ। ਰਾਗ ਆਸਾ ਮੱਲਾ ਪਹਿਲਾ, ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ, ਏਕੋ ਹੈ। ਮੁਸਲਮਾਨ ਕਹਿੰਦੇ ਨੇ ਅੱਲਾਹੁ ਸਮਦ। ਰਾਗ ਬਸੰਤ ਮੱਲਾ ਪਹਿਲਾ, ਬੇਮੋਹਤਾਜ ਬੇਅੰਤ ਅਪਾਰਾ, ਸੱਚ ਸੱਚ ਪਤੱਜੇ ਕਰਨੇ ਹਾਰਾ।
ਮੁਸਲਮਾਨ ਨਮਾਜ਼ ਕਹਿੰਦੇ ਨੇ ਲਮ ਯਲਿਦ ਵ ਲਮ ਯੁਲਦ, ਵੀ ਰੱਬ ਨੂੰ ਕਿਸੇ ਨੇ ਨਹੀਂ ਜਨਮਿਆ। ਨਾ ਤਿਸ ਮਾਤ ਪਿਤਾ ਸਤ ਬੰਦਤ, ਨਾ ਤਿਸ ਕਾਮ ਨਾ ਨਾਰੀ। ਮੁਸਲਮਾਨ ਕਹਿੰਦੇ ਨੇ ਅੱਲਾਹੁ ਅਕਬਰ ਦਾ ਨਾਰਾ ਲਾਉਂਦੇ ਨੇ, ਗੁਰੂ ਗ੍ਰੰਥ ਸਾਹਿਬ ਸਭ ਤੇਰੀ ਵਡਿਆਈ ਦੀ ਗੱਲ ਕਰਦੇ ਹਨ। ਸੋ ਸਿਧਾਂਤਕ ਤੌਰ ਤੇ ਐਡੀ ਵੱਡੀ ਸਾਂਝ ਹੈ ਕਿ ਤੁਸੀਂ ਦੇਖੋ ਕਿ ਇਹਨਾਂ ਕੌਮਾਂ ਨੇ ਜਿਨ੍ਹਾਂ ਨੇ ਮੂਰਖਤਾ 'ਚ ਆ ਕੇ 47 'ਚ ਇੱਕ ਦੂਸਰੇ ਦਾ ਖੂਨ ਵਗਾਇਆ, ਜਿਨ੍ਹਾਂ ਨੇ ਇੱਕ ਦੂਸਰੇ ਨੂੰ ਕੱਟਿਆ ਵੱਢਿਆ, ਅੱਜ 75 ਸਾਲ ਦੇ ਬਾਅਦ ਅਗਰ ਇੱਕ ਦੂਸਰੇ ਨੂੰ ਜੱਫੀਆਂ ਪਾ ਰਹੀਆਂ ਨੇ, ਇੱਕ ਦੂਸਰੇ ਨੂੰ ਵੇਖ ਕੇ ਰੋ ਰਹੀਆਂ ਨੇ, ਤੇ ਉਹਦਾ ਕਾਰਨ ਗੁਰੂ ਸਾਹਿਬ ਖੁਦ ਨੇ, ਗੁਰੂ ਨਾਨਕ ਨੇ, ਜਿਨ੍ਹਾਂ ਨੇ ਕਰਤਾਰਪੁਰ ਦੀ ਧਰਤੀ ਤੇ ਹਲ ਵਾਇਆ ਹੈ ਔਰ ਉਹਦੇ ਵਿੱਚ ਪਿਆਰ ਦੀ, ਵਹਦਾਨੀਅਤ ਦੀ, ਇੱਕ ਓਂਕਾਰ ਦੀ, ਰੱਬ ਦੇ ਇੱਕ ਹੋਣ ਦੀ ਦਾ ਉਹ ਬੀਂ ਬੋਇਆ ਹੈ, ਜਿਹੜਾ ਅੱਜ ਇੱਕ ਦੂਸਰੇ ਨੂੰ ਵੱਢਣ ਕੱਟਣ ਵਾਲੀਆਂ ਕੌਮਾਂ ਨੂੰ ਫੇਰ ਇੱਕ ਦੂਸਰੇ ਦੇ ਨਾਲ ਜੋੜ ਗਿਆ ਹੈ। ਇਹ ਹੈ ਗੁਰੂ ਨਾਨਕ ਦਾ ਕ੍ਰਿਸ਼ਮਾ। ਹੁਣ ਬਹੁਤ ਸਾਰੇ ਲੋਕ ਗੁਰੂ ਸਾਹਿਬ ਨੂੰ ਸਿਰਫ ਇੱਕ ਧਾਰਮਿਕ ਆਗੂ ਦੇ ਤੌਰ ਤੇ ਲੈਂਦੇ ਨੇ ਕਿ ਗੁਰੂ ਸਾਹਿਬ ਇੱਕ ਧਰਮ ਦੇ ਆਗੂ ਨੇ, ਇਹ 'ਚ ਕੋਈ ਸ਼ੱਕ ਨਹੀਂ। ਪਰ ਗੁਰੂ ਸਾਹਿਬ ਦਾ ਨੂੰ ਦੇਖਣ ਦਾ ਇਹ ਜਿਹੜੀ ਹਵਾ ਏਡੀ ਤੇਜ਼ ਚੱਲ ਰਹੀ ਹੈ, ਬਾਬੇ ਨਾਨਕ ਦਾ ਜ਼ਿਕਰ ਹੋਵੇ ਤੇ ਹਰ ਸ਼ੈ ਨੂੰ ਉਤਸ਼ਾਹ ਆ ਜਾਂਦਾ। ਗੁਰੂ ਸਾਹਿਬ ਦੇ ਬਾਰੇ ਜਦ ਮੈਂ ਗੱਲ ਕਰਦਾ ਹਾਂ ਤੇ ਮੈਨੂੰ ਗੁਰੂ ਸਾਹਿਬ ਜਿਹੜੀ ਮੈਂ ਗੱਲ ਕਹੀ ਨਾ ਕਿ ਗੁਰੂ ਨਾਨਕ ਸਾਹਿਬ ਵਰਗਾ ਨਾ ਪਹਿਲਾਂ ਸੀ ਤੇ ਨਾ ਕੋਈ ਬਾਅਦ 'ਚ ਹੋਣਾ, ਉਹ ਮੈਂ ਇਸ ਵਾਸਤੇ ਨਹੀਂ ਕਿਹਾ। ਕਈ ਲੋਕ ਜਿਹੜੇ ਲਫ਼ਜ਼ਾਂ ਨਾਲ ਖੇਡਦੇ ਆ, ਉਹਨਾਂ ਨੂੰ ਆਦਤ ਹੁੰਦੀ ਆ ਕਿ ਲੋਕਾਂ ਨੂੰ ਵਡਿਆਣਾ। ਇਹ ਗੱਲ ਮੈਂ ਪੂਰੇ ਈਮਾਨ ਦੇ ਨਾਲ, ਪੂਰੀ ਜੁਰਤ ਦੇ ਨਾਲ ਸੋਚ ਕੇ ਪਰਖ ਕੇ ਕਰ ਰਿਹਾ। ਕਿਉਂ ਕਰ ਰਿਹਾ? ਪਹਿਲਾਂ ਵੀ ਜਿਹੜੇ ਧਾਰਮਿਕ ਆਗੂ ਨੇ ਦੁਨੀਆ ਤੇ ਆਏ, ਮੁਹੰਮਦ ਸਾਹਿਬ ਆਏ, ਇਬਰਾਹੀਮ ਆਇਆ, ਜਿਹਨੂੰ ਇਬਰਾਹਿਮਿਕ ਪ੍ਰੋਫਿਟਸ ਦਾ ਸਭ ਤੋਂ ਮੋਢੀ ਸਮਝਿਆ ਜਾਂਦਾ ਹੈ, ਜੀਸਸ ਕ੍ਰਾਈਸਟ ਆਇਆ। ਪਰ ਗੁਰੂ ਨਾਨਕ ਦਾ ਕ੍ਰਿਸ਼ਮਾ ਕੀ ਹੈ? ਗੁਰੂ ਨਾਨਕ ਨਵੇਕਲੇ ਕਿਉਂ ਹਨ? ਕਿਉਂ ਮੈਂ ਕਿਹਾ ਕਿ ਨਾ ਉਹਨਾਂ ਵਰਗਾ ਕੋਈ ਆਉਣਾ ਨਾ ਆਵੇਗਾ? ਇਸ ਵਾਸਤੇ ਕਿ ਜਿਹੜੇ ਪਹਿਲੇ ਆਉਣ ਵਾਲੇ ਸੀ ਉਹਨਾਂ ਦੇ ਬਾਰੇ ਲੋਕਾਂ ਨੇ ਕਈ ਤਰ੍ਹਾਂ ਦੀਆਂ ਕਥਾ, ਕਈ ਤਰ੍ਹਾਂ ਦੀਆਂ ਕਹਾਣੀਆਂ ਘੜੀਆਂ। ਜੀਸਸ ਦੇ ਬਾਰੇ ਕਿਹਾ ਕਿ ਵਾਈਜ਼ ਮੈਨ ਸੌ ਦਾ ਸਟਾਰ। ਮੁਹੰਮਦ ਸਾਹਿਬ ਨੇ ਆਪਣੀ ਜਿਹੜੀ ਸਪਿਰਿਚੁਅਲ ਅਥਾਰਟੀ ਹੈ ਉਹ ਇਸ ਚੀਜ਼ ਦੇ ਉੱਤੇ ਕਾਇਮ ਕੀਤੀ ਕਿ ਉਹਨਾਂ ਦਾ ਜਾ ਕੇ ਜਿਹੜਾ ਖੂਨ ਹੈ ਉਹ ਇਬਰਾਹੀਮ ਨਾਲ ਮਿਲਦਾ, ਪ੍ਰੋਫਿਟ ਇਬਰਾਹਿਮ ਦੇ ਨਾਲ ਜਾ ਕੇ ਜੁੜਦਾ। ਪਰ ਗੁਰੂ ਨਾਨਕ ਇੱਕ ਰੱਬ ਦਾ ਵਾਹਿਦ ਰਾਹਬਰ ਹੈ, ਜਿਹੜਾ ਆਮ ਘਰ ਦੇ ਵਿੱਚ ਜੰਮਦਾ, ਪੰਜਾਬ ਦੇ ਇੱਕ ਆਮ ਘਰ 'ਚ ਜੰਮਦਾ। ਉਸ ਘਰ 'ਚ, ਉਸ ਸਮਾਜ ਦੇ ਵਿੱਚ ਗੁਰੂ ਸਾਹਿਬ ਦਾ ਪ੍ਰਕਾਸ਼ ਹੁੰਦਾ, ਜਿਹਦੇ ਵਿੱਚ ਕਰਮਕਾਂਡ ਹੈ, ਜਿੱਥੇ ਜ਼ਨਾਨੀਆਂ ਦਾ ਕੋਈ ਹੱਕ ਨਹੀਂ, ਜਿੱਥੇ ਜ਼ਨਾਨੀਆਂ ਨੂੰ ਇਨਸਾਨ ਨਹੀਂ ਸਮਝਿਆ ਜਾਂਦਾ, ਜਿੱਥੇ ਛੂਤ ਛਾਤ ਹੈ, ਜਿੱਥੇ ਜ਼ਾਤ ਪਾਤ ਹੈ। ਪਰ ਉਹ ਪ੍ਰਕਾਸ਼ ਗੁਰੂ ਨਾਨਕ ਦਾ ਦੁਨੀਆ ਦਾ ਪੂਰੇ ਦਾ ਪੂਰਾ ਕਨਸੈਪਟ, ਦੁਨੀਆ ਦੇ ਵਿੱਚ ਇਨਸਾਨਾਂ ਨੇ ਕਿਸ ਤਰ੍ਹਾਂ ਵਿਚਰਨਾ ਹੈ, ਇਨਸਾਨਾਂ ਦੇ ਇਨਸਾਨਾਂ ਨਾਲ ਤਾਲੁਕ ਕਿਸ ਤਰ੍ਹਾਂ ਹੋਣੇ ਨੇ, ਉਹ ਇਸ ਪ੍ਰਕਾਸ਼ ਨਾਲ ਬਦਲ ਜਾਂਦੇ ਨੇ। ਅੱਜ ਅਸੀਂ ਤੇ ਗੱਲ ਕਰਦੇ ਹਾਂ, ਡਰ ਜਾਂਦੇ ਹਾਂ ਨਾ, ਆਪਣੇ ਘਰ ਦੇ ਖਿਲਾਫ ਜਾਣਾ ਬਹੁਤ ਔਖਾ ਹੁੰਦਾ, ਘਰ ਵਾਲਿਆਂ ਦੇ ਖਿਲਾਫ। ਗੁਰੂ ਨਾਨਕ ਉਹ ਹੈ ਜਿਹੜਾ ਬਾਲ ਏ ਤੇ ਜਨੇਊ ਨਹੀਂ ਪਾਉਂਦਾ। ਉਹ ਸਮਾਜ 'ਚ ਜੰਮਦਾ ਜਿੱਥੇ ਔਰਤ ਦਾ ਕੋਈ ਥਾਂ ਨਹੀਂ, ਜਿੱਥੇ ਜ਼ਨਾਨੀ ਨੂੰ ਇਨਸਾਨ ਤੋਂ ਕੋਈ ਘੱਟ ਦਰਜਾ ਦਿੱਤਾ ਜਾਂਦਾ। ਪਰ ਉਹ ਬਾਬਾ ਨਾਨਕ ਜ਼ਨਾਨੀਆਂ ਨੂੰ ਉਹ ਥਾਂ ਦੇ ਕੇ ਗਿਆ, ਭੰਡ ਨਿੰਮੀਏ ਭੰਡ ਜੰਮੀਏ। ਉਹ ਕੌਮ ਉਸ ਕੌਮ ਦੇ ਘਰ ਜੰਮਦਾ ਜਿੱਥੇ ਛੂਤ ਛਾਤ ਦੀ ਗੱਲ ਹੈ, ਜਿੱਥੇ ਜ਼ਾਤ ਪਾਤ ਦੀ ਗੱਲ ਹੈ। ਇਹ ਬਾਬਾ ਨਾਨਕ ਹੈ ਜਿਹੜਾ ਕਿਹਾ ਜਾਂਦਾ ਨੀਚਾ ਅੰਦਰ ਨੀਚ ਜਾਤ। ਸੋ ਇਸ ਤੋਂ ਵੱਡਾ ਰੈਵੋਲੂਸ਼ਨ ਕੀ ਹੋਏਗਾ? ਅਸੀਂ ਅੱਜ ਬਹੁਤ ਸਾਰੇ ਇੱਥੇ ਅੱਜ 21ਵੀਂ ਸਦੀ ਦੇ ਵਿੱਚ ਹਿਊਮਨ ਰਾਈਟਸ ਦੀ ਗੱਲ ਕਰਦੇ ਹਾਂ, ਲੋਕਾਂ ਦੀ ਲੱਤਾਂ ਕੰਬ ਜਾਂਦੀਆਂ। 100 ਬੰਦਾ ਆਪਣਾ ਸੋਚਦਾ ਮੇਰਾ ਸਵਾਰਥ ਕਿਹਦੇ 'ਚ ਆ। ਵੱਡੇ ਵੱਡੇ ਲੀਡਰ ਜਦੋਂ ਹਿਊਮਨ ਰਾਈਟਸ ਦੀ ਗੱਲ ਕਰਨ ਲੱਗਦੇ ਆ, ਲੋਕਾਈ ਦੇ ਹੋਣ ਵਾਲੇ ਜ਼ੁਲਮ ਦੀ ਗੱਲ ਕਰਨ ਲੱਗਦੇ ਆ, ਤੇ ਉਹਨਾਂ ਦੀਆਂ ਲੱਤਾਂ ਕੰਬੀ ਜਾਂਦੀਆਂ ਕਿ ਸਾਡੇ ਨਾਲ ਪਤਾ ਨਹੀਂ ਕੀ ਹੋ ਜਾਣਾ। ਉਹ ਕਈ ਅੱਜ ਕੱਲ੍ਹ ਜਿਹੜੇ ਕਰਮਕਾਂਡ 'ਚ ਪਏ ਹੋਏ ਸਿੱਖ ਸੰਗਤਾਂ, ਉਹ ਜਿੰਨੀਆਂ ਗੁਰੂ ਸਾਹਿਬ ਦੇ ਸਮਾਗਮ ਕਰ ਰਹੀਆਂ, ਉਹੀ ਕਹਿ ਰਹੀਆਂ ਵੀ ਅਸੀਂ ਅਮਨ ਦੀ ਗੱਲ ਕਰ ਰਹੇ ਹਾਂ, ਅਸੀਂ ਇਹ ਤਾਂ ਹੈ ਜੀ ਪੀਸਫੁਲ ਧਰਮ ਆ, ਇਹ ਕੋਈ ਰੈਵੋਲੂਸ਼ਨਰੀ ਧਰਮ ਨਹੀਂ ਆ। ਉਹ ਕਈ ਵਾਰ ਜਦੋਂ ਖਾਲਿਸਤਾਨ ਦੀ ਗੱਲ ਕਹਿੰਦਾ, ਉਹ ਕਹਿੰਦੇ ਵੀ ਅਸੀਂ ਤੇ ਪਹਿਲੇ ਪਾਤਸ਼ਾਹ ਦੇ ਸਿੱਖ ਹਾਂ। ਵੀ ਪਹਿਲੇ ਪਾਤਸ਼ਾਹ ਤੇ 10ਵੇਂ ਪਾਤਸ਼ਾਹ ਦੇ ਕੋਈ ਵੱਖੋ ਵੱਖ ਆ? ਪਹਿਲੇ ਪਾਤਸ਼ਾਹ 'ਚ ਜਿੰਨੀ ਜੁਰਤ ਸੀ ਇਨਸਾਨਾਂ 'ਚ ਮੈਂ ਕਿਸੇ 'ਚ ਨਹੀਂ ਦੇਖੀ। ਬਾਬਰ ਦੀ ਗੱਲ ਤੇ ਬਾਅਦ 'ਚ,
ਗੁਰੂ ਸਾਹਿਬ ਜਿਸ ਤਰ੍ਹਾਂ ਆਪਣੇ ਜ਼ਮਾਨੇ ਦੇ ਲੋਧੀ ਹੁਕਮਰਾਨਾਂ ਨੂੰ ਲਲਕਾਰਦੇ ਨੇ, ਜਿਹੜਾ ਬਾਬਾ ਜੀ ਨੇ ਕਿਹਾ ਨਾ, ਕਿਉਂਕਿ ਅਸੀਂ ਜਿਹੜੇ ਕਥਾਵਾਚਕ ਨੇ ਉਹ ਇੱਕ ਕਥਾ ਜੀ ਸੁਣਾ ਦਿੰਦੇ ਬਾਬਾ ਜੀ ਦੇ ਬਾਰੇ, ਨਾ ਅਸਾਂ ਖੋਜਿਆ, ਨਾ ਬਾਬੇ ਦੇ ਸਮੇਂ ਨੂੰ ਜਾਣਨ ਦੀ ਕੋਸ਼ਿਸ਼ ਕੀਤੀ, ਨਾ ਦੇਖਿਆ ਕਿ ਬਾਬਾ ਜਿਸ ਸਮੇਂ 'ਚ ਪੈਦਾ ਹੋਇਆ, ਜਿਸ ਸਮੇਂ ਬਾਬਾ ਜੀ ਦਾ ਪ੍ਰਕਾਸ਼ ਹੋਇਆ, ਉਹ ਸਮਾਂ ਹੈ ਕੀ ਸੀ। ਜਿਹੜਾ ਬਾਬਾ ਜੀ ਨੇ ਕਿਹਾ ਨਾ, ਕਲ ਕਾਤੀ ਰਾਜੇ ਕਾ ਸਾਈ ਔਰ ਟੋਪੀ ਲੈਂਦੇ ਬਾਮਰੇ, ਇਹ ਲੋਧੀ ਹੁਕਮਰਾਨਾਂ ਨੂੰ ਡਾਇਰੈਕਟ ਚੈਲੰਜ ਹੈ। ਕਿਉਂਕਿ ਜਦੋਂ ਇਬਰਾਹੀਮ ਲੋਧੀ ਹਿੰਦੁਸਤਾਨ ਦੇ ਤਖਤ ਤੇ ਬਹਿੰਦਾ ਤੇ ਸਭ ਤੋਂ ਪਹਿਲਾਂ ਆਪਣੇ ਭਰਾ ਦਾ ਕਤਲ ਕਰਾਂਦਾ। ਜਿਹੜਾ ਟੋਪੀ ਲੈਂਦੇ ਬਾਮਰੇ ਵਾਲੀ ਗੱਲ ਹੈ ਉਹ ਇਹ ਹੈ ਕਿ ਉਹਦਾ ਸਿਪੇ ਸਾਲਾਰ, ਉਹਦੀਆਂ ਫੌਜਾਂ ਦਾ ਜਰਨੈਲ, ਲੋਧੀ ਸਰਦਾਰਾਂ 'ਚੋਂ ਸਭ ਤੋਂ ਉੱਚਾ, ਉਹਨੂੰ ਉਹ ਖੂਹ 'ਚ ਸਟਾ ਦਿੰਦਾ ਔਰ ਉਹਦੇ ਭਰਾ ਨੂੰ ਉਹਦਾ ਟਾਈਟਲ ਆਜ਼ਮ ਸ਼ਬਾਨੀ ਖਾਨ ਦਿੰਦਾ, ਜਿਹੜਾ ਉਹ ਐਕਸੈਪਟ ਕਰ ਲੈਂਦਾ। ਸੋ ਗੁਰੂ ਸਾਹਿਬ ਨੇ ਸਭ ਤੋਂ ਪਹਿਲਾਂ ਆਪਣੇ ਜ਼ਮਾਨੇ ਦੇ ਹੁਕਮਰਾਨਾਂ ਨੂੰ, ਲੋਧੀਆਂ ਨੂੰ ਲਲਕਾਰਿਆ। ਅੱਜ ਸਾਡੇ 'ਚ ਇੰਨੀ ਜੁਰਤ ਨਹੀਂ ਹੈ। ਉਹ ਬਾਬਾ ਕਿੰਨੀ ਜੁਰਤ ਵਾਲਾ ਸੀ, ਜਿਹੜਾ ਉਸ ਵੇਲੇ ਦੇ ਪ੍ਰਸ਼ਾਸਨ ਨੂੰ, ਉਸ ਵਕਤ ਦੇ ਰਾਜ ਕਰਨ ਵਾਲਿਆਂ ਦੀ ਅੱਖ 'ਚ ਅੱਖ ਕਰ ਪਾ ਕੇ ਗੱਲ ਕਰਦਾ ਹੈ। ਫਿਰ ਅਸੀਂ ਜਿਹੜੀ ਬਾਬਰ ਦੀ ਬਾਣੀ, ਬਾਬਰ ਬਾਣੀ ਜਿਹਨੂੰ ਅਸੀਂ ਕਹਿੰਦੇ ਹਾਂ, ਜਿਹਦੇ ਵਿੱਚ ਗੁਰੂ ਸਾਹਿਬ ਨੇ ਆਮ ਬੰਦੇ ਦੀ ਗੱਲ ਕੀਤੀ ਹੈ, ਉੱਤੇ ਹੋਣ ਵਾਲੇ ਜ਼ੁਲਮਾਂ ਦੀ ਗੱਲ ਕੀਤੀ ਹੈ। ਪਾਪ ਦੀ ਜੰਜ ਲੈ ਕੇ ਕਾਬਲੂ ਤਾਇਆ, ਜੋਰੀ ਮੰਗੇ ਦਾਨ ਮੇ ਲਾ ਲੋ। ਹੁਣ ਤੁਸੀਂ ਇਹ ਦੇਖੋ ਕਿ ਬਾਬੇ ਦਾ ਸਟੇਟਸ ਕੀ ਹੈ ਇਤਿਹਾਸ ਦੇ ਵਿੱਚ। ਜਿਹੜੇ ਇੱਕ ਪਾਸੇ ਇੱਕ ਖਾਸ ਕੌਮ, ਜਿਹਦੇ ਲੋਕਾਂ ਨੇ, ਜਿਹਦੇ ਚੰਦੂ ਮੱਲਾ ਨੇ ਜਾ ਕੇ ਬਾਬਰ ਨੂੰ, ਜਿਸ ਵੇਲੇ ਉਹ ਕਾਬਲ 'ਚ ਬੈਠਾ ਸੀ, ਉਹਨੂੰ ਕਿਹਾ ਵੀ ਤੂੰ ਹਿੰਦੁਸਤਾਨ ਤੇ ਹਮਲਾ ਕਰ। ਉਹਨੇ ਬਾਅਦ ਦੇ ਵਿੱਚ ਹਿੰਦੂ ਮੱਲ ਦਾ ਖਿਤਾਬ ਦਿੱਤਾ। ਦੂਸਰੇ ਪਾਸੇ ਸਿਕੰਦਰ ਲੋਧੀ, ਪੰਜਾਬ ਦਾ ਹੁਕਮਰਾਨ, ਬਾਬਰ ਨੂੰ ਕਹਿ ਰਿਹਾ ਹਮਲਾ ਕਰ। ਉਸ ਵੇਲੇ ਆਮ ਬੰਦੇ ਦਾ ਰੋਣ ਵਾਲਾ ਕੋਈ ਨਹੀਂ। ਉਸ ਵੇਲੇ ਆਮ ਬੰਦੇ ਦਾ ਅਗਰ ਰੋਣਾ ਰੋਇਆ ਹੈ ਤੇ ਉਹ ਸਿਰਫ ਗੁਰੂ ਨਾਨਕ ਨੇ ਰੋਇਆ ਹੈ। ਆਮ ਬੰਦੇ ਦੀ ਗੱਲ ਨਾ ਕਿਸੇ ਹਿਸਟੋਰੀਅਨ ਨੇ ਕੀਤੀ ਹੈ, ਨਾ ਆਮ ਬੰਦੇ ਦਾ ਰੋਣਾ ਕਿਸੇ ਹੋਰ ਨੇ ਰੋਇਆ ਹੈ ਤੇ ਗੁਰੂ ਨਾਨਕ ਨੇ ਰੋਇਆ ਹੈ। ਆਮ ਬੰਦੇ ਦੀ ਹਾਲਾਤਾਂ ਦਾ ਅਗਰ ਪਤਾ ਕਰਨਾ ਹੋਵੇ ਉਸ ਸਮੇਂ, ਤੇ ਉਹ ਸਿਰਫ ਬਾਬਰ ਬਾਣੀ ਪੜ੍ਹ ਕੇ ਪਤਾ ਚੱਲਦਾ। ਬਾਕੀ ਤੇ ਸਾਰੇ ਜਿਹੜੇ ਆ ਰਾਜੇ ਮਹਾਰਾਜਿਆਂ ਦੀ ਵਡਿਆਈਆਂ 'ਚ ਲੱਗੇ ਰਹਿੰਦੇ ਨੇ। ਇੱਕ ਜਿਹੜੀ ਬਾਬਾ ਜੀ ਦੀ ਸਭ ਤੋਂ ਵੱਡੀ ਜਿਹੜੀ ਸਾਨੂੰ ਦੇਣ ਹੈ ਕਿ ਉਹ ਸਮਾਜ ਜਿਹੜਾ ਜਾਤੀਵਾਦ 'ਚ ਸਦੀਆਂ ਤੋਂ ਗਵਾਚਾ, ਜਿਹੜਾ इकबाल ने किया ना, आश्कार उसने किया जो जिंदगी का राज था, हिंद को सिर्फ ख्याली फलसफे पर नाज था। वो इस तरफ इशारा है। वो समाज ਜਿਹੜਾ ਜਾਤੀਵਾਦ 'ਚ ਵੰਡਿਆ ਹੋਇਆ। ਦੂਸਰੇ ਪਾਸੇ ਉਸ ਵਕਤ ਮੁਸਲਮਾਨਾਂ ਦਾ ਸਮਾਜ, ਉਹ ਸਮਾਜ ਜਿਸ ਕਲਾਸ ਹੈ, ਕੋਈ ਕਹਿੰਦਾ ਕਿ ਮੈਂ ਤੁਰਕ ਹਾਂ, ਕੋਈ ਕਹਿੰਦਾ ਮੈਂ ਅਫਗਾਨ ਹਾਂ। ਉਸ ਸਮਾਜ ਅਗਰ ਆਮ ਬੰਦੇ ਦੀ ਜਾਤੀਵਾਦ ਤੋਂ ਉੱਠ ਕੇ ਮਨੁੱਖਤਾ ਦੀ ਗੱਲ ਅਗਰ ਕਿਸੇ ਨੇ ਕੀਤੀ ਹੈ ਤੇ ਉਹ ਬਾਬਾ ਜੀ ਨੇ ਕੀਤੀ ਹੈ, ਨਾ ਕਿ ਕਿਸੇ ਹੋਰ ਨੇ। ਹੁਣ ਇਹ ਸਾਰੀਆਂ ਗੱਲਾਂ ਤਾਂ ਅਸਾਂ ਬਾਬੇ ਦੇ ਬਾਰੇ ਕੀਤੀਆਂ ਕਿ ਬਾਬਾ ਜੀ ਦਾ ਇਹ ਸਟੇਚਰ ਹੈ, ਬਾਬਾ ਜੀ ਦਾ ਇਹ ਸਟੇਟਸ ਹੈ। ਪਰ ਕਦੇ ਅਸਾਂ ਇਹ ਵਿਚਾਰਿਆ ਕਿ ਬਾਬੇ ਨੂੰ ਯਾਦ ਕਰਨ ਦਾ, ਬਾਬੇ ਨੂੰ ਟ੍ਰਿਬਿਊਟ ਦੇਣ ਦਾ ਸਭ ਤੋਂ ਵੱਡਾ ਤਰੀਕਾ ਕੀ ਹੈ? ਅਸਾਂ ਬਾਬੇ ਦੀ ਵਿਰਾਸਤ ਤਾਂ ਸਾਂਭ ਲਈ ਹੈ। ਅੱਜ ਕਰਤਾਰਪੁਰ ਸਾਹਿਬ ਦੇ ਵਿੱਚ ਲਾਂਘਾ ਵੀ ਖੁੱਲ ਗਿਆ, ਬਾਬਾ ਜੀ ਦੇ ਨਾਂ ਦਾ ਗੁਰਦੁਆਰਾ ਵੀ ਉਸਾਰਿਆ ਗਿਆ। ਪਰ ਬਾਬੇ ਦੀ ਜਿਹੜੀ ਦੂਸਰੀ ਵਿਰਾਸਤ ਹੈ, ਜਿਹੜੀ ਸੋਚ ਦੀ ਵਿਰਾਸਤ ਹੈ, ਜਿਹੜੀ ਫਿਕਰ ਦੀ ਵਿਰਾਸਤ ਹੈ, ਜਿਹੜੀ ਇਲਮ ਦੀ ਵਿਰਾਸਤ ਹੈ, ਜਿਹੜੀ ਅਕਲ ਦੀ ਵਿਰਾਸਤ ਹੈ, ਜਿਹੜੀ ਇਨਸਾਨਾਂ ਦੀ ਸੇਵਾ ਦੀ ਵਿਰਾਸਤ ਹੈ, ਕਿ ਅਸੀਂ ਉਹਨੂੰ ਸਾਂਭ ਪਾਏ ਹਾਂ? ਇਹ ਸੋਚਣ ਦੀ ਗੱਲ ਹੈ। ਮੈਂ ਆਮ ਤੌਰ ਤੇ ਪ੍ਰਚਾਰਕ ਜਿਹੜੇ ਨੇ ਉਹ ਜਜ਼ਬਾਤੀ ਦੀਆਂ ਤਕਰੀਰਾਂ ਕਰਕੇ, ਕਿਸੇ ਕਹਾਣੀਆਂ ਸੁਣਾ ਕੇ, ਜਕਾਰੇ ਛਡਾ ਕੇ ਚਲੇ ਜਾਂਦੇ ਨੇ। ਅੱਜ ਮੈਂ ਕੁਝ ਗੱਲਾਂ ਸੰਗਤ ਦੇ ਸਾਹਮਣੇ ਰੱਖਣਾ ਚਾਹੁੰਦਾ। ਜੇ ਪਸੰਦ ਨਾ ਹੋਣ, ਥੋੜੀਆਂ ਮਾੜੀਆਂ ਲੱਗਣ, ਤੇ ਮੈਂ ਪਹਿਲਾਂ ਹੀ ਮਾਫੀ ਮੰਗ ਲੈਣਾ। ਪਰ ਮੇਰਾ ਬਾਬੇ ਦੇ ਬਾਰੇ ਇੱਕ ਪਿਆਰ ਹੈ, ਇੱਕ ਪ੍ਰੇਮ ਹੈ। ਇਸ ਵਾਸਤੇ ਮੈਂ ਜਿੱਥੇ ਵੀ ਜਾਂਦਾ ਵਾਂ, ਮੈਂ ਸ਼ਾਇਦ ਥੋੜੇ ਦੂਸਰੇ ਤਰੀਕੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਨਾ, ਜਿਹੜੀ ਮੇਰੇ ਦਿਲ ਦੀ ਆਵਾਜ਼ ਹੁੰਦੀ ਹੈ। ਅਸੀਂ ਇੱਕ ਪਾਸੇ ਤਾਂ ਕਹੀ ਜਾਂਦੇ ਹਾਂ ਕਿ ਅਸੀਂ ਗੁਰੂ ਨਾਨਕ ਦੇ ਸਿੱਖ ਹਾਂ। ਇੱਕ ਪਾਸੇ ਉਹ ਗੁਰੂ ਨਾਨਕ ਜਿਹਨੇ ਜਾਤੀਵਾਦ ਦਾ ਵਿਰੋਧ ਕੀਤਾ, ਦੂਸਰੇ ਪਾਸੇ ਅੱਜ ਵੀ ਇਹ ਛੀਂਬਿਆਂ ਦੇ ਗੁਰਦੁਆਰੇ, ਇਹ ਫਲਾਣੀ ਜ਼ਾਤ ਦਾ ਗੁਰਦੁਆਰਾ, ਇਹ ਕਿੱਥੋਂ ਆ ਗਏ? ਇਹ ਜਿਹੜੇ ਲੋਕ ਕਹਿੰਦੇ ਨੇ ਕਿ ਇਹ ਛੂਤ-ਛਾਤ ਕਿੱਥੇ ਗਈ? ਛੂਤ-ਛਾਤ ਤਾਂ ਉੱਥੇ ਪਈ ਆ। ਜੇ ਸਭ ਤੋਂ ਵੱਡਾ ਜਿਹੜਾ ਸਿੱਖੀ ਨੂੰ ਨੁਕਸਾਨ ਹੋਇਆ ਹੈ ਗੁਰੂ ਦੇ ਸਿਧਾਂਤ ਤੇ ਨਾ ਟੁਰਨ ਦਾ, ਉਹ ਇਹ ਹੋਇਆ ਹੈ ਕਿ ਦਲਿਤ ਵਰਗ
ਜਿਹੜਾ ਸਿੱਖੀ ਦਾ ਬਹੁਤ ਵੱਡਾ ਹਿੱਸਾ ਬਣ ਸਕਦਾ ਸੀ, ਅੱਜ ਉੱਥੇ ਜਿਹੜੇ ਛਾਲਾ ਮਾਰਦੇ ਆ ਉਹ ਆਪਣੀ ਵੱਡੀ ਸੰਖਿਆ, ਆਪਣੀ ਵੱਡੀ ਗਿਣਤੀ ਦੀ ਵਜ੍ਹਾ ਤੋਂ ਮਾਰਦੇ ਨੇ। ਅਗਰ ਅਸਾਂ ਦਲਿਤਾਂ ਨੂੰ ਗੁਰੂ ਸਾਹਿਬ ਦੇ ਸਿਧਾਂਤ ਦੇ ਨਾਲ ਜੋੜ ਕੇ ਨਾਲ ਲਾਇਆ ਹੁੰਦਾ ਤੇ ਅੱਜ ਸਿੱਖਾਂ ਦੀ ਸੰਖਿਆ ਕਿਤਲੇ ਵੱਡੀ ਹੁੰਦੀ। ਸੋ ਜੇ ਅਸਾਂ ਅੱਜ ਵੀ ਜਾਤਾਂ ਵਾਤਾਂ 'ਚ ਵੰਡਿਆ ਰਹਿਣਾ ਤੇ ਅਸੀਂ ਗੁਰੂ ਦੇ ਸਿਧਾਂਤ ਤੇ ਕਿੰਨਾ ਕੁ ਪਹਿਰਾ ਦੇ ਰਹੇ ਹਾਂ। ਗੁਰੂ ਨਾਨਕ ਉਹ ਹੈ ਜਿਹੜਾ ਕਹਿੰਦਾ ਭੰਡ ਨਿੰਮੀਏ ਭੰਡ ਜੰਮੀਏ, ਪਰ ਅੱਜ ਪੰਜਾਬ ਦੀ ਹਾਲਤ ਇਹ ਹੈ ਕਿ ਸਭ ਤੋਂ ਜ਼ਿਆਦਾ ਭਰੂਣ ਹੱਤਿਆ ਉੱਥੇ ਹੋ ਰਹੀ ਹੈ। ਧੀਆਂ ਨੂੰ ਜੰਮਣ ਤੋਂ ਪਹਿਲਾਂ ਕੁੱਖਾਂ 'ਚ ਮਾਰਿਆ ਜਾ ਰਿਹਾ ਹੈ। ਇਹ ਗੁਰੂ ਦਾ ਸਿਧਾਂਤ ਨਹੀਂ। ਗੁਰੂ ਨੂੰ ਟ੍ਰਿਬਿਊਟ ਦੇਣਾ ਤੇ ਇਹਨਾਂ ਧੀਆਂ ਨੂੰ ਉਹੀ ਦਰਜਾ ਦੇਣਾ ਪਏਗਾ ਜਿਹੜਾ ਬਾਬਾ ਨਾਨਕ ਦੇ ਕੇ ਗਿਆ, ਜਿਹੜਾ ਇਹਨਾਂ ਨੂੰ ਆਮ ਸਧਾਰਨ ਜ਼ਨਾਨੀਆਂ ਤੋਂ ਚੁੱਕ ਕੇ ਤੇ ਉਹ ਇਸ ਪੰਥ ਦੀਆਂ ਕੌਰਾਂ ਬਣਾ ਕੇ ਗਿਆ। ਇਹਨਾਂ ਨੂੰ ਉਹ ਦਰਜਾ ਦਿਓ, ਤਾਂ ਹੀ ਤੁਸੀਂ ਬਾਬੇ ਦੇ ਰਾਹ ਤੇ ਟੁਰ ਸਕਦੇ ਹੋ। ਇੱਕ ਹੋਰ ਗੱਲ ਇਹ ਹੈ ਕਿ ਮੈਂ ਬਾਬਾ ਜੀ ਦੇ ਜਦ ਦੇਖਦਾ ਪੋਰਟਰੇਟ, ਉਹ ਇੱਕ ਅਜੀਬ ਤਰ੍ਹਾਂ ਦੇ, ਉਹ ਪਤਾ ਨਹੀਂ ਕਿਹਦੇ ਬਣਾਏ ਨੇ, ਕਿਹਨੇ ਸੋਚਿਆ ਵੀ ਬਾਬਾ ਜੀ ਇਦਾਂ ਦੇ ਹੋਣਗੇ। ਇੱਕ ਭਗਵਾਂ ਜਿਹਾ ਚੋਲਾ, ਸਿਰ ਦੇ ਉੱਤੇ ਇੱਕ ਕੇਸਰੀ ਜਿਹਾ ਦਮਾਲਾ, ਗਲ ਦੇ ਵਿੱਚ ਮਾਲਾ, ਵੱਡੀਆਂ ਵੱਡੀਆਂ ਪਿੰਨੀਆਂ। ਇਹ ਕੀ ਹੈ ਜੀ? ਇਹ ਗੁਰੂ ਨਾਨਕ ਮਹਾਰਾਜ ਦੀ ਛਬੀ ਹੈ। ਇਹ ਸੋਭਾ ਸਿੰਘ ਦੀ ਛਬੀ ਹੋ ਸਕਦੀ ਹੈ, ਉਹਦੇ ਮਨ ਦਾ ਵਿਚਾਰ ਹੋ ਸਕਦਾ, ਪਰ ਉਹ ਬਾਬਾ ਜਿਨੇ 28,000 ਮੀਲ ਟੁਰ ਕੇ ਦੁਨੀਆ ਦੇ ਗਾਈ ਹੋਵੇ, ਉਹਦੀਆਂ ਏਡੀਆਂ ਵੱਡੀਆਂ ਪਿੰਨੀਆਂ ਹੋਣੀਆਂ। ਉਹ ਇਦਾਂ ਲੱਗਦਾ ਬਾਬਾ ਜੀ ਨੂੰ ਦੇਖ ਕੇ, ਜਿਹੜੇ ਉਹਨਾਂ ਦੇ ਇਹ ਪੋਰਟਰੇਟ ਜੇ ਬਣੇ ਆ, ਵੀ ਬਾਬਾ ਜੀ 24 ਘੰਟੇ ਬਹਿ ਕੇ ਬਸ ਰਬਾਬ ਸੁਣਦੇ ਹੋਣੇ। ਉਹ ਬਾਬਾ ਜਿਹੜਾ ਕਿਰਤ ਕਰਦਾ ਰਿਹਾ, ਜਿਹੜਾ ਕਰਤਾਰਪੁਰ ਦੀ ਧਰਤੀ ਤੇ ਖੇਤੀਬਾੜੀ ਕਰਦਾ ਰਿਹਾ, ਜਿਹੜਾ ਕਿਸਾਨ ਬਣਿਆ, ਜਿਨੇ ਤੀਸਰ ਪੰਥ ਉਸਾਰਿਆ, ਉਹ ਇਦਾਂ ਦਾ ਭਗਵੇਂ ਚੋਲੇ ਪਾਉਣ ਵਾਲਾ ਬਾਬਾ ਨਹੀਂ ਹੋਣਾ। ਸੋ ਇਸ ਵਾਸਤੇ ਮੈਂ ਦੇਖਦਾ ਜਿਹੜੇ ਗੁਰਦੁਆਰਿਆਂ 'ਚ ਵੀ ਬਾਬਾ ਜੀ ਦੀਆਂ ਮੂਰਤੀਆਂ ਲੱਗੀਆਂ, ਪਿੱਛੇ ਲਾਟਾਂ ਬਲ ਰਹੀਆਂ, ਇੰਝ ਲੱਗਦਾ ਵੀ ਕੋਈ ਕ੍ਰਿਸ਼ਨ, ਕੋਈ ਰਾਮ ਦਾ ਅਵਤਾਰ ਆ ਬਾਬਾ। ਬਾਬੇ ਨਾਲ ਇਸ ਤੋਂ ਵੱਡਾ ਜ਼ੁਲਮ ਨਹੀਂ ਹੋ ਸਕਦਾ। ਸੋ ਮੈਂ ਬੇਨਤੀ ਕਰਾਂ ਕਿ ਬਾਬੇ ਨੂੰ ਆਪਣੇ ਮਨ ਦੇ ਵਿੱਚ ਵਿਚਾਰੋ। ਬਾਬਾ ਮੂਰਤੀ ਪੂਜਾ ਨੂੰ ਮਨਾ ਕਰਕੇ ਗਿਆ, ਬਾਬਾ ਦੇਵੀ ਦੇਵਤਿਆਂ ਦੀ ਨਿੰਦਾ ਕਰਦਾ ਰਿਹਾ, ਤੇ ਜੇ ਅਸਾਂ ਉਹਦੇ ਨਾਲ ਵੀ ਦੇਵ ਜੋੜਨਾ, ਜੇ ਅਸਾਂ ਉਹਦੀ ਮੂਰਤੀ ਪੂਜਾ ਕਰਨੀ, ਤੇ ਅਸੀਂ ਗੁਰੂ ਦੇ ਸਿਧਾਂਤ ਤੇ ਕਿਸ ਹੱਦ ਤੱਕ ਖਲੋਤੇ ਹਾਂ। ਉਹ ਮੈਨੂੰ ਪਿੱਛੇ ਕੋਈ ਇੱਕ ਬੰਦਾ ਕਹਿੰਦਾ ਡਾਕਟਰ ਸਾਹਿਬ ਤੁਸੀਂ ਜਦੋਂ ਵੀ ਗੱਲ ਕਰਦੇ ਹੋ, ਤੁਸੀਂ ਕਹਿੰਦੇ ਹੋ ਕਿ ਇੱਕ ਓਂਕਾਰ ਦੇ ਨਾਲ ਜੁੜੋ, ਬਾਬੇ ਦੀ ਬਾਣੀ ਦੇ ਨਾਲ ਜੁੜੋ, ਪਰ ਸਾਨੂੰ ਇਹ ਸਕੂਨ ਜਿਹਾ ਨਹੀਂ ਆਉਂਦਾ ਜਿੰਨੀ ਦੇਰ ਕੋਈ ਮੂਰਤੀ ਨਾ ਹੋਵੇ, ਸਾਹਮਣੇ ਫੋਟੋ ਨਾ ਹੋਵੇ, ਤੇ ਅਸੀਂ ਕਿਹਦੇ ਨਾਲ ਆਪਣੇ ਆਪ ਨੂੰ ਰਿਲੇਟ ਕਰੀਏ ਜਾਂ ਜੋੜੀਏ। ਮੈਂ ਕਿਹਾ ਜਦ ਬਾਬੇ ਨੂੰ ਮਨ 'ਚ ਵਸਾ ਲਿਆ ਨਾ, ਜਦ ਤੁਸੀਂ ਬਾਣੀ ਸੁਣੀ, ਬਾਣੀ ਦੇ ਨਾਲ ਜੁੜੇ ਤੇ ਬਾਬੇ ਨੂੰ ਆਪਣੇ ਮਨ 'ਚ ਵਸਾਇਆ, ਉਸ ਦਿਨ ਤੁਹਾਨੂੰ ਨਾ ਕਿਸੇ ਮੂਰਤੀ ਦੀ ਲੋੜ ਰਹਿਣੀ ਆ, ਨਾ ਕਿਸੇ ਫੋਟੋ ਦੀ ਲੋੜ ਰਹਿਣੀ ਹੈ, ਕਿ ਨਾ ਕਿਸੇ ਹੋਰ ਸ਼ੈ ਦੀ ਰਹਿਣੀ ਹੈ। ਸੋ ਇਸ ਵਾਸਤੇ 550ਵੇਂ ਸਾਲ 'ਚ ਹੀ ਕਰ ਲਓ ਕਿ ਜਿਹੜੀਆਂ ਬਾਬੇ ਦੀਆਂ ਮੂਰਤੀਆਂ, ਬਾਬੇ ਦੀਆਂ ਛਬੀਆਂ ਪੁੱਠੀਆਂ ਸਿੱਧੀਆਂ ਬਣੀਆਂ, ਲਾਟਾਂ ਬਲ ਰਹੀਆਂ, ਇਹ ਕੰਮ ਛੱਡ ਦਿਓ, ਕਿਉਂਕਿ ਬਾਬੇ ਨੇ ਸਾਨੂੰ ਕਰਮਕਾਂਡ 'ਚੋਂ ਕੱਢਿਆ। ਤੇ ਜੇ ਅਸਾਂ ਮੁੜ ਕੇ ਕਰਮਕਾਂਡ 'ਚ ਹੀ ਪੈਣਾ, ਤੇ ਫਿਰ ਇਹ ਵੱਡੇ ਵੱਡੇ ਨਗਰ ਕੀਰਤਨ ਕਰਨ ਦਾ, ਵੱਡੇ ਵੱਡੇ ਸਮਾਗਮ ਕਰਨ ਦਾ ਕੋਈ ਫਾਇਦਾ ਨਹੀਂ। ਇੱਕ ਹੋਰ ਚੀਜ਼ ਜਿਹੜੀ ਮੈਨੂੰ ਬਹੁਤ ਵਾਰੀ ਜਿਹਦੇ ਨਾਲ ਦੁੱਖ ਹੁੰਦਾ, ਉਹ ਇਹ ਆ ਕਿ ਬਾਬੇ ਦੇ ਬਾਰੇ ਇਸ ਤਰ੍ਹਾਂ ਦੇ ਅੱਜ ਕੱਲ੍ਹ ਜਿਹੜੇ ਲੋਕ ਪ੍ਰਚਾਰ ਵੀ ਕਰਦੇ ਆ ਨਾ, ਉਹ ਅਜੀਬ ਤਰ੍ਹਾਂ ਦਾ ਪ੍ਰਚਾਰ ਆ। ਉਹ ਇਦਾਂ ਦੇ ਕ੍ਰਿਸ਼ਮੇ, ਜੰਤਰ ਮੰਤਰ ਬਾਬੇ ਨਾਲ ਜੋੜ ਦਿੰਦੇ ਆ, ਜਿਹਦਾ ਨਾਂ ਤਾਂ ਕੋਈ ਹਿਸਟੋਰਿਕ ਰੈਫਰੈਂਸ ਆ, ਤੇ ਇਦਾਂ ਲੱਗਦਾ ਕਿ ਮਹਾਰਾਜ ਜਿਹੜੇ ਨੇ ਉਹ ਕੋਈ ਜਾਦੂਗਰ ਸਨ। ਸਿੱਖੀ ਦੇ ਵਿੱਚ ਕਿੱਥੇ ਹੈ ਇਹਨਾਂ ਕ੍ਰਿਸ਼ਮਿਆਂ ਦੀਆਂ, ਕਰਾਮਾਤਾਂ ਦੀਆਂ ਦੀ ਥਾਂ? ਨਵੇਂ ਪਾਤਸ਼ਾਹ ਦੀ ਸ਼ਹੀਦੀ ਕਿਉਂ ਹੋਈ? ਕਦੇ ਸੋਚਿਆ? ਗੁਰੂ ਸਾਹਿਬ ਹਰ ਤਰ੍ਹਾਂ ਦਾ ਕ੍ਰਿਸ਼ਮਾ ਕਰ ਸਕਦੇ ਸੀ, ਗੁਰੂ ਸਾਹਿਬ ਨੂੰ ਹਰ ਤਰ੍ਹਾਂ ਦਾ ਹਰ ਸ਼ੈ ਤੇ ਕਾਬੂ ਸੀ, ਪਰ ਉਹਨਾਂ ਨੇ ਕਦੇ ਕੀਤਾ ਨਹੀਂ। ਪਰ ਅੱਜ ਕੱਲ੍ਹ ਅਸੀਂ ਕ੍ਰਿਸ਼ਮਿਆਂ ਦੇ ਨਾਲ ਜੋੜ ਰਹੇ ਹਾਂ। ਹੁਣ ਇੱਥੇ ਕਈ ਬਾਬੇ ਆ ਜਿਹੜੇ ਕਹਿੰਦੇ ਮੁੰਡਾ ਦੇ ਦਿਆਂ, ਕੁੜੀ ਦੇ ਦਿਆਂ, ਫਲਾਣ ਕਰਦੇ ਆ। ਸਿੱਖ ਉੱਥੇ ਜਾ ਕੇ ਮੱਥਾ ਟੇਕੀ ਜਾਂਦੇ ਆ। ਬਾਬਾ ਤੁਹਾਨੂੰ ਇੱਕ ਓਂਕਾਰ ਨਾਲ ਜੋੜ ਕੇ ਗਿਆ, ਤੁਸੀਂ ਇੱਕ ਬਾਬਿਆਂ ਦੇ ਨਾਲ ਜੁੜ ਗਏ ਹੋ। ਤੁਹਾਨੂੰ ਬਾਬੇ ਨਾਨਕ ਤੋਂ ਬਾਅਦ ਕਿਸੇ ਹੋਰ ਬਾਬੇ ਦੀ, 10ਵਾਂ ਗੁਰੂਆਂ ਦੇ ਬਾਅਦ, ਗੁਰੂ ਗ੍ਰੰਥ ਸਾਹਿਬ ਦੇ ਬਾਅਦ ਕਿਸੇ ਹੋਰ ਬਾਬੇ ਦੀ ਜ਼ਰੂਰਤ ਨਹੀਂ ਹੈ। ਸੋ ਇਸ ਵਾਸਤੇ ਬਾਣੀ ਦੇ ਨਾਲ ਜੁੜੋ, ਇਹਦੇ 'ਚ ਹੀ ਸਿੱਖ ਕੌਮ ਦਾ ਭਲਾ ਹੈ। ਫਿਰ ਇਹ ਆ ਕਿ ਮੈਂ ਉਹ ਪਿਛਲੇ ਦਿਨਾਂ ਵੀਡੀਓ ਇੱਕ ਦੇਖ ਰਿਹਾ ਸੀ, ਉਹ 'ਚ ਇੱਕ ਪ੍ਰਚਾਰਕ ਕੀ ਕਹਿ ਰਿਹਾ ਕਿ ਕੁਰਾਨ 'ਚ ਆਉਂਦਾ ਕਿ ਉਹ ਪਤਾ ਨਹੀਂ ਕਿੱਥੋਂ ਉਹਨੇ ਕੁਰਾਨ ਦੀ, ਉਹ ਪਤਾ ਨਹੀਂ ਉਹ ਜ਼ੁਬਾਨ ਵੀ ਕਿਹੜੀ ਬੋਲ ਰਿਹਾ, ਉਹ ਕਹਿ ਰਿਹਾ ਕਿ
ਕੁਰਾਨ 'ਚ ਆਇਆ ਕਿ ਹੇ ਅੱਲਾ, ਅੱਲਾ ਕਹਿ ਰਿਹਾ ਮੈਂ ਫਿਰ ਦੁਨੀਆ ਤੇ ਆਉਣਾ ਹੈ, ਮੇਰਾ ਨਾਂ ਗੁਰੂ ਨਾਨਕ ਹੋਣਾ ਹੈ। ਕੁਰਾਨ ਦੇ ਵਿੱਚ ਗੁਰੂ ਨਾਨਕ ਦਾ ਜ਼ਿਕਰ ਸੀ, ਉਹ ਕੱਢ ਦਿੱਤਾ। ਗੁਰੂ ਨਾਨਕ ਵਰਗੇ ਵੱਡੇ ਪਹਾੜ ਨੂੰ, ਐਡੇ ਵੱਡੇ ਅਜ਼ੀਮ ਇਨਸਾਨ ਨੂੰ ਕਿਸੇ ਹੋਰ ਧਰਮ ਕੋਲੋਂ ਜਾ ਕੇ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ ਕਿ ਕੁਰਾਨ 'ਚ ਗੁਰੂ ਨਾਨਕ ਦਾ ਜ਼ਿਕਰ ਹੋਵੇ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਕਹਾਣੀਆਂ ਅਸੀਂ ਬਣਾ ਲੈਂਦੇ ਹਾਂ, ਇਹਨਾਂ ਤੋਂ ਬਚੀਏ। ਉਹ ਮੈਂ ਪਿਛਲੇ ਦਿਨਾਂ ਤੁਰਕੀ ਗਿਆ, ਉੱਥੇ ਕਿਸੇ ਨੇ ਕਿਹਾ ਕਿ ਬਾਬਾ ਜੀ ਦਾ ਸਥਾਨ ਹੈ, ਉਹ ਇੱਕ ਇੱਥੇ ਹੀ ਭਾਈ ਸਾਹਿਬ ਹੈਗੇ ਆ, ਕਿਤੇ ਵਸਦੇ ਆ ਕੈਨੇਡਾ। ਉਹਨਾਂ ਨੇ ਫੰਡ ਰੇਜ਼ਿੰਗ ਸ਼ੁਰੂ ਕਰ ਦਿੱਤੀ ਕਿ ਅਸਾਂ ਉਹ ਸਥਾਨ ਦੀ ਫੇਰ ਉਸਾਰੀ ਕਰਨੀ ਹੈ। ਉੱਥੇ ਬਾਬਾ ਜੀ ਦਾ ਥਾਂ ਆ, ਉੱਥੇ ਸਟੋਨ ਲੱਗਾ। ਉਹ ਮੈਨੂੰ ਕਿਸੇ ਨੇ ਕਿਹਾ, ਮੈਂ UN ਦੀ ਮੀਟਿੰਗ ਵਾਸਤੇ ਉੱਥੇ ਗਿਆ ਸੀ, ਤੇ ਮੈਨੂੰ ਕਿਸੇ ਨੇ ਕਿਹਾ ਕਿ ਡਾਕਟਰ ਸਾਹਿਬ ਤੁਸੀਂ ਹੁਣ ਇੱਥੇ ਆਏ ਹੋ, ਤੁਸੀਂ ਜਾ ਕੇ ਦੇਖਿਓ। ਮੈਂ ਕਿਹਾ ਜੀ ਕਿਉਂ ਨਹੀਂ, ਅਸੀਂ ਮਹਾਰਾਜ ਦਾ ਅਗਰ ਕੋਈ ਸਥਾਨ ਹੈਗਾ, ਟਰਕਿਸ਼ ਗਵਰਨਮੈਂਟ ਨੂੰ ਕਵਾਂਗੇ ਕਿ ਉਹਦੀ ਫੌਰੀ ਤੌਰ ਤੇ ਉਸਾਰੀ ਕਰੇ, ਉਹਦੀ ਪ੍ਰੋਪਰ ਸਾਂਭ ਕਰੇ, ਉਹਨੂੰ ਹਰ ਤਰ੍ਹਾਂ ਸਾਂਭੇ। ਉਹ ਲੱਭਦੇ ਰਹੇ, ਉਹ ਥਾਂ ਲੱਭਾ ਨਾ। ਫਿਰ ਮੈਂ ਟਰਕਿਸ਼ ਅਫੀਸ਼ੀਅਲਸ ਨੂੰ ਕੰਟੈਕਟ ਕੀਤਾ ਵੀ ਇਹ ਸਥਾਨ ਹੈਗਾ ਮਹਾਰਾਜ ਦਾ, ਕਿਸੇ ਨੇ ਫੰਡ ਰੇਜ਼ਿੰਗ ਵੀ ਸ਼ੁਰੂ ਕੀਤੀ ਆ। ਇਹ ਉਹ ਵਿਖਾ ਰਿਹਾ ਕਿ ਉੱਤੇ ਲਿਖਿਆ ਹੋਇਆ ਨਾਨਕ। ਉਹ ਵਿਚਾਰੇ ਨੇ ਬੜੀ ਮੁਸ਼ਕਲ ਨਾਲ ਥਾਂ ਲੱਭ ਕੇ ਦਿੱਤਾ। ਜਦੋਂ ਉੱਥੇ ਦੇਖਿਆ ਤੇ ਉੱਤੇ ਲਿਖਿਆ ਸੀ ਅਬਦੁਲ ਹਮੀਦ ਖਾਨਕ, ਜਿਹੜਾ ਉਸ ਵੇਲੇ ਰਾਜਾ ਮਹਾਰਾਜਾ ਸੀ, ਉਹਦਾ ਨਾਮ ਸੀ ਅਬਦੁਲ ਹਮੀਦ ਖਾਨ, ਉਹਦਾ ਨਾਮ ਉਹਨੇ ਲਿਖਿਆ ਅਬਦੁਲ ਹਮੀਦ ਖਾਨਕ। ਹੁਣ ਲੋਕਾਂ ਨੇ ਬਾਬੇ ਨੂੰ ਕਾਰੋਬਾਰ ਇਦਾਂ ਦਾ ਬਣਾ ਲਿਆ ਕਿ ਜਿੱਥੇ ਅਬਦੁਲ ਹਮੀਦ ਖਾਨਕ ਸੀ, ਉਹ ਖੇਮ ਮਿਟਾ ਕੇ ਉਹਨੂੰ ਨਾਨਕ ਕਰ ਦਿੱਤਾ। ਉਹ ਤੇ ਲੱਖਾਂ ਡਾਲਰ ਕਮਾ ਲਏ। ਸੋ ਬਾਬੇ ਨੂੰ ਕਾਰੋਬਾਰ ਦਾ ਰਾਹ ਨਾ ਬਣਾਈਏ। ਹੁਣ ਵੀ ਜਦੋਂ ਮਹਾਰਾਜ ਦਾ ਪ੍ਰਕਾਸ਼ ਪੁਰਬ ਆ, ਬਹੁਤ ਸਾਰੇ ਲੋਕਾਂ ਨੂੰ ਇਹ ਆ ਵੀ ਮੈਂ ਕਿਉਂਕਿ ਹਰ ਤਰ੍ਹਾਂ ਦੀ ਜਥੇਬੰਦੀ ਦੇ ਵਿੱਚ ਵਿਚਰਨਾ, ਉਹ ਦੇਖਣਾ ਕਿ ਬਹੁਤ ਸਾਰੇ ਲੋਕਾਂ ਨੂੰ ਵੀ ਅਸੀਂ ਫੋਟੋ ਖਿਚਾ ਲਈਏ, ਜਿਨ੍ਹਾਂ ਕੋਲ 4 ਪੈਸੇ ਉਹਨਾਂ ਦਾ ਵੀ ਸਮਾਗਮ 'ਚ ਹਿੱਸਾ ਲੈ ਲਈਏ। ਕਿਸੇ ਨੇ ਇਹ ਆ ਵੀ ਉੱਥੇ ਯਾਤਰੀ ਆਪਾਂ ਖੜਨੇ, ਉਹ ਤੋਂ ਪੈਸਾ ਕਿਸ ਤਰ੍ਹਾਂ ਕਮਾਉਣਾ। ਪਰ ਗੁਰੂ ਦਾ ਜਿਹੜਾ ਅਸਲ ਸਿਧਾਂਤ ਆ, ਉਹਨੂੰ ਮਨ 'ਚ ਰੱਖੋ। ਬਾਬੇ ਦਾ ਮੈਸੇਜ ਗਲੋਬਲ ਹੈ, ਉਹ ਅਸੀਂ ਲੋਕਾਂ ਤੱਕ ਉਸ ਤਰ੍ਹਾਂ ਪਹੁੰਚਾ ਨਹੀਂ ਸਕੇ। ਡਾਕਟਰ ਸਾਹਿਬ ਜਿਸ ਤਰ੍ਹਾਂ ਦੱਸ ਰਹੇ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ, ਗੁਰੂ ਸਾਹਿਬ ਦਾ ਆਪਣਾ ਕੰਮ ਹੈ, ਸਾਡੇ ਵਰਗੇ ਨਿਮਾਣੇ ਬੰਦਿਆਂ ਦੇ ਹੱਥ ਤੇ ਕੱਖ ਨਹੀਂ ਹੈ। ਪਰ ਪਹਿਲੀ ਵਾਰੀ ਹੋਇਆ ਕਿ ਅਸਾਂ UN ਦੇ ਕਿਸੇ ਡੈਕਲੇਰੇਸ਼ਨ 'ਚ ਗੁਰੂ ਗ੍ਰੰਥ ਸਾਹਿਬ ਦੀਆਂ 3 ਤੁਕਾਂ ਸ਼ਾਮਲ ਕੀਤੀਆਂ। ਪਰ ਉਹ ਜਦੋਂ ਤੁਕਾਂ ਮੈਂ ਸ਼ਾਮਲ ਕਰਾ ਰਿਹਾ ਸੀ ਤੇ ਮੈਨੂੰ ਪਤਾ ਲੱਗਾ ਵੀ ਅਸੀਂ ਕਿੰਨੇ ਪਿੱਛੇ ਹਾਂ, ਕਿਉਂਕਿ UN ਦੇ ਹਰ ਡਾਕੂਮੈਂਟ ਦਾ ਇੱਕ ਫਾਰਮੈਟ ਹੈ। ਹੁਣ ਉਹਨੂੰ ਅਸਾਂ ਟਰਾਂਸਲੇਟ ਕਰਵਾਉਣਾ ਸੀ ਫ੍ਰੈਂਚ ਦੇ ਵਿੱਚ ਵੀ, ਅਰਬੀ ਦੇ ਵਿੱਚ ਵੀ, ਅੰਗਰੇਜ਼ੀ 'ਚ ਵੀ। ਉਹ ਮੈਨੂੰ UN ਦੇ ਅਧਿਕਾਰੀ ਕਹਿਣ ਲੱਗੇ ਕਿ ਡਾਕਟਰ ਸਾਹਿਬ ਜਿਹੜੀ ਗੁਰਮੁਖੀ 'ਚ ਹੈ ਗੁਰੂ ਗ੍ਰੰਥ ਸਾਹਿਬ, ਉਹ ਤਾਂ ਠੀਕ ਹੈ, ਅੰਗਰੇਜ਼ੀ ਦੀ ਟਰਾਂਸਲੇਸ਼ਨ ਵੀ ਮਿਲ ਜਾਏਗੀ, ਪਰ ਫ੍ਰੈਂਚ ਟਰਾਂਸਲੇਸ਼ਨ ਕਿੱਥੋਂ ਕਰਾਈਏ, ਅਰੇਬਿਕ ਟਰਾਂਸਲੇਸ਼ਨ ਕਿੱਥੋਂ ਲੱਭੀਏ। ਉਹ 'ਚ ਕਾਫੀ ਸਾਨੂੰ ਬਹੁਤ ਕੰਮ ਕਰਨਾ ਪਿਆ। ਉਹਦੇ ਬਾਅਦ ਜਾ ਕੇ ਟਰਾਂਸਲੇਸ਼ਨਾਂ ਹੋਈਆਂ। ਅੱਜ ਗੁਰੂ ਗ੍ਰੰਥ ਸਾਹਿਬ ਦੁਨੀਆ ਦੇ ਜਿੱਥੇ ਜਿੱਥੇ UN ਦੇ ਜਿੰਨੇ ਮੁਲਕ ਹੈ, ਉਹਨਾਂ ਸਾਰੇ ਹਰ ਜਗ੍ਹਾ ਉਸ ਡੈਕਲੇਰੇਸ਼ਨ ਦਾ ਹਿੱਸਾ ਬਣ ਕੇ ਪਹੁੰਚ ਗਏ। ਸੋ ਕਹਿਣ ਦਾ ਮਤਲਬ ਇਹ ਹੈ ਕਿ ਬਾਬੇ ਦਾ ਜਿਹੜਾ ਯੂਨੀਵਰਸਲ ਮੈਸੇਜ ਹੈ, ਉਹ ਅਸੀਂ ਕਿੱਥੇ ਲੈ ਕੇ ਜਾ ਰਹੇ ਹਾਂ, ਲੋਕਾਂ ਤੱਕ ਪਹੁੰਚਾ ਰਹੇ ਹਾਂ ਜਾਂ ਨਹੀਂ ਪਹੁੰਚਾ ਰਹੇ। ਬਾਬੇ ਨੇ ਤਾਂ ਜੋ ਕੀਤਾ ਦੁਨੀਆ ਲਈ ਕਰ ਦਿੱਤਾ। ਹੁਣ ਇਸ ਪੰਥ ਦੀ ਜ਼ਿੰਮੇਵਾਰੀ ਹੈ ਕਿ ਬਾਬੇ ਦਾ ਸੁਨੇਹਾ ਲੈ ਕੇ ਪੂਰੀ ਦੁਨੀਆ ਤੱਕ ਪਹੁੰਚਣ, ਕਿਉਂਕਿ ਗੁਰੂ ਸਾਹਿਬ, ਗੁਰੂ ਗ੍ਰੰਥ ਸਾਹਿਬ ਵੀ ਤੇ ਸਾਡੇ 10 ਗੁਰੂ ਜਗਤ ਗੁਰੂ ਨੇ, ਪਰ ਦੁਨੀਆ ਤੱਕ ਉਸ ਸੁਨੇਹੇ ਨੂੰ ਲੈ ਕੇ ਜਾਣ ਦੀ ਜ਼ਿੰਮੇਵਾਰੀ ਸਾਡੀ ਹੈ। ਮੈਂ ਹੁਣ ਕਰਮਕਾਂਡ ਦੀ ਗੱਲ ਕਰਾਂ। ਪਿਛਲੇ ਦਿਨਾਂ ਉਹਨਾਂ ਨੇ 4.5 ਮਣ ਕੇ 10 ਮਣ ਦੀ ਪਾਲਕੀ ਲੈ ਕੇ ਗਏ। ਇਹ ਤੇ ਸੋਨੇ ਦੀਆਂ ਝਾਲਰਾਂ ਲਵਾਈਆਂ। ਉਹ ਪਾਲਕੀ ਚੱਲੀ ਕਿੱਥੋਂ? ਉਹ ਪਾਲਕੀ ਚੱਲੀ ਉਸ ਸ਼ਹਿਰ ਦੇ ਵਿੱਚੋਂ ਜਿੱਥੇ ਸਿੱਖ ਜ਼ਿੰਦਾ ਸਾੜੇ ਗਏ। ਉਹ ਪਾਲਕੀ ਉਸ ਸ਼ਹਿਰ ਤੋਂ ਚੱਲੀ, ਉਹ ਸੋਨਾ ਉਸ ਸ਼ਹਿਰ ਤੋਂ ਇਕੱਠਾ ਹੋਇਆ ਹਿੰਦੁਸਤਾਨ ਦੇ, ਜਿੱਥੇ ਅੱਜ ਵੀ ਸਿੱਖ ਵਿਧਵਾਵਾਂ 84 ਦੀਆਂ ਉਹਨਾਂ ਹਿੰਦੂਆਂ ਦੇ ਘਰਾਂ ਦੇ ਵਿੱਚ ਭਾਂਡੇ ਮਾਂਜ ਰਹੀਆਂ ਨੇ ਜਿਨ੍ਹਾਂ ਨੇ ਉਹਨਾਂ ਦਾ ਘੱਲੂਕਾਰਾ ਕੀਤਾ ਸੀ। ਉਹ ਗੋਲਕਾਂ ਕਿਸ ਕੰਮ ਆਉਣਗੀਆਂ ਇਸ ਸਿੱਖ ਪੰਥ ਦੇ, ਜੇ ਸਾਡੀ ਕੌਮ ਦੀਆਂ ਮਾਵਾਂ ਧੀਆਂ ਦਾ, ਭੈਣਾਂ ਦਾ ਇਹ ਹਾਲ ਹੈ। ਸੋ ਬਾਬੇ ਨੇ ਜਿਹੜਾ ਲੰਗਰ ਚਲਾਇਆ ਨਾ, ਉਹ ਜਿਹੜੇ ਬਾਬੇ ਦੇ ਰੁਪਈਏ ਸਨ, ਉਹ ਅੱਜ ਦੇ ਲੱਖਾਂ ਦੇ ਬਰਾਬਰ ਸਨ। ਬਾਬੇ ਨੇ ਸੰਗਤ ਕੋਲੋਂ ਇਕੱਠੇ ਨਹੀਂ ਸਨ ਕੀਤੇ ਉਹ ਰੁਪਈਏ ਕਿ ਲਿਆਓ ਜੀ, ਦਿਓ, ਮੇਰੀ ਜੇਬ ਭਰੋ ਤੇ ਉਹਦੇ ਬਾਅਦ ਮੈਂ ਲੰਗਰ ਲਾਉਂਗਾ। ਬਾਬੇ ਨੇ ਆਪਣੀ ਇਨਵੈਸਟਮੈਂਟ ਆਪ ਹੀ ਕੀਤੀ ਸੀ। ਔਰ ਗੁਰੂ ਸਾਹਿਬ ਦੇ ਨਾਂ ਤੇ ਜਿਹੜੀਆਂ ਅਸੀਂ ਵੱਡੀਆਂ ਵੱਡੀਆਂ ਗੋਲਕਾਂ ਇਕੱਠੀਆਂ ਕਰਦੇ ਹਾਂ, ਜੇ ਉਹ ਇਸ ਕੌਮ ਦੇ ਲਈ ਨਹੀਂ, ਜੇ ਇਸ ਕੌਮ ਦੀਆਂ ਧੀਆਂ ਦੇ ਲਈ ਨਹੀਂ, ਜੇ ਬਾਬੇ ਦੇ ਪ੍ਰਚਾਰ ਨੂੰ ਅੱਗੇ ਚਲਾਉਣ ਲਈ ਨਹੀਂ, ਤੇ ਉਹ ਬਾਬੇ ਦੀਆਂ ਗੋਲਕਾਂ ਨਹੀਂ ਹੈਗੀਆਂ, ਉਹ ਫਿਰ ਸਾਡੀਆਂ ਆਪਣੀਆਂ ਗੋਲਕਾਂ ਨੇ। ਇਸ ਤਰ੍ਹਾਂ ਗੁਰੂ ਨਾਨਕ ਦਾ ਸੁਨੇਹਾ, ਸਿੱਖੀ ਦਾ ਸੁਨੇਹਾ ਸੀ, ਘਰ ਘਰ ਧਰਮਸਾਲ। ਹੁਣ ਸਾਡੇ ਆਪਣੇ ਗੁਰਦੁਆਰੇ ਬਣ ਗਏ ਨੇ ਜੀ, ਇਹ ਫਲਾਣੀ
ਸੰਪਰਦਾ ਦਾ ਗੁਰਦੁਆਰਾ, ਇਹ ਫਲਾਣੀ ਦਾ, ਮੈਂ ਇੱਥੇ ਫਲਾਣੇ ਨੂੰ ਵੜਨ ਨਹੀਂ ਦੇਣਾ, ਮੈਂ ਫਲਾਣੇ ਨੂੰ ਇੱਥੇ ਵਿਚਾਰ ਵਟਾਂਦਰਾ ਨਹੀਂ ਕਰਨ ਦੇਣਾ। ਜੇ ਗੁਰੂ ਘਰ ਨੇ ਤੇ ਫਿਰ ਗੁਰੂ ਦੇ ਘਰ ਹੀ ਰਹਿਣ ਦਿਓ, ਆਪਣੇ ਘਰ ਨਾ ਬਣਾਓ, ਕਾਰੋਬਾਰ ਨਾ ਬਣਾਓ, ਕਿਉਂਕਿ ਗੁਰੂ ਦਾ ਇਹ ਸਿਧਾਂਤ ਨਹੀਂ ਹੈਗਾ। ਗੁਰੂ ਨਾਨਕ ਮਹਾਰਾਜ ਉਹ ਨੇ ਜਿਹੜੇ ਬਗਦਾਦ ਗਏ। ਬਗਦਾਦ ਕਿਉਂ ਗਏ? ਕਿਉਂਕਿ ਉਸ ਵੇਲੇ ਬਗਦਾਦ ਦੇ ਮੁਸਲਮਾਨਾਂ ਦੀਆਂ ਦੋ ਵੱਡੀਆਂ ਸੰਪਰਦਾਵਾਂ ਬਣ ਗਈਆਂ, ਦੋ ਵੱਡੇ ਫਿਰਕੇ ਬਣ ਗਏ। ਇੱਕ ਪਾਸੇ ਮੂਸਾ ਕਾਜ਼ਮ ਜਿਹੜਾ ਸ਼ੀਆ ਇਸਲਾਮ ਦਾ ਆਗੂ, ਸ਼ੀਆ ਮੁਸਲਮਾਨ ਸਾਰੇ ਉਹਦੇ ਪ੍ਰਤੀ ਸ਼ਰਧਾ ਰੱਖਦੇ ਸਨ, ਅੱਜ ਵੀ ਹੈ ਉੱਥੇ, 7ਵਾਂ ਇਮਾਮ ਮੰਨਿਆ ਜਾਂਦਾ ਉਹਨਾਂ ਨੂੰ ਸ਼ੀਆਂ ਦਾ। ਦੂਸਰੇ ਪਾਸੇ ਸੂਫੀਆਂ ਦੀ ਸੰਪਰਦਾ, ਜਿਹੜੇ ਅੱਜ ਵੀ ਪੰਜਾਬ ਦੇ ਜਿਹੜੇ ਲੋਕ ਪਹਿਲਾਂ ਦੇ ਉਹਨਾਂ ਨੂੰ ਪਤਾ ਵੀ 11ਵੀਂ ਦਾ ਮੁਸਲਮਾਨ ਜਿਹੜੇ ਨੇ ਪੰਜਾਬ ਦੇ, ਉਹ ਹਰ 11ਵੀਂ ਨੂੰ ਖੀਰ ਪਕਾਉਂਦੇ ਆ, ਲੋਕਾਂ 'ਚ ਵੰਡਦੇ ਆ, ਉਹ ਕਹਿੰਦੇ ਨੇ 11ਵੀਂ ਦੇ ਰਹੇ ਆ। ਉਹ ਦਿੰਦੇ ਆ ਗੌਸਲ ਆਜ਼ਮ ਦੇ ਨਾਂ ਦੀ, ਅਬਦੁਲ ਕਾਦਰ ਜਿਲਾਨੀ ਦੇ ਨਾਂ ਦੀ। ਉਹਨਾਂ ਨੂੰ ਕਿਹਾ ਜਾਂਦਾ ਗੌਸਲ ਆਜ਼ਮ। ਵੀ ਜਿੰਨੇ ਵੀ ਮੁਸਲਮਾਨ ਸੂਫੀ ਗੌਸ ਜੰਮੇ ਆ, ਉਹਨਾਂ ਦਾ ਸਭ ਤੋਂ ਵੱਡਾ ਆਜ਼ਮ, ਉਹਨਾਂ ਸਭ ਤੋਂ ਵੱਡਾ, ਉਹਨਾਂ ਸਾਰਿਆਂ ਦਾ ਵੱਡਾ, ਉਹ ਵੀ ਬਗਦਾਦ 'ਚ ਨੇ। ਪਰ ਬਾਬਾ ਜੀ ਉੱਥੇ ਦੋਵਾਂ ਥਾਵਾਂ ਤੇ ਗਏ ਨੇ। ਸਿਰਫ ਜਿਹੜਾ ਇਹ ਸੰਪਰਦਾਵਾਂ 'ਚ ਵੰਡੇ ਹੋਏ ਮੁਸਲਮਾਨਾਂ ਦੇ ਵਿੱਚ ਜਿਹੜੀ ਫਿਰਕਾ ਪ੍ਰਸਤੀ ਸੀ, ਉਹਨੂੰ ਸੁਨੇਹਾ ਦੇਣ ਲਈ ਕਿ ਮਾਨਸ ਕੀ ਜਾਤ ਏਕ। ਪਰ ਜੇ ਅਸਾਂ ਅੱਜ ਆਪਸ 'ਚ ਹੀ ਵੰਡੀਆਂ ਇੰਨੀਆਂ ਕੋ ਪਾ ਲਈਆਂ ਕਿ ਅਸੀਂ ਇੱਕ ਦੂਸਰੇ ਨਾਲ ਬਹਿਣ ਨੂੰ ਤਿਆਰ ਨਹੀਂ ਹੈਗੇ, ਤਾਂ ਅਸਾਂ ਬਾਬੇ ਕੋਲ ਕੀ ਸਿੱਖਿਆ? ਬਾਬਾ ਜੀ ਮੁਸਲਮਾਨਾਂ ਦੇ ਕੋਲ ਗਏ, ਅੱਜ ਸਿੱਖ ਨਾਲ ਬਹਿ ਕੇ ਗੱਲ ਕਰਨ ਨੂੰ ਤਿਆਰ ਨਹੀਂ ਹੈ। ਕਿਹੜਾ ਭਾਈਚਾਰਾ ਰਹਿ ਗਿਆ ਸਾਡੇ ਦੇ ਵਿੱਚ? ਕੀ ਇਹ ਗੁਰੂ ਦਾ ਸਿਧਾਂਤ ਹੈ? ਕਿ ਇਹ ਟ੍ਰਿਬਿਊਟ ਅਸੀਂ ਗੁਰੂ ਸਾਹਿਬ ਨੂੰ ਦੇ ਰਹੇ ਹਾਂ? ਸੋ ਅਗਰ ਗੁਰੂ ਸਾਹਿਬ ਦੇ ਰਾਹ ਤੇ ਟੁਰਨਾ, ਕਰਮਕਾਂਡ 'ਚ ਪੈਣਾ ਬਹੁਤ ਸੌਖਾ, ਪਰ ਗੁਰੂ ਨਾਨਕ ਦੀ ਮੈਨੂੰ ਸਭ ਤੋਂ ਵੱਡੀ ਗੱਲ ਜਿਹੜੀ ਮੇਰੇ ਮਨ ਨੂੰ ਲੱਗਦੀ ਹੈ, ਉਹ ਇਹ ਹੈ ਕਿ ਗੁਰੂ ਨਾਨਕ ਨੇ ਧਰਮ ਚਲਾਇਆ, ਧਰਮ ਦੇ ਨਾਲ ਨਾਲ ਗੁਰੂ ਨਾਨਕ ਨੇ ਜ਼ਿੰਦਗੀ 'ਚ ਲੋਕਾਂ ਨਾਲ ਵਿਚਰਨ ਦਾ ਇੱਕ ਰਾਹ ਦੱਸਿਆ ਹੈ। ਗੁਰੂ ਨਾਨਕ ਇੱਕ ਰਾਹ ਦੱਸ ਗਏ ਹਨ, ਉਸ ਰਾਹ ਤੇ ਚੱਲਣਾ ਅਸਲ ਮਕਸਦ ਹੈ। ਤੇ ਜੇ ਅਸੀਂ ਉਸ ਰਾਹ ਤੇ ਨਹੀਂ ਚੱਲ ਰਹੇ, ਸਿਰਫ ਕਰਮਕਾਂਡ 'ਚ ਪਏ ਹਾਂ, ਤੇ ਫਿਰ ਗੁਰੂ ਦਾ ਮਿਸ਼ਨ ਜਿਹੜਾ ਹੈ ਅਧੂਰਾ ਹੈ। ਦੂਸਰਾ ਇਹ ਹੈ ਕਿ ਸਭ ਤੋਂ ਵੱਡੀ ਗੱਲ, ਹੁਣ ਕਰਤਾਰਪੁਰ ਸਾਹਿਬ ਦੀ ਜਦੋਂ ਅਸੀਂ ਗੱਲ ਕਰ ਰਹੇ ਹਾਂ ਤੇ ਕੌਮ 'ਚ ਬੜਾ ਉਤਸ਼ਾਹ ਹੈ। ਮੈਂ ਦੇਖਣਾ ਵੀ ਲੋਕ ਬਹੁਤ ਉਤਸ਼ਾਹਤ ਨੇ, ਹੋਣਾ ਵੀ ਚਾਹੀਦਾ। ਇੰਨੀਆਂ ਅਰਦਾਸਾਂ ਕੌਮ ਦੀਆਂ ਕੰਮ ਆਈਆਂ, ਕੌਮ ਲਈ ਰਾਹ ਖੁੱਲ੍ਹਿਆ। ਪਾਕਿਸਤਾਨ ਦੇ ਲੋਕਾਂ ਦੇ ਮਨ ਦੇ ਵਿੱਚ ਸਿੱਖਾਂ ਪ੍ਰਤੀ ਬਹੁਤ ਪਿਆਰ ਹੈ। ਅੱਜ ਵੀ ਜਦ ਸਿੱਖ ਉੱਥੇ ਜਾਂਦੇ ਨੇ ਤੇ ਉਹਨਾਂ ਲਈ ਲੋਕਾਂ ਦੀਆਂ ਬਾਹਾਂ ਖੁੱਲੀਆਂ ਨੇ। ਪਰ ਜਦੋਂ ਵੀ ਜੋਸ਼ ਚਾਹੋ ਨਾਲ ਹੋਸ਼ ਨਾ ਗਵਾਇਆ ਕਰੋ। ਪਾਕਿਸਤਾਨ ਦੇ ਆਪਣੇ ਬਹੁਤ ਸਾਰੇ ਮਫਾਦ ਨੇ ਕਰਤਾਰਪੁਰ ਸਾਹਿਬ ਦੇ ਲਾਂਘੇ ਨਾਲ। ਉੱਥੇ ਦੇ ਲੋਕਾਂ ਦੇ ਦਿਲ 'ਚ ਸਿੱਖਾਂ ਪ੍ਰਤੀ ਬਹੁਤ ਪਿਆਰ ਹੈ, ਪਰ ਉੱਥੇ ਦੀ ਸਰਕਾਰ ਹਜੇ ਵੀ ਇਹਨੂੰ ਰਿਲੀਜੀਅਸ ਟੂਰਿਜ਼ਮ ਦਾ ਪ੍ਰੋਜੈਕਟ ਬਣਾਈ ਬੈਠੀ ਆ। ਫਿਰ ਸਾਡੇ ਨਾਲ ਉਹਨਾਂ ਦੀ ਕੋਈ ਸਟ੍ਰੈਟੇਜਿਕ ਅੰਗੇਜਮੈਂਟ ਨਹੀਂ ਹੈਗੀ। ਮੈਂ ਇੱਥੇ ਜਿੰਨੀਆਂ ਜਥੇਬੰਦੀਆਂ ਬੈਠੀਆਂ, ਉਹਨਾਂ ਸਾਰਿਆਂ ਨੂੰ ਇਹ ਬੇਨਤੀ ਕਰਨਾ ਕਿ ਅਸੀਂ ਧੰਨਵਾਦੀ ਹਾਂ ਪਾਕਿਸਤਾਨ ਦੀ ਸਰਕਾਰ ਦੇ ਕਿ ਉਹਨਾਂ ਨੇ ਲਾਂਘਾ ਖੋਲ੍ਹਿਆ। ਪਰ ਇਹ ਗੁਰਦੁਆਰਾ ਕਿਹਦਾ? ਕਿਸੇ ਨੇ ਕੋਈ ਅਹਿਸਾਨ ਨਹੀਂ ਕੀਤਾ। ਇਹ ਉਹ ਪੰਜਾਬ ਦੀ ਧਰਤੀ ਹੈ ਜਿੱਥੇ ਮਹਾਰਾਜਾ ਰਣਜੀਤ ਸਿੰਘ ਨੇ ਕੁਰਾਨ 1 ਲੱਖ 'ਚ ਖਰੀਦਿਆ ਸੀ। ਇਹ ਉਹ ਪੰਜਾਬ ਦੀ ਧਰਤੀ ਹੈ ਜਿੱਥੇ ਬੰਦਾ ਸਿੰਘ ਬਹਾਦਰ ਨੇ ਆਮ ਮੁਸਲਮਾਨਾਂ ਦੇ ਵਿੱਚ ਜ਼ਮੀਨਾਂ ਵੰਡੀਆਂ ਸੀ। ਇਹ ਉਹ ਪੰਜਾਬ ਦੀ ਧਰਤੀ ਹੈ ਜਿੱਥੇ 35,000 ਮੁਸਲਮਾਨ ਬੱਚੇ ਖਾਲਸਾ ਰਾਜ ਦੇ ਸਕਾਲਰਸ਼ਿਪ ਦੇ ਹੇਠ ਆਪਣੇ ਧਰਮ ਦੀ ਤਾਲੀਮ ਹਾਸਲ ਕਰਦੇ ਸਨ। ਸੋ ਸਾਡੇ ਉੱਤੇ ਕਿਸੇ ਦਾ ਅਹਿਸਾਨ ਨਹੀਂ। ਮੈਂ ਉਹ ਦਿਨ ਦੇਖਣਾ ਚਾਹੁੰਦਾ, ਜਿਸ ਮੈਂ ਕੱਲ੍ਹ ਡਾਕਟਰ ਸਾਹਿਬ ਨੂੰ ਕਿਹਾ ਸੀ, ਮੈਂ ਉਹ ਦਿਨ ਦੇਖਣਾ ਚਾਹੁੰਦਾ ਜਦ ਕਰਤਾਰਪੁਰ ਸਾਹਿਬ ਤੇ ਖਾਲਸਾ ਪੰਥ ਦਾ ਪੀਰੀ ਦੇ ਨਾਲ ਮੀਰੀ ਦਾ ਝੰਡਾ ਵੀ ਹੋਵੇ। ਉਸ ਪਾਸੇ ਟੁਰਨ ਦੀ ਗੱਲ ਕਰੋ। ਇਹ ਕਰਤਾਰਪੁਰ ਸਾਹਿਬ ਤੁਹਾਡਾ ਹੈ, ਇਹ ਕਿਸੇ ਦਾ ਨਹੀਂ। ਔਰ ਇਹ ਕਿਸੇ ਕਾਮੇਡੀਅਨ ਦਾ, ਨਚਾਰ ਦੇ ਕਹਿਣ ਦਾ, ਉਹਦੇ ਉਪਰਾਲੇ ਹੇਠ ਨਹੀਂ ਹੋਇਆ। ਜਾਣਬੁੱਝ ਕੇ ਕੁਝ ਲੋਕਾਂ ਨੂੰ ਸਿੱਖਾਂ ਦਾ ਲੀਡਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇੱਕ ਆਰਟੀਫਿਸ਼ਲ ਲੀਡਰਸ਼ਿਪ ਨੂੰ ਅੱਗੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅੰਗਰੇਜ਼ ਦੇ ਰਾਜ 'ਚ ਵੀ ਇਦਾਂ ਹੀ ਹੋਇਆ ਸੀ ਕਿ ਜਿਹੜੇ ਲੋਕ ਸਿੱਖ ਪੰਥ ਦੀ ਗੱਲ ਕਰਦੇ ਸੀ, ਸਿੱਖਾਂ ਦੇ ਹੱਕਾਂ ਦੀ ਗੱਲ ਕਰਦੇ ਸੀ, ਉਹਨਾਂ ਸਾਰਿਆਂ ਨੂੰ ਇੱਕ ਪਾਸੇ ਕਰ ਦਿੱਤਾ ਗਿਆ ਔਰ ਇੱਕ ਆਰਟੀਫਿਸ਼ਲ ਲੀਡਰਸ਼ਿਪ ਸਾਹਮਣੇ ਲਿਆਈ ਗਈ, ਜਿਹੜੀ ਨਾ ਪੰਥਕ ਸੋਚ ਰੱਖਦੀ ਸੀ ਤੇ ਨਾ ਹੀ ਜਿਨ੍ਹਾਂ ਨੇ ਸਿੱਖ ਪੰਥ ਨੂੰ ਕਿਸੇ ਪਾਸੇ ਲੱਗਣ ਦਿੱਤਾ। ਅੱਜ ਪੰਜਾਬ ਦੇ ਵਿੱਚ ਕਈ ਕਾਮੇਡੀਅਨ, ਕਈ ਹੱਸਣ ਹਸਾਉਣ ਵਾਲੇ, ਨੱਚਣ ਗਾਉਣ ਵਾਲੇ ਸਿੱਖਾਂ ਦੇ ਲੀਡਰ ਹੋ ਗਏ। ਉਹ ਲੋਕ ਜਿਨ੍ਹਾਂ ਪੂਰੀ ਜ਼ਿੰਦਗੀ ਲਾ ਦਿੱਤੀ ਹੈ ਸਿੱਖ ਪੰਥ ਦੀ ਸੇਵਾ 'ਚ, ਉਹ ਕਿਸੇ ਸ਼ੁਮਾਰ ਕਤਾਰ 'ਚ ਨਹੀਂ ਹੈਗੇ।
ਮੈਂ ਜਿਹੜਾ ਹੁਣ ਇਹ ਕਰਤਾਰਪੁਰ ਕੋਰੀਡੋਰ ਦੇ ਉੱਤੇ ਜਿਹੜੇ ਮੁਜ਼ਾਹਰੇ ਉੱਥੇ ਹੋਏ ਆ ਉਹ 'ਤੇ ਮੇਰਾ ਮਨ ਦੁਖੀ ਹੋਇਆ। ਫੋਟੋ ਲਵਾਉਣ ਦਾ ਚਾਹ ਹੁੰਦਾ ਤੇ ਸਾਨੂੰ ਉਦੋਂ ਉਹਨਾਂ ਗਵਰਨਰ ਪੰਜਾਬ ਨਾਲ ਸਭ ਤੋਂ ਪਹਿਲਾਂ ਸਾਡੀ ਮੀਟਿੰਗ ਇੱਥੇ ਅਪ੍ਰੈਲ 'ਚ ਹੋਈ ਸੀ, ਡਾਕਟਰ ਸਾਹਿਬ ਨੂੰ ਪਤਾ। ਪਰ ਅਸਾਂ ਜੇ ਪਾਕਿਸਤਾਨੀ ਸਰਕਾਰ ਨਾਲ ਕੋਈ ਇੰਗੇਜਮੈਂਟ ਕੀਤੀ ਹੈ ਤੇ ਉਹ ਮੁੱਦਿਆਂ ਤੇ ਕੀਤੀ ਹੈ, ਏਜੰਡੇ ਤੇ ਕੀਤੀ ਹੈ। ਇਹ ਸਟ੍ਰੈਟੇਜਿਕ ਬੈਲੈਂਸ ਸਾਨੂੰ ਕਾਇਮ ਕਰਨਾ ਪੈਣਾ। ਅਸਾਂ ਪਾਕਿਸਤਾਨ ਨਾਲ ਗੱਲ ਕਰਨੀ, ਭਾਈਚਾਰਾ ਵਧਾਉਣਾ, ਉਹਨਾਂ ਨੂੰ ਆਪਣੀ ਰੈਵਨਿਊ ਜਨਰੇਸ਼ਨ ਦਾ ਫਿਕਰ ਆ ਵੀ ਸਾਡੇ ਖਜ਼ਾਨੇ ਦੇ ਵਿੱਚ 4 ਪੈਸੇ ਆਉਣ, ਅਸੀਂ ਦੇਣ ਨੂੰ ਤਿਆਰ ਹਾਂ। ਪਰ ਉਹਦੇ ਵਾਸਤੇ ਪਹਿਲਾਂ ਸਾਨੂੰ ਆਪਣੀ ਸਟ੍ਰੈਟੇਜੀ ਬਣਾਉਣੀ ਪੈਣੀ ਕਿ ਸਾਡੇ ਆਪਣੇ ਮੁੱਖ ਮੁੱਦੇ ਕੀ ਨੇ ਜਿਹਦੇ ਨਾਲ ਅਸੀਂ ਪਾਕਿਸਤਾਨੀ ਸਰਕਾਰ ਨਾਲ ਅੰਗੇਜ ਹੋਈਏ, ਨਾ ਕਿ ਉੱਥੇ ਭੰਗੜੇ ਪਾਉਂਦੇ ਫਿਰੀਏ। ਉਹ ਮੈਂ ਪਿਛਲੇ ਦਿਨਾਂ ਦੇਖਿਆ ਗਵਰਨਰ ਹਾਊਸ ਦੇ ਵਿੱਚ ਜਿਹੜਾ ਸਮਾਗਮ ਹੋਇਆ, ਇੰਨਾ ਨਾਨ ਸੀਰੀਅਸ ਸੀ ਕਿ ਉੱਥੇ ਲੋਕ, ਉੱਥੇ ਢੋਲ ਵੱਜ ਰਿਹਾ, ਉੱਥੇ ਭੰਗੜੇ ਪੈ ਰਹੇ ਆ। ਕਈ ਬੀਬੀਆਂ ਜਿਨ੍ਹਾਂ ਨੂੰ ਪਤਾ ਨਹੀਂ ਭੰਗੜੇ ਪਾਉਣ ਦਾ ਕਿੱਡਾ ਕੁ ਚਾਅ, ਸਟੇਜ ਤੇ ਚੜ੍ਹ ਕੇ ਭੰਗੜੇ ਪਾ ਰਹੀਆਂ। ਤੁਸੀਂ ਪ੍ਰਕਾਸ਼ ਪੁਰਬ ਮਨਾ ਰਹੇ ਹੋ ਗੁਰੂ ਸਾਹਿਬ ਦਾ, ਤੁਹਾਡੇ ਲੜਕੇ ਦਾ ਵਿਆਹ ਨਹੀਂ ਹੋਇਆ ਵੀ ਤੁਸੀਂ ਇਦਾਂ ਭੰਗੜੇ ਪਾਉਂਦੇ ਫਿਰੋ। ਇਸ ਵਾਸਤੇ ਜਿਹੜੀ ਸਿੱਖ ਮਰਿਆਦਾ ਹੈ, ਜਦੋਂ ਸੈਲੀਬ੍ਰੇਟ ਵੀ ਕਰੀਏ ਤਾਂ ਉਸ ਮਰਿਆਦਾ ਨੂੰ ਆਪਣੇ ਮਨ 'ਚ ਰੱਖੀਏ, ਕਿਉਂਕਿ ਜਦੋਂ ਦੂਸਰੀਆਂ ਕੌਮਾਂ ਦੇਖਦੀਆਂ ਕਿ ਤੁਸੀਂ ਕੀ ਕਰ ਰਹੇ ਹੋ ਤੇ ਲੋਕ ਵਕਤੀ ਤੌਰ ਤੇ ਤਾਂ ਤੁਹਾਨੂੰ ਵੇਖ ਕੇ ਬੜੇ ਖੁਸ਼ ਹੁੰਦੇ ਨੇ, ਪਰ ਨਾਲ ਹੀ ਨਾਲ ਉਹ ਤੁਹਾਡਾ ਮਜ਼ਾਕ ਵੀ ਉਡਾਉਣ ਲੱਗ ਪੈਂਦੇ ਨੇ। ਸੋ ਇਹ ਚੀਜ਼ਾਂ ਆਪਣੇ ਮਨ 'ਚ ਰੱਖੋ। ਗੁਰੂ ਨਾਨਕ ਦੀ ਬਹੁਤ ਸਾਰੇ ਲੋਕ ਖਾਲਸਾ ਪੰਥ ਨੂੰ ਨਿੰਦੀ ਜਾਂਦੇ ਆ। ਗੁਰੂ ਨਾਨਕ ਦਾ ਸਭ ਤੋਂ ਵੱਡਾ ਕ੍ਰਿਸ਼ਮਾ ਇਹ ਹੈ ਕਿ ਗੁਰੂ ਨਾਨਕ ਦਾ ਉਸਾਰਿਆ ਹੋਇਆ ਪੰਥ ਇਹਨੇ ਤਿੰਨ ਰਾਜਾਂ ਦਾ ਮੁਕਾਬਲਾ ਕੀਤਾ। ਮੁਗਲਾਂ ਦਾ ਰਾਜ, ਗੋਰਿਆਂ ਦਾ ਰਾਜ, ਹੁਣ ਜਿਹੜਾ ਹਿੰਦੂ ਤਵੀ ਰਾਜ ਆ, ਔਰ ਇਸ ਤੋਂ ਪਹਿਲਾਂ ਬਾਹਮਣੀ ਦਾ ਰਾਜ। ਇਹਨਾਂ ਤਿੰਨਾਂ ਰਾਜਾਂ ਨੇ ਸਿੱਖਾਂ ਦੀ ਹਸਤੀ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ ਆ, ਪਰ ਇਹ ਸਿੱਖ ਮਿਟੇ ਨਹੀਂ। ਇਹਨਾਂ ਦਾ ਅਗਰ ਬਲ ਸੀ ਤੇ ਉਹ ਸਿਰਫ ਬਾਬਾ ਸੀ ਤੇ ਗੁਰੂ ਗ੍ਰੰਥ ਸਾਹਿਬ ਸਨ। ਅਸੀਂ 100 ਵਾਰੀ ਗੁਰੂ ਗ੍ਰੰਥ ਸਾਹਿਬ ਤੋਂ, ਬਾਬੇ ਤੋਂ ਮੁੱਖ ਮੋੜ ਲਈਏ, ਉਸ ਰਾਹ ਤੇ ਨਾ ਟੁਰੀਏ, ਬਾਬੇ ਨੇ ਸਾਡੇ ਤੋਂ ਮੁੱਖ ਨਹੀਂ ਮੋੜਿਆ, ਨਹੀਂ ਤਾਂ ਅੱਜ ਸਾਡੀ ਹਸਤੀ ਮਿਟ ਗਈ ਹੁੰਦੀ। ਇਹ ਉਹ ਖਾਲਸਾ ਪੰਥ ਹੈ ਅੱਜ ਜਿਹੜਾ ਇੱਥੇ ਅੱਜ ਪਾਕਿਸਤਾਨ ਨੂੰ ਅਗਰ ਹੋਸ਼ ਆਈ ਹੈ, ਔਰ ਇਹ ਕੌਮ ਜਿਹਦਾ ਕੋਈ ਅੱਜ ਘਰ ਨਹੀਂ, ਉਹਨੂੰ ਅਗਰ ਸਾਊਥ ਏਸ਼ੀਆ ਦੀ ਪੋਲਿਟਿਕਸ ਦੇ ਵਿੱਚ ਕੁਝ ਮੰਨਿਆ ਗਿਆ ਹੈ ਤੇ ਸਟਰੈਂਥ ਬਾਬੇ ਨੇ ਦਿੱਤੀ ਹੈ। ਵਰਨਾ ਜਿਨ੍ਹਾਂ ਕੌਮਾਂ ਦਾ ਕੋਈ ਘਰ ਨਾ ਹੋਵੇ, ਜਿਨ੍ਹਾਂ ਦੀ ਇੰਟਰਨੈਸ਼ਨਲ ਸਿਸਟਮ 'ਚ ਕੋਈ ਸੁਣਵਾਈ ਨਾ ਹੋਵੇ, ਉਹਨਾਂ ਨੂੰ ਕੌਣ ਪੁੱਛਦਾ। ਅੱਜ ਅਗਰ ਸਿੱਖ ਕੌਮ ਅਣਖ ਤੇ ਮਾਣ ਨਾਲ ਖਲੋਤੀ ਹੈ ਤੇ ਤੁਹਾਡੇ ਸਾਰਿਆਂ ਦੀ ਵਜ੍ਹਾ ਤੋਂ ਖਲੋਤੀ ਹੈ। ਉਹਨਾਂ ਜਥੇਬੰਦੀਆਂ ਤੋਂ ਵਜ੍ਹਾ ਤੋਂ ਨਹੀਂ ਖਲੋਤੀ ਜਿਹੜੀ ਹਿੰਦੁਸਤਾਨ ਦੇ ਨਕਸ਼ੇ 'ਚ ਕੈਦ ਨੇ। ਜੇ ਅੱਜ ਪਾਕਿਸਤਾਨੀ ਸਰਕਾਰ ਨੇ ਜ਼ਰੂਰਤ ਮਹਿਸੂਸ ਕੀਤੀ ਹੈ ਸਿੱਖਾਂ ਨਾਲ ਅੰਗੇਜ ਕਰਨ ਦੀ, ਤੇ ਤੁਸੀਂ ਸਾਰੇ ਵਧਾਈ ਦੇ ਹੱਕਦਾਰ ਹੋ, ਤੁਹਾਡੀ ਵਜ੍ਹਾ ਤੋਂ ਕੀਤੀ ਹੈ। ਔਰ ਇਸ ਵਾਸਤੇ ਕੀਤੀ ਹੈ ਕਿ ਤੁਸੀਂ ਆਪਣੀ ਹੋਂਦ ਤੇ ਖਲੋਤੇ ਹੋ। ਬਾਬੇ ਨਾਨਕ ਦੀ ਇਸ ਤੋਂ ਵੱਡਾ ਕ੍ਰਿਸ਼ਮਾ ਕੀ ਹੋਏਗਾ ਕਿ ਅੱਜ 550 ਸਾਲ ਦੇ ਬਾਅਦ ਇਸ ਮੁਲਕ ਦੀ ਸੈਨੇਟ, ਅਮਰੀਕਾ ਦੀ ਸੈਨੇਟ, ਜਿਹੜਾ ਇੱਕ ਸੋਵਰਨ ਦੇਸ਼ ਹੈ, ਜਿਹੜਾ ਦੁਨੀਆ ਦੀ ਪੋਲਿਟਿਕਸ ਨੂੰ ਕਾਬੂ ਕਰਦਾ, ਉਹ ਗੁਰੂ ਸਾਹਿਬ ਦੇ ਸਨਮਾਨ ਵਿੱਚ, ਇਹ ਤੇ ਇਹਨਾਂ ਦਾ ਸਨਮਾਨ ਹੈ, ਇਹਨਾਂ ਗੁਰੂ ਸਾਹਿਬ ਨੂੰ ਕੀ ਸਨਮਾਨ ਕਰਨਾ। ਇਸ ਅਮਰੀਕਨ ਸੈਨੇਟ ਦਾ ਸਨਮਾਨ ਹੈ ਕਿ ਉੱਥੇ ਅਰਦਾਸ ਹੁੰਦੀ ਹੈ, ਗੁਰੂ ਸਾਹਿਬ ਦੇ ਬਾਰੇ ਉੱਥੇ ਇੱਕ ਰੈਜ਼ੋਲੂਸ਼ਨ ਪਾਸ ਕੀਤੀ ਜਾਂਦੀ ਹੈ। ਇਹ ਹੈ ਗੁਰੂ ਨਾਨਕ ਸਾਹਿਬ ਦਾ ਕ੍ਰਿਸ਼ਮਾ। ਔਰ ਉਸ ਤੋਂ ਵੱਡਾ ਕ੍ਰਿਸ਼ਮਾ ਦੇਖਣਾ ਹੋਵੇ ਤਾਂ ਜਿਸ ਤਰ੍ਹਾਂ ਜਿਹੜਾ ਬਾਬੇ ਦਾ ਰਾਹ ਸੀ, ਜਿਸ ਤਰ੍ਹਾਂ ਬਾਬੇ ਨੇ ਉਸ ਵਕਤ ਦੀਆਂ ਜ਼ਨਾਨੀਆਂ ਦਾ ਰੋਣਾ ਰੋਇਆ ਸੀ, ਅੱਜ ਉਸੇ ਗੁਰੂ ਦੇ ਸਿੱਖ ਜਦ ਕਸ਼ਮੀਰ ਦੀਆਂ ਧੀਆਂ ਦੀ ਆਵਾਜ਼ ਕੋਈ ਨਹੀਂ ਸੁਣਦਾ, ਉਹਨਾਂ ਨੂੰ ਬਚਾਉਣ ਲਈ ਕੋਈ ਹਿੰਦੁਸਤਾਨ ਦਾ ਮੁਸਲਮਾਨ ਵੀ ਨਹੀਂ ਉੱਠਦਾ, ਤੇ ਇਸ ਗੁਰੂ ਨਾਨਕ ਦੇ ਸਿੱਖ ਉਸ ਗੁਰੂ ਨਾਨਕ ਦੇ ਰਾਹ ਤੇ ਚੱਲਦੇ ਹੋਏ ਉਹਨਾਂ ਧੀਆਂ ਨੂੰ ਉਹਨਾਂ ਦੇ ਘਰ ਤੱਕ ਪਹੁੰਚਾਉਂਦੇ ਨੇ। ਇਹ ਹੈ ਬਾਬੇ ਨਾਨਕ ਦਾ ਕ੍ਰਿਸ਼ਮਾ। ਇਹ ਹਨ ਉਹ ਮਿਸਾਲਾਂ ਜਿਨ੍ਹਾਂ ਦੇ ਉੱਤੇ ਅਸਾਂ ਲੈ ਕੇ ਆਪਣੇ ਪੰਥ ਨੂੰ ਅੱਗੇ ਟੁਰਨਾ ਹੈ। ਮੈਂ ਇਹ ਬੇਨਤੀ ਕਰਾਂ ਕਿ ਜਿਹੜੇ ਲੋਕ ਕਹਿੰਦੇ ਨੇ ਨਾ ਕਿ ਅਸੀਂ ਤਾਂ ਗੁਰੂ ਨਾਨਕ ਦੇ ਸਿੱਖ ਹਾਂ, ਉਹਨਾਂ ਨੂੰ ਇੱਕ ਚੀਜ਼ ਸਮਝ ਲੈਣੀ ਚਾਹੀਦੀ ਬੜਾ ਕਲੀਅਰਲੀ। ਗੁਰੂ ਨਾਨਕ ਦੇ ਸਿੱਖ, ਸਾਰੇ ਸਿੱਖ ਇੱਕੋ ਹੀ ਪੰਥ ਦੇ ਸਿੱਖ ਨੇ। ਜੇ ਤੁਸੀਂ ਆਪਣੀ ਜਾਨ ਛੁਡਾਉਣਾ ਚਾਹੁੰਦੇ ਹੋ ਨਾ, ਇਹ ਕਹਿ ਕੇ ਵੀ ਅਸੀਂ ਆਪਣੇ ਵੱਖਰੇ ਘਰ ਦੀ ਗੱਲ ਨਹੀਂ ਕਰਨੀ, ਅਸਾਂ ਆਪਣੀ ਆਣ ਦੀ ਗੱਲ ਨਹੀਂ ਕਰਨੀ, ਆਪਣੀ ਅਣਖ ਤੇ ਮਾਣ ਦੀ ਗੱਲ ਨਹੀਂ ਕਰਨੀ, ਸਿਰਫ ਇਹ ਕਹਿ ਕੇ ਕਿ ਜੀ ਸਾਡਾ ਧਰਮ ਤੇ ਜਿਹੜਾ ਨਾ ਉਹ ਤੇ ਸਾਰਿਆਂ ਨਾਲ ਹੀ ਵਿਚਰਨਾ ਚਾਹੁੰਦਾ, ਹਾਂ ਚਾਹੁੰਦਾ, ਪਰ ਹੁਣ ਜੇ ਦੂਸਰੇ ਤੁਹਾਡੇ ਨਾਲ ਨਾ ਵਿਚਰਨਾ ਚਾਹਣ ਤਾਂ ਫਿਰ ਤੁਸੀਂ ਕੀ ਕਰੋਗੇ ਬਈ। ਇਸ ਵਾਸਤੇ ਨਾਨਕ ਰਾਜ ਚਲਾਇਆ ਸੱਚ ਕੋਤਸਤਾਨੀ ਨਿਊ ਦੇ, ਉਹ ਰਾਜ ਜਦ ਤੱਕ ਪ੍ਰਾਪਤ ਨਹੀਂ ਹੋ ਜਾਂਦਾ ਉਨੀ ਦੇਰ ਗੁਰੂ ਨਾਨਕ ਦਾ ਮਿਸ਼ਨ ਪੂਰਾ ਨਹੀਂ ਹੈ। ਕਿਉਂਕਿ ਰਾਜ ਬਿਨਾ ਨਾ ਧਰਮ ਚਲੇ ਹੈ,
ਧਰਮ ਬਿਨਾ ਸਭ ਦਲੇ ਮਲੇ ਹਾਂ। ਅੱਜ ਮੈਂ ਗੁਰੂ ਕੋਲ ਮੇਰੀ ਬੇਨਤੀ ਹੈ ਕਿ ਮਹਾਰਾਜ ਜਿੱਥੇ ਤੁਸਾਂ ਅੱਜ ਕਰਤਾਰਪੁਰ ਸਾਹਿਬ ਦਾ ਉਲਾਂਘਾ ਖਿਲਾਇਆ, ਮੈਂ ਆਪਣੀ ਜ਼ਿੰਦਗੀ 'ਚ ਉਹ ਦਿਨ ਦੇਖਾਂ ਜਦ ਉੱਥੇ ਖਾਲਿਸਤਾਨ ਬਣਿਆ ਹੋਵੇ ਔਰ ਕਰਤਾਰਪੁਰ ਸਾਹਿਬ ਦੇ ਉੱਤੇ ਮੀਰੀ ਪੀਰੀ ਦੇ ਦੋਵੇਂ ਝੰਡੇ ਝੁਲਦੇ ਹੋਣ। ਦੂਸਰੀ ਗੱਲ ਇਹ ਹੈ ਕਿ ਬਾਬਾ ਕਦੇ ਵੀ, ਜਿਸ ਤਰ੍ਹਾਂ ਮੈਂ ਕਹਿ ਰਿਹਾ ਸੀ ਕਿ ਮਹਾਰਾਜ ਕਦੇ ਵੀ ਗੱਲ ਕਰਦਿਆਂ ਆਮ ਬੰਦੇ ਦੀ ਲੁਕਾਈ ਦੀ ਡਰੇ ਨਹੀਂ। ਅੱਜ ਜਦ ਸਿੱਖ ਕੌਮ ਦੇ ਬਹੁਤ ਸਾਰੇ ਆਗੂ ਜਿਹੜੇ ਖਾਸ ਤੌਰ 'ਤੇ ਪੰਜਾਬ 'ਚ ਬੈਠੇ ਨੇ, ਜਿਹੜੇ ਪਤਾ ਨਹੀਂ ਕਿਹੜੇ ਰਾਜੇ ਮਹਾਰਾਜੇ ਦੀ ਔਲਾਦ ਨੇ, ਜਿਨ੍ਹਾਂ ਨੇ ਸਿੱਖ ਕੌਮ ਨਾਲ ਗੱਦਾਰੀਆਂ ਕੀਤੀਆਂ, ਉਹੀ ਬਾਅਦ 'ਚ ਸਿੱਖ ਰਾਜ ਤਾਂ ਮੁੱਕ ਗਿਆ ਸੀ, ਬਾਅਦ 'ਚ ਜਿੰਨੇ ਝੂਠੇ ਰਾਜੇ ਮਹਾਰਾਜੇ ਆਏ ਅੰਗਰੇਜ਼ਾਂ ਦੀ ਸਰਵਿਸ ਕਰਕੇ ਉਹਨਾਂ ਦੀ ਜੁੱਤੀਆਂ ਚੱਟ ਕੇ ਰਾਜੇ ਮਹਾਰਾਜੇ ਬਣੇ, ਉਹ ਅੱਜ ਉਹ ਆਪਣੇ ਹਿੰਦੂ ਵੋਟਰਾਂ ਨੂੰ ਖੁਸ਼ ਕਰਨ ਲਈ ਪਤਾ ਨਹੀਂ ਕੀ ਕੀ ਕਹੀ ਜਾ ਰਹੇ ਨੇ, ਕੌਮ ਨੂੰ ਕਿਹੜੇ ਕਿਹੜੇ ਕਰਮਕਾਂਡ 'ਚ ਪਾਈ ਜਾ ਰਹੇ ਨੇ। ਉਹਨਾਂ ਸਾਰਿਆਂ ਨੂੰ ਇੱਕ ਸੁਨੇਹਾ ਦਿਓ ਕਿ ਸਾਡਾ ਇੱਕੋ ਨਿਸ਼ਾਨਾ, ਅਸਾਂ ਇਸ ਬਾਬੇ ਦੇ ਨਾਂ ਦੇ ਉੱਤੇ, ਇਸ ਸਿੱਖ ਆਈਡੀਓਲੋਜੀ ਦੇ ਨਾਂ ਦੇ ਉੱਤੇ, ਇਸ ਗੁਰੂ ਗ੍ਰੰਥ ਸਾਹਿਬ ਦੇ ਨਾਂ ਦੇ ਉੱਤੇ ਆਪਣਾ ਵੱਖਰਾ ਦੇਸ਼ ਮੰਗਣਾ ਹੈ, ਜਿੱਥੇ ਇਹ ਕੌਮ ਅਣਖ ਤੇ ਮਾਣ ਦੇ ਨਾਲ ਵਸੇਗੀ। ਕਿਉਂਕਿ ਬਾਬੇ ਦਾ ਇਹੀ ਮਿਸ਼ਨ ਹੈ ਕਿ ਜਿਹੜੀ ਆਮ ਬੰਦੇ ਦੇ ਹੱਕਾਂ ਦੀ ਹਿਫਾਜ਼ਤ ਹੈ, ਉਹ ਹਿੰਦੁਸਤਾਨ ਤਾਂ ਹੋ ਨਹੀਂ ਸਕਦੀ, ਪਾਕਿਸਤਾਨ 'ਚ ਹੋ ਨਹੀਂ ਸਕਦੀ। ਉਹਦੇ ਵਾਸਤੇ ਤੁਹਾਨੂੰ ਇੱਕ ਲੈਬ ਚਾਹੀਦੀ ਹੈ ਤਾਂ ਕਿ ਤੁਸੀਂ ਦੁਨੀਆ ਨੂੰ ਵਿਖਾ ਸਕੋ ਕਿ ਸਿੱਖ ਧਰਮ ਕੀ ਹੈ ਔਰ ਕਿਹੜੇ ਪਾਸੇ ਲੈ ਕੇ ਚੱਲਦਾ ਹੈ। ਸੋ ਗੱਲਾਂ ਤੇ ਬਹੁਤ ਸਾਰੀਆਂ ਮੈਂ ਕਰਨਾ ਚਾਹੁੰਦਾ, ਪਰ ਸਮਾਂ ਵੀ ਥੋੜ੍ਹਾ, ਤੇ ਬਹੁਤ ਸਾਰੇ ਲੋਕ ਜਿਹੜੇ ਸਾਡੇ ਦੋਸਤ ਬੈਠੇ ਨੇ ਉਹਨਾਂ ਨੇ ਠੰਡ 'ਚ ਬਹਿ ਕੇ ਇਹ ਸਾਰੀ ਗੱਲ ਸੁਣੀ ਹੈ। ਸੋ ਮੈਂ ਆਖਰ 'ਚ ਇੱਕੋ ਹੀ ਬੇਨਤੀ ਕਰਾਂਗਾ। ਬਹੁਤ ਸੋਹਣੀ ਗੱਲ ਮੇਰੇ ਦਿਲ ਨੂੰ ਹਮੇਸ਼ਾ ਲੱਗਦੀ ਹੈ ਕਿ ਆਈ ਪੰਥੀ ਸਗਲ ਜਮਾਤੀ, ਮਨ ਜੀਤੇ ਜਗ ਜੀਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਆਪ ਸੰਗਤਾਂ ਵੱਡਿਆ ਭਾਗਾਂ ਵਾਲੇ ਹੋ, ਆਪ ਜੀ ਨੇ ਗੁਰੂ ਚਰਨਾਂ ਵਿੱਚ ਬੈਠ ਕੇ ਬਹੁਤ ਹੀ ਸਤਿਕਾਰਯੋਗ ਡਾਕਟਰ ਇਕਦਾਰ ਕਰਾਮਾਤ ਚੀਮਾ ਜੀ ਉਹਨਾਂ ਪਾਸੋਂ ਵਿਚਾਰਾਂ ਸਰਵਣ ਕੀਤੀਆਂ ਹਨ। ਹੁਣ ਬਾਬਾ ਜੀ ਉਹਨਾਂ ਦਾ ਗੁਰੂ ਘਰ ਵੱਲੋਂ ਸਨਮਾਨ ਕਰਨਗੇ। ਬੋਲੇ ਸੋ ਨਿਹਾਲ। ਸੋ ਬੇਨਤੀ ਹੈ ਸੰਤ ਬਾਬਾ ਪ੍ਰੇਮ ਸਿੰਘ ਜੀ ਕਲਚਰ ਸੋਸਾਇਟੀ ਜੋ ਉਹਨਾਂ ਦੇ ਮੈਂਬਰ ਸਾਹਿਬਾਨ ਆਏ ਹਨ, ਸਰਦਾਰ ਜਸਵਿੰਦਰ ਸਿੰਘ ਜੱਸੀ ਅਤੇ ਉਹਦੇ ਸਹਿਯੋਗੀ, ਉਹ ਸਟੇਜ ਤੇ ਆਉਣ ਅਤੇ ਸੰਤ ਬਾਬਾ ਮੱਖਣ ਸ਼ਾਹ ਜੀ ਲੁਬਾਣਾ ਗੁਰੂ ਘਰ ਵੱਲੋਂ ਸੈਕਟਰੀ ਸਰਦਾਰ ਦਲੇਰ ਸਿੰਘ ਜੀ, ਉਹਨਾਂ ਨੂੰ ਬੇਨਤੀ ਹੈ ਕਿ ਉਹ ਵੀ ਸਨਮਾਨ ਪ੍ਰਾਪਤ ਕਰਨ। ਇਹਨਾਂ ਤੋਂ ਉਪਰੰਤ ਸਰਦਾਰ ਸ਼ੇਰ ਸਿੰਘ ਜੀ ਮਾਦਰਾ, ਉਹਨਾਂ ਨੂੰ ਵੀ ਬੇਨਤੀ ਹੈ ਉਹ ਵੀ ਸਟੇਜ ਤੇ ਆਉਣ। ਸਰਦਾਰ ਪ੍ਰੇਮ ਸਿੰਘ ਜੀ ਸਿੱਖ ਕਲਚਰ ਸੋਸਾਇਟੀ, ਬੋਲੇ ਸੋ ਨਿਹਾਲ। ਗੁਰਦੁਆਰਾ ਬਾਬਾ ਮੱਖਣ ਸ਼ਾਹ ਜੀ ਲੁਬਾਣਾ, ਉਹਨਾਂ ਦੇ ਸੈਕਟਰੀ ਸਾਹਿਬਾਨ ਸਰਦਾਰ ਦਲੇਰ ਸਿੰਘ ਜੀ, ਉਹ ਵੀ ਆਉਣ ਅਤੇ ਗੁਰੂ ਘਰ ਵੱਲੋਂ ਸਨਮਾਨ ਪ੍ਰਾਪਤ ਕਰਨ। ਸਰਦਾਰ ਸ਼ੇਰ ਸਿੰਘ ਜੀ ਮਾਦਰਾ ਉਹ ਵੀ ਆਏ ਹਨ, ਉਹਨਾਂ ਨੂੰ ਵੀ ਗੁਰੂ ਘਰ ਵੱਲੋਂ ਸਨਮਾਨਿਤ ਕੀਤਾ ਜਾਵੇਗਾ। ਬੋਲੇ ਸੋ ਨਿਹਾਲ। ਸਰਦਾਰ ਦਲੇਰ ਸਿੰਘ ਜੀ ਸੈਕਟਰੀ ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਜੀ। ਬੋਲੇ ਸੋ ਨਿਹਾਲ। ਸੋ ਗੁਰੂ ਘਰ ਗੁਰਦੁਆਰਾ ਸੰਤ ਸਾਗਰ ਵਿਖੇ ਜੋ ਬੀਬੀਆਂ ਸੇਵਾਵਾਂ ਕਰਦੀਆਂ ਹਨ, ਉਹਨਾਂ ਨੂੰ ਬੇਨਤੀ ਹੈ ਮਾਤਾ ਗੁਰਮੀਤ ਕੌਰ,
ਬੋਲੇ ਸੋ ਨਿਹਾਲ। ਮਾਤਾ ਗੁਰਮੀਤ ਕੌਰ ਜੀ, ਬੀਬੀ ਵਰਿੰਦਰ ਕੌਰ, ਬੀਬੀ ਸਵਿੰਦਰ ਕੌਰ, ਮਾਤਾ ਤੇਜ ਕੌਰ, ਇਹ ਸਾਰਿਆਂ ਨੂੰ ਬੀਬੀ ਬੇਨਤੀ ਹੈ ਕਿ ਸਟੇਜ ਤੇ ਆਉਣ ਅਤੇ ਗੁਰੂ ਘਰ ਵੱਲੋਂ ਸਨਮਾਨ ਪ੍ਰਾਪਤ ਕਰਨ। ਇਹਨਾਂ ਤੋਂ ਉਪਰੰਤ ਸਿੱਖ ਪੰਥ ਦਾ ਮਹਾਨ ਢਾਡੀ ਜਥਾ ਗਿਆਨੀ ਮੋਹਨ ਸਿੰਘ ਜੀ ਬਡਾਣਾ, ਆਪ ਸੰਗਤਾਂ ਨੂੰ 20 ਮਿੰਟ ਵਾਸਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪਾਵਨ ਇਤਿਹਾਸ ਜੋ ਢਾਡੀ ਵਾਰਾਂ ਰਾਹੀਂ ਸ਼ਰਨ ਕਰਾਉਣਗੇ। ਸਰਦਾਰ ਨਿਸ਼ਾਨ ਸਿੰਘ ਜੀ ਗੁਰੂ ਘਰ ਵੱਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਬੋਲੇ ਸੋ ਨਿਹਾਲ। ਸੋ ਨਿਹਾਲ। ਸਤਿ ਸ੍ਰੀ ਅਕਾਲ। ਬੇਨਤੀ ਹੈ ਬੀਬੀਆਂ ਨੂੰ ਨਾ ਦੱਸਿਓ। ਬੋਲੇ ਸੋ ਨਿਹਾਲ। ਬੀਬੀ ਵਰਿੰਦਰ ਕੌਰ, ਉਹਨਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ। ਸਰਦਾਰ ਬਲਜੀਤ ਸਿੰਘ ਜੀ ਸਾਰੇ ਢਾਡੀ ਜਿੱਥਾ ਸੁਣ ਕੇ ਜਾਣ। ਸੋ ਆਪ ਸੰਗਤਾਂ ਚਰਨਾਂ ਬੇਨਤੀ ਹੈ ਭਾਈ, ਬਸ ਥੋੜਾ ਜਿਹਾ ਸਮਾਂ ਹੋ ਰਿਹਾ ਹੈ, ਬਹੁਤਾ ਲੰਮਾ ਸਮਾਂ ਦੀਵਾਨ ਨਹੀਂ। ਗਿਆਨੀ ਮੋਹਨ ਸਿੰਘ ਜੀ ਬਡਾਣਾ ਢਾਡੀ ਜਥਾ ਆਪ ਸੰਗਤਾਂ ਨੂੰ ਢਾਡੀ ਵਾਰਾਂ ਦੇ ਨਾਲ ਗੁਰੂ ਨਾਨਕ ਸਾਹਿਬ ਇਤਿਹਾਸ ਸੁਣਾ ਰਿਹਾ ਹੈ। ਬਸ ਥੋੜਾ ਸਮਾਂ ਹੋ ਰਿਹਾ ਹੈ, ਆਪਾਂ ਗੁਰੂ ਚਰਨਾਂ ਵਿੱਚ ਬੈਠੀਏ। ਸਤਿ ਸ੍ਰੀ ਅਕਾਲ। ਢਾਡੀ ਸਿੰਘਾਂ ਕੋਲੋਂ ਸਤਿਗੁਰੂ ਦਾ ਪਾਵਨ ਇਤਿਹਾਸ ਸਵਰਨ ਕਰਕੇ ਫਿਰ ਦੀਵਾਨ ਦੀ ਸਮਾਪਤੀ ਦੀ ਅਰਦਾਸ ਵੀ ਹੋਵੇਗੀ। ਟੈਕਸੀ ਵਾਲੇ ਵੀਰ ਲੰਗਰ ਵਾਲੇ, ਟੈਕਸੀ ਵਾਲੇ ਵੀਰ ਜੋ ਲੰਗਰਾਂ ਦੀ ਸੇਵਾ ਕਰਦੇ ਹਨ, ਉਹਨਾਂ ਨੂੰ ਵੀ ਗੁਰੂ ਘਰ ਵੱਲੋਂ ਸਨਮਾਨਿਤ ਕੀਤਾ ਜਾਵੇਗਾ। ਸੋ ਆਪ ਸੰਗਤਾਂ ਚਰਨਾਂ ਬੇਨਤੀ ਹੈ ਕਿ ਆਪਾਂ ਸਤਿਗੁਰੂ ਦਾ ਪੁਰਬ ਮਨਾਉਂਦੇ ਹਾਂ, ਸਤਿਗੁਰੂ ਦਾ ਇਤਿਹਾਸ ਸਰਵਣ ਕਰਕੇ ਸਤਿਗੁਰੂ ਦੀ ਸ਼ੀਸ਼ਾ ਮਾਣੀਏ ਜੀ। ਟੈਕਸੀ ਵਾਲੇ ਵੀਰਾਂ ਨੂੰ ਸਰਦਾਰ ਨਿਰਮਲ ਸਿੰਘ ਜੀ, ਸਰਦਾਰ ਗੁਰਸੇਵਕ ਸਿੰਘ ਜੀ, ਇਹਨਾਂ ਨੂੰ ਗੁਰੂ ਘਰ ਵੱਲੋਂ ਸਨਮਾਨਿਤ ਕੀਤਾ ਜਾਵੇਗਾ। ਸਤਿ ਸ੍ਰੀ ਅਕਾਲ। ਸੋ ਆਓ ਗਿਆਨੀ ਮੋਹਨ ਸਿੰਘ ਜੀ ਬਡਾਣਾ ਉਹਦੇ ਢਾਡੀ ਜਥੇ ਪਾਸੋਂ ਟੈਕਸੀ ਵਾਲੇ ਸਤਿਗੁਰੂ ਇਤਿਹਾਸ ਸਰਵਣ ਕਰੀਏ। ਸੋ ਇੱਕ ਆਪ ਸੰਗਤ ਚਰਨਾਂ ਬੇਨਤੀ, ਇੱਕ ਜੈਲੋ ਕੈਪ ਹੈ 4E42। ਸੋ ਜਿਸ ਵੀ ਵੀਰ ਦੀ ਜੈਲੋ ਕੈਪ ਹੋਵੇ ਕਿਰਪਾ ਕਰਕੇ ਉਹਨੂੰ ਤੋਂ ਮੂਵ ਕੀਤਾ ਜਾਵੇ। ਬਹੁਤ ਵੱਡੀ ਪ੍ਰੋਬਲਮ ਜਿਹੜੀ ਹੈ ਉਹ ਟ੍ਰੈਫਿਕ ਦੇ ਵਿੱਚ ਹੋ ਰਹੀ ਹੈ। ਸੋ ਆਪ ਸੰਗਤ ਚਰਨਾਂ ਬੇਨਤੀ ਪ੍ਰਵਾਨ ਕਰਨੀ ਜੀ। ਆਓ ਗਿਆਨੀ ਮੋਹਨ ਸਿੰਘ ਬਡਾਣਾ ਉਹਨਾਂ ਪਾਸੋਂ ਸਤਿਗੁਰੂ ਦਾ ਪਾਵਨ ਇਤਿਹਾਸ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।
ਸੰਦੇਸ਼ ਕੀਤਾ ਸੱਚਾ ਉਪਦੇਸ਼ ਦਿੱਤਾ ਇੱਕ ਦਾ ਸੰਦੇਸ਼ ਕੀਤਾ ਸੱਚਾ ਉਪਦੇਸ਼ ਦਿੱਤਾ ਇੱਕ ਦਾ ਸੰਦੇਸ਼ ਕੀਤਾ ਸੱਚਾ ਉਪਦੇਸ਼ ਦਿੱਤਾ ਇੱਕ ਦਾ ਸੰਦੇਸ਼ ਹੋਵੇ ਸਾਰਿਆਂ ਦਾ ਭਲਾ ਹੋਵੇ ਸਾਰਿਆਂ ਦਾ ਭਲਾ ਬਾਬਾ ਮੁਖ ਜੋ ਉਤਾਰੇ ਗੁਰੂ ਨਾਨਕ ਪਿਆਰੇ ਜਿਨ੍ਹਾਂ ਲੱਖਾਂ ਲੋਕ ਤਾਰੇ ਗੁਰੂ ਨਾਨਕ ਪਿਆਰੇ ਜਿਨ੍ਹਾਂ ਲੱਖਾਂ ਲੋਕ ਤਾਰੇ ਬੰਦ ਕਰਕੇ ਪਖੰਡ ਸੱਚਾ ਨਾਮ ਦਿੱਤਾ ਵੰਡ ਬੰਦ ਕਰਕੇ ਪਖੰਡ ਸੱਚਾ ਨਾਮ ਦਿੱਤਾ ਵੰਡ ਕਰਕੇ ਪਖੰਡ ਸੱਚਾ ਨਾਮ ਦਿੱਤਾ ਵੰਡ ਕਰਕੇ ਪਖੰਡ ਸੱਚਾ ਨਾਮ ਦਿੱਤਾ ਵੰਡ ਤੁਸੀਂ ਭਾਗੋ ਜਿਹੇ ਛੱਡ ਤੁਸੀਂ ਭਾਗੋ ਜਿਹੇ ਛੱਡ ਲਾਲੋ ਜਿਹੇ ਸਤਿਕਾਰੇ ਗੁਰੂ ਨਾਨਕ ਪਿਆਰੇ ਜਿਨ੍ਹਾਂ ਲੱਖਾਂ ਲੋਕ ਤਾਰੇ ਗੁਰੂ ਨਾਨਕ ਪਿਆਰੇ ਜਿਨ੍ਹਾਂ ਲੱਖਾਂ ਲੋਕ ਤਾਰੇ ਥੋੜੇ ਵੱਡੇ ਉਪਕਾਰ ਕਰਦੇ ਹੋਣੇ ਨਾ ਵਿਸਾਰ 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 ਸਾਡੀ ਅੱਖ ਦਾ ਬਣਾਉਣਾ ਸਾਡੀ ਅੱਖ ਦਾ ਬਣਾਉਣਾ ਥੋੜੇ ਜੋੜ ਨੇ ਨਿਹਾਰੇ ਗੁਰੂ ਨਾਨਕ ਪਿਆਰੇ ਜਿਨ੍ਹਾਂ ਲੱਖਾਂ ਲੋਕ ਤਾਰੇ ਗੁਰੂ ਨਾਨਕ ਪਿਆਰੇ ਜਿਨ੍ਹਾਂ ਲੱਖਾਂ ਲੋਕ ਤਾਰੇ ਗੁਰੂ ਨਾਨਕ ਪਿਆਰੇ ਜਿਨ੍ਹਾਂ ਲੱਖਾਂ ਲੋਕ ਤਾਰੇ ਹੋ ਵਾਹਿਗੁਰੂ ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾਬਨ ਆਈ ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਵੱਡਿਆਂ ਦੇ ਵੱਡੇ ਦਾਤੇ ਆਪ ਨਰੈਣ ਕਲਾ ਧਾਰ ਜਗ ਮੈਂ ਪਰਵਰਿਓ ਐਸੀਆਂ ਬਖਸ਼ਿਸ਼ਾਂ ਦੇ ਮਾਲਕ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਸਤਿਗੁਰਾਂ ਦਾ 550 ਸਾਲਾ ਅਤੇ ਨਨਕਾਣਾ ਸਾਹਿਬ ਦਾ ਜੋ ਰਸਤਾ ਖੁੱਲਿਆ ਬੜੇ ਚਿਰਾਂ ਦੀ ਪੰਥ ਖਾਲਸੇ ਦੀ ਮੰਗ ਸੀ ਅਕਾਲ ਪੁਰਖ ਪ੍ਰਮਾਤਮਾ ਨੇ ਪੂਰੀ ਕੀਤੀ ਜਿੱਥੇ 550 ਸਾਲਾ ਮਨਾਇਆ ਜਾ ਰਿਹਾ ਹੈ ਉੱਥੇ ਉਸ ਸਤਿਗੁਰੂ ਮਹਾਰਾਜ ਦੀ ਬਖਸ਼ਿਸ਼ ਦਾ ਸ਼ੁਕਰਾਨੇ ਦਾ ਅੱਜ ਦਾ ਸਮਾਗਮ ਗੁਰਦੁਆਰਾ ਸੰਤ ਸਾਗਰ ਸਾਹਿਬ ਵੱਲੋਂ ਵਿਸ਼ੇਸ਼ ਤੌਰ ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰਾਂ ਦੀ ਅਗਵਾਈ ਵਿੱਚ ਸਤਿਕਾਰਯੋਗ ਬਾਬਾ ਸੱਜਣ ਸਿੰਘ ਜੀ ਦੀ ਦੇਖ ਰੇਖ ਅੰਦਰ ਬੜੀ ਚੜ੍ਹਦੀ ਕਲਾ ਦੇ ਨਾਲ ਇਸ ਪਾਰਕ ਦੇ ਵਿੱਚ ਹੋ ਰਿਹਾ ਹੈ ਤੇ ਦੂਰੋਂ ਨੇੜਿਓਂ ਚੱਲ ਕੇ ਸਮੁੱਚੀਆਂ ਜਥੇਬੰਦੀਆਂ ਪ੍ਰਬੰਧਕ ਕਮੇਟੀਆਂ ਗੁਰੂ ਕੀਆਂ ਸੰਗਤਾਂ ਨੇ ਆ ਕੇ ਹਾਜ਼ਰੀਆਂ ਭਰੀਆਂ ਨੇ ਇਸ ਵੇਲੇ ਤੱਕ ਜਿੰਨੇ ਵੀ ਗੁਰਮੁਖ ਪਿਆਰੇ ਜੁੜ ਕੇ ਬੈਠੇ ਨੇ ਜੁੜ ਬੈਠੇ ਸਾਰੇ ਗੁਰੂ ਪਿਆਰਿਆਂ ਨੂੰ ਸਭ ਤੋਂ ਪਹਿਲਾਂ ਦਾਸ ਤੇ ਢਾਡੀ ਜਿੱਥੇ ਵੱਲੋਂ ਫਤਿਹ ਬੁਲਾਈ ਜਾਂਦੀ ਹੈ ਸੱਚ ਜਾਣਿਓ ਫਤਿਹ ਇਹ ਮੰਨ ਕੇ ਬੁਲਾਇਓ
ਅਸੀਂ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਪਾਵਨ ਪ੍ਰਕਾਸ਼ ਦਿਹਾੜਾ ਮਨਾਉਣ ਵਾਸਤੇ ਆਏ ਹਾਂ ਤੇ ਸ਼ਰਧਾ ਦੇ ਨਾਲ ਮਨਾਵਾਂਗੇ ਤੇ ਗੁਰੂ ਨਾਨਕ ਸਾਹਿਬ ਦਾ ਮੁਖ ਸਾਡੇ ਵੱਲ ਹੋਵੇਗਾ। ਗੁਰੂ ਨਾਨਕ ਸਾਹਿਬ ਦੇ ਦਰਸ਼ਨ ਦਿਦਾਰੇ ਕਰਨ ਵਾਸਤੇ ਆਓ ਰਲ ਮਿਲ ਕਰਕੇ ਰਸਨਾ ਪਵਿੱਤਰ ਕਰੀਏ। ਪਿਆਰ ਤੇ ਸ਼ਰਧਾ ਦੇ ਨਾਲ ਦੋਵੇਂ ਹੱਥ ਜੋੜ ਕੇ ਸਾਰੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ, ਬਹੁਤ ਬਹੁਤ ਮੁਬਾਰਕਾਂ। ਜਿੰਨੀਆਂ ਵੀ ਜਥੇਬੰਦੀਆਂ ਸਭਾ ਸੁਸਾਇਟੀਆਂ ਗੁਰੂ ਕੀਆਂ ਸੰਗਤਾਂ ਦੂਰੋਂ ਨੇੜਿਓਂ ਚੱਲ ਕੇ ਆਈਆਂ ਨੇ ਸਾਰਿਆਂ ਨੂੰ ਜੀ ਆਇਆਂ ਨੂੰ ਕਿਹਾ ਜਾਂਦਾ ਹੈ, ਕਿਉਂਕਿ ਅੱਜ ਬਾਬੇ ਨਾਨਕ ਪਾਤਸ਼ਾਹ ਦੀ ਖੁਸ਼ੀਆਂ ਲੈਣ ਵਾਸਤੇ ਆਇਓ। ਜਿਹੜਾ ਦੁਨੀਆ ਦੇ ਉਹਨਾਂ ਲੋਕਾਂ ਨੂੰ ਜਿਹੜੇ ਬੰਦਿਆਂ ਨੂੰ ਮਾਰ ਕੇ ਖਾ ਜਾਂਦੇ ਸਨ, ਜਿਹੜੇ ਬੰਦਿਆਂ ਨੂੰ ਰੋਜ਼ ਠੱਗਦੇ ਸਨ, ਜਿਹੜੇ ਬੰਦਿਆਂ ਦੇ ਨਾਲ ਰੋਜ਼ ਧੋਖੇ ਕਰਦੇ ਸਨ, ਉਹਨਾਂ ਨੂੰ ਕਹਿਣਾ ਸਿਖਾਤਾ ਮੇਰੇ ਬਾਬੇ ਨੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਉਹ ਵੀ ਸਭ ਦਾ ਭਲਾ ਮੰਗਣ ਲੱਗ ਪਏ। ਕੱਲ ਕਾਤਲ ਸਨ, ਕੱਲ ਜ਼ਾਲਮ ਸਨ, ਗੁਰੂ ਨਾਨਕ ਸਾਹਿਬ ਦੇ ਦਰਸ਼ਨਾਂ ਦੇ ਨਾਲ ਭਗਤ ਬਣੇ ਵੇਖੇ ਗਏ ਨੇ। ਆਓ ਪਰਮ ਸਨਮਾਨਯੋਗ ਪਿਆਰੇ ਗੁਰੂ ਖਾਲਸਾ ਜੀ ਅੱਜ ਇੱਕ ਅਰਦਾਸ ਕਰਕੇ ਜਾਈਏ। ਗੁਰੂ ਨਾਨਕ ਸਾਹਿਬ ਮਹਾਰਾਜ ਜਿਹੜੀਆਂ ਬੁਰਾਈਆਂ ਵਾਲੇ ਕੰਮ ਅਸੀਂ ਕਰਦੇ ਆ, ਜਿਹੜੇ ਕਰਮ ਤੈਨੂੰ ਚੰਗੇ ਨਹੀਂ ਲੱਗਦੇ, ਉਹਨਾਂ ਕਰਮਾਂ ਤੋਂ ਵਰਜ ਕੇ ਸਾਨੂੰ ਗੁਰਮਤ ਦੇ ਪੰਥੀ ਬਣਾ ਦੇਵੀਂ, ਗੁਰਮਤ ਦੇ ਰਾਹੇ ਪਾ ਦੇਵੀਂ। ਅਰਦਾਸ ਕਰਕੇ ਜਾਇਓ। ਸਮੁੱਚਾ ਮੀਡੀਆ ਨਿਊਯਾਰਕ ਦਾ ਇਸ ਪ੍ਰੋਗਰਾਮ ਨੂੰ ਲਾਈਵ ਕਰ ਰਿਹਾ ਸਾਰਿਆਂ ਦਾ ਸਾਂਝੇ ਤੌਰ ਤੇ ਧੰਨਵਾਦ ਕਰਦਾ ਹਾਂ। ਸਤਿਗੁਰੂ ਚੜ੍ਹਦੀ ਕਲਾ ਬਖਸ਼ਿਸ਼ ਕਰਨਾ। ਇੱਕ ਕਵਿਤਾ ਆਪ ਜੀ ਦੀ ਸੇਵਾ ਦੇ ਅੰਦਰ ਕਹਿ ਕੇ ਖੀਮਾ ਦੇ ਜਾਚਕ ਹੋ ਜਾਣੇ। ਉਸ ਤੋਂ ਪਹਿਲਾਂ ਮੈਂ ਇੱਕ ਬੇਨਤੀ ਕਰਨੀ ਚਾਹਾਂਗਾ। ਸਤਿਕਾਰਯੋਗ ਬਾਬਾ ਸੱਜਣ ਸਿੰਘ ਜੀ, ਕਈ ਥਾਵਾਂ ਦੇ ਉੱਤੇ ਮੈਂ ਇਹ ਵਿਚਾਰ ਕਰਦਾ ਹਾਂ ਕਿ ਆਪਣਾ ਘਰ ਚਲਾਉਣਾ ਔਖਾ ਹੈ, ਆਪਣਾ ਘਰ ਚਲਾਉਣਾ ਬੰਦੇ ਨੂੰ ਔਖਾ ਹੈ ਤੇ ਐਡੇ ਐਡੇ ਕਾਰੋਬਾਰ ਕਿਵੇਂ ਚੱਲਦੇ ਨੇ। ਕਿਤੇ ਐਡੇ ਐਡੇ ਪਾਰਕਾਂ ਦੇ ਵਿੱਚ ਸਮਾਗਮ ਹੋ ਰਹੇ ਨੇ, ਕਿਤੇ ਨਗਰ ਕੀਰਤਨ ਕੱਢੇ ਜਾ ਰਹੇ ਨੇ, ਕਿਤੇ ਲੰਗਰ ਲਾਏ ਜਾ ਰਹੇ ਨੇ। ਇਹ ਕਿਹੜੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਹੈ। ਇੱਕ ਦਿਨ ਕਿਸੇ ਸਿਆਣੇ ਨੇ ਕਿਹਾ, ਕਹਿੰਦੇ ਕਿ ਗਿੱਦੜ ਸਿੰਘੀ ਹੁੰਦੀ ਹੈ। ਮੈਨੂੰ ਲੱਗਦਾ ਬਾਬਾ ਸੱਜਣ ਸਿੰਘ ਜੀ ਨੂੰ ਗਿੱਦੜ ਸਿੰਘੀ ਮਿਲ ਗਈ ਕਿਤੋਂ। ਵੱਡੇ ਵੱਡੇ ਪ੍ਰੋਗਰਾਮ, ਐਡੇ ਐਡੇ ਸਮਾਗਮ ਕਰੀ ਜਾਣੇ ਔਰ ਭਰ ਭਰ ਲਿਫਾਫੇ ਵੰਡੀ ਜਾਣੇ, ਇਹ ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼ ਹੈ। ਆਓ ਪਿਆਰਿਓ ਉਸ ਬਾਬੇ ਦੀ ਬਾਤ ਪਾਉਣ ਲੱਗਾ ਵਾਂ, ਜਿਸ ਬਾਬੇ ਨੇ ਜਿਹਦੇ ਵੱਲ ਤੱਕ ਲਿਆ ਉਹਦੇ ਬੇੜਿਆਂ ਨੂੰ ਤਾਰ ਦਿੱਤਾ। ਨਜ਼ਰੇ ਰਹਿਮਤ ਸੇ जिस तरफ नानक ने इशारा कर दिया, जर्रे से सूरज किया, कतरे से दरिया कर दिया, दैंत से साधु बना, सज्जन भी सज्जन हो गया। ओ बंदे की तो बात ही क्या, रीठा भी मीठा हो गया। आखो सतनाम। कौड़िया सुभाव वालियां नूं मिठे रस भरे बचन बोलण वाले बनाउण वाले मेरे बाबे नानक ने अज आपां 550 साला प्रकाश दिहाड़े ते आए हां। करियो दर्शन गुरु नानक साहब महाराज नूं अज दे दीवान दे विचों अपनी घरे किहड़ा ले जाना चाहुंदा। मैं इतिहास राही आप जी दी सेवा दे अंदर ही गल कहांगा, उस गल नूं समझण दा यतन करियो। गुरु नानक साहब नूं अपने घर किहड़ा ले जाना चाहुंदा है। हुण सवाल है कि आप अपने गुरु नानक साहब नूं अपने घर विच ले जाना चाहुंदे आ। गुरु नानक साहब किवें सानूं रोज ददारे देणगे। मैं इतिहास दा पन्ना पढ़ रहा सां, दंग रह गया। गुरु नानक साहब महाराज सच्चे पातशाह तेरियां कैसियां बख्शिशां ने। सतगुरु महाराज लंका दे अंदर पहुंचे ने। राजा शिवनाभ है, राजा शिवनाभ ने अनेकां यतन कीते, शायद गुरु नानक साहब महाराज कोई कर्मकांडी होवे, गुरु नानक साहब महाराज भरम पखंड वाला होवे, गुरु नानक साहब महाराज कोई रूपवंत कुड़ियां दे हुसन दे उत्ते डोलण वाला होवे। अनेकां यतन करे, जदों गुरु नानक साहब महाराज नूं ना डुला सके ना, फिर अर्ज करदा पातशाह जी मेरे घर विच चरण पा दिओ। गुरु नानक साहब महाराज कहण लगे, राजा साहब तू राजा ही, असी तां रब दे नाम दे फकीर हां, तू वड्डा है, असी तां आम सधारण मनुख हां। गुरु नानक साहब दे चरणों विच अर्ज करके कहण गया, सतगुरु महाराज जिन्ने क वड्डे तुसी हो ना, ओडा क वड्डा दुनिया अंदर होर कोई नजर ही नहीं जे आउंदा। ओना वड्डा कोई दुनिया दे अंदर नजर ही नहीं आउंदा। तुसी दुनिया दे वड्डियां दे वड्डे हो। दतार पातशाह जी मेरे घर विच चरण पा दिओ। गरीब नवाज पातशाह महाराज राजे दी निमरता भाव प्यार नूं वेख के उन्हां दे घरे चले गए ने। जदों घरे चले गए, गुरु नानक साहब महाराज नूं हुण घर विच बिठाणा चाहुंदा है। राजा साहब अपने महल वाल वेखदा है। पहला मान सी मेरा महल बहुत वड्डा, मेरा बंगला बहुत वड्डा। जद वेखदा है गुरु नानक साहब वाल तकदा, अपने उस महल नूं तकण तो बाद सवाल उठदा है, ये बंगला तां बड़ा छोटा, मेरे दाते दीयां बख्शिशां तां बहुत वड्डियां ने।
ਫਿਰ ਵੇਖਦਾ ਨੀਵਾਂ ਹੋ ਜਾਂਦਾ ਹੈ। ਕਰਦਿਆਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਖਿਆ, ਓਏ ਸੱਜਣਾ ਕੀ ਕਰੀ ਜਾ ਰਹੀ ਹੈ? ਆਖਿਆ, ਸਤਿਗੁਰੂ ਮਹਾਰਾਜ ਤੁਹਾਨੂੰ ਬਿਠਾਣਾ ਚਾਹੁੰਦਾ ਵਾਂ, ਪਰ ਜਿਹੜੀ ਥਾਂ ਨਿਸ਼ਚਿਤ ਕਰਦਾ ਹਾਂ ਬੜੀ ਛੋਟੀ ਨਜ਼ਰ ਆਉਂਦੀ ਏ, ਤੁਸੀਂ ਤਾਂ ਵੱਡੇ ਹੋ ਨਾ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਖਿਆ, ਅਸੀਂ ਮਹਿਲਾਂ ਦੇ ਭੁੱਖੇ ਨਹੀਂ, ਉੱਚੇ ਤਖਤਾਂ ਦੇ ਭੁੱਖੇ ਨਹੀਂ ਸੱਜਣਾ। ਬਸ ਪ੍ਰੇਮ ਜਿੰਨਾ ਤੂੰ ਕਰਦਾ ਨਾ, ਉਸ ਪ੍ਰੇਮ ਦੇ ਬੰਨੇ ਆ, ਭਾਵੇਂ ਇਸ ਬੰਗਲੇ ਵਿੱਚ ਬਿਠਾ ਲੈ, ਭਾਵੇਂ ਹੁਣ ਝੌਂਪੜੀ ਵਿੱਚ ਬਿਠਾ ਲੈ, ਉੱਥੇ ਬੈਠਣ ਲਈ ਤਿਆਰ ਹਾਂ। ਤੂੰ ਜਿੱਥੇ ਬਿਠਾਵੇਂਗਾ ਉੱਥੇ ਬੈਠਣ ਲਈ ਤਿਆਰ ਹਾਂ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਵਚਨਾਂ ਨੂੰ ਸੁਣ ਕੇ ਚੰਦ ਕੁ ਦਿਨਾਂ ਦੇ ਅੰਦਰ ਰਾਜਾ ਗੁਰੂ ਨਾਨਕ ਸਾਹਿਬ ਦਾ ਸਿੱਧਕੀ ਸਿੱਖ ਬਣ ਗਿਆ, ਪਿਆਰਾ ਸਿੱਖ ਬਣ ਗਿਆ। ਜਦੋਂ ਸਿੱਖ ਬਣ ਗਿਆ ਨਾ, ਚੰਦ ਕੁ ਦਿਨਾਂ ਬਾਅਦ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਖਿਆ ਰਾਜਾ ਸਾਹਿਬ ਅਸੀਂ ਜਾਣ ਲੱਗੇ ਆ, ਕਿਉਂਕਿ ਕੰਮ ਜ਼ਿਆਦਾ ਨਹੀਂ ਤੇ ਇੰਨਾ ਸਮਾਂ ਇੱਥੇ ਦੇ ਦਿੱਤਾ ਤੇ ਤੁਸੀਂ ਖੁਸ਼ ਰਹੋ, ਅਸੀਂ ਅੱਗੇ ਜਾਣਾ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਖਿਆ, ਰਾਜਾ ਅੱਗੋਂ ਹੱਥ ਜੋੜ ਕੇ ਸ਼ਿਵਨਾ ਪਤਾ ਕੀ ਕਹਿੰਦਾ, ਪਾਤਸ਼ਾਹ ਮੈਂ ਮਰ ਜਾਵਾਂਗਾ, ਤੜਫ ਕੇ ਮਰ ਜਾਵਾਂਗਾ, ਉਦੋਂ ਤੱਕ ਰੋਟੀ ਪਾਣੀ ਨਹੀਂ ਖਾਵਾਂਗਾ ਜਦੋਂ ਤੱਕ ਤੁਹਾਡੇ ਦਰਸ਼ਨ ਨਹੀਂ ਹੋਣਗੇ। ਜੇ ਚਲੇ ਗਏ ਤੇ ਮੇਰੀ ਮੌਤ ਨਹੀਂ ਹੋ ਜਾਵੇਗੀ। ਮਹਾਰਾਜ ਸੱਚੇ ਪਾਤਸ਼ਾਹ ਪਿਆਰ ਵਿੱਚ ਆਏ, ਕਹਿਣਗੇ ਰਾਜਾ ਜੀ ਤੁਸੀਂ ਇੰਨਾ ਪਿਆਰ ਕਰਦੇ ਹੋ? ਆਖਿਆ ਜੀ ਹਾਂ, ਅਸੀਂ ਤੁਹਾਨੂੰ ਇੰਨਾ ਪਿਆਰ ਕਰਦੇ ਹਾਂ। ਕਹਿੰਦੇ ਜੇ ਪਿਆਰ ਕਰਦਾ ਸੱਜਣਾ, ਪਿਆਰ ਤਾਂ ਅਸੀਂ ਵੀ ਤੋੜਦੇ ਨਹੀਂ। ਤੂੰ ਆਪਣੇ ਘਰ ਵਿੱਚ ਰੱਖਣਾ ਚਾਹੁੰਦਾ, ਅਸੀਂ ਤੇਰੇ ਘਰ ਵਿੱਚ ਰਹਿਣਾ ਚਾਹੁੰਦੇ ਆ ਸੱਜਣਾ। ਸੱਚ ਜਾਣੀ ਤੂੰ ਰੋਜ਼ ਸਾਡੇ ਦਰਸ਼ਨ ਕਰਨਾ ਚਾਹੁੰਦਾ? ਹਾਂ ਪਾਤਸ਼ਾਹ ਜੀ ਰੋਜ਼ ਦਰਸ਼ਨ ਕਰਨਾ ਚਾਹੁੰਦਾ। ਤੁਸੀਂ ਮੇਰੇ ਘਰ ਵਿੱਚ ਰਹੋ, ਮੈਂ ਘਰ ਵਿੱਚ ਰੱਖਣਾ ਚਾਹੁੰਦਾ। ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਪਿਆਰ ਵਿੱਚ ਆਏ, ਕਹਿਣ ਗਿਆ ਸੱਜਣਾ ਨਾਨਕ ਰੋਜ਼ ਤੇਰੇ ਘਰ ਵਿੱਚ ਆਇਆ ਕਰੇਗਾ। ਗੁਰੂ ਨਾਨਕ ਸਾਹਿਬ ਤੈਨੂੰ ਰੋਜ਼ ਦਰਸ਼ਨ ਦੇਣਗੇ, ਪਰ ਤੂੰ ਸਾਡੀ ਮੰਨ ਲਵੀਂ, ਅਸੀਂ ਤੇਰੀ ਮੰਨ ਲਵਾਂਗੇ। ਆਖਿਆ ਪਾਤਸ਼ਾਹ ਹੁਕਮ ਕਰੋ, ਮੈਂ ਤੁਹਾਡੀ ਮੰਨਣ ਵਾਸਤੇ ਤਿਆਰ ਹਾਂ, ਹੁਕਮ ਕਰ ਦਿਓ, ਆਪ ਜੀ ਦਾ ਹੁਕਮ ਨਿਭਾਵਾਂਗਾ। ਅੱਜ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸੇਵਕ ਦੀ ਬੇਨਤੀ ਨੂੰ ਸੁਣ ਕੇ ਆਪਣੇ ਵੱਲੋਂ ਇੱਕ ਹੁਕਮ ਸੁਣਾਇਆ। ਆਖਿਆ ਗੁਰਸਿੱਖਾ ਰਾਜਾ ਸ਼ਿਵਨਾਭ ਜੀ ਬਸ ਇਹ ਕਹਿਣਾ ਮੰਨ ਲਵੀਂ। ਕੀ ਕਿਹਾ? ਬੜਾਣੇ ਦੇ ਸਾਥੀ ਚੰਦ ਲੈਣਾ ਵਿੱਚ ਹੈ ਮਾਣ ਤੜਫ
ਦੀ ਓਟ ਟਕਾਈ ਝੋਲੀ ਵਿੱਚ ਪਾਉ ਖੁਸ਼ੀਆਂ ਝੋਲੀ ਵਿੱਚ ਪਾਉ ਖੁਸ਼ੀਆਂ ਗੁਰੂ ਦੁੱਖ ਮਕਾਉ ਆਪੇ ਸਾਰੇ ਜਾਪ ਕਰੀ ਜਪ ਜੀ ਦਾ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ, ਰਾਜਾ ਸਾਹਿਬ ਸਰੀਰਕ ਤੌਰ ਤੇ ਇੱਕ ਥਾਂ ਤੇ ਟਿਕਣਾ ਬੜੀ ਮਜਬੂਰੀ ਹੈ, ਪਰ ਤੇਰੀ ਸ਼ਰਧਾ ਤੂੰ ਸਾਡੇ ਰੋਜ਼ ਦਰਸ਼ਨ ਦੀਦਾਰੇ ਚਾਹੁੰਦਾ ਹੈ। ਤੇਰੇ ਘਰ ਅੰਦਰ ਅਸੀਂ ਰੋਜ਼ ਹੋਵਾਂਗੇ ਔਰ ਤੈਨੂੰ ਦਰਸ਼ਨ ਦੀਦਾਰੇ ਦੇਵਾਂਗੇ, ਪਰ ਸੱਜਣਾ ਤੈਨੂੰ ਕਰਨਾ ਪਵੇਗਾ ਅੰਮ੍ਰਿਤ ਵੇਲੇ ਉੱਠੀ, ਇਸ਼ਨਾਨ ਕਰੀ ਔਰ ਜਪਜੀ ਸਾਹਿਬ ਦਾ ਪਾਠ ਪੜਿਆ ਕਰ। ਜਦੋਂ ਜਪਜੀ ਸਾਹਿਬ ਪੜੇਗਾ ਉਦੋਂ ਗੁਰੂ ਨਾਨਕ ਸਾਹਿਬ ਤੇਰੇ ਘਰ ਵਿੱਚ ਆ ਕੇ ਖੜ ਜਾਣਗੇ। ਹੁਣ ਪਿਆਰ ਵਾਲਿਓ, ਸਵਾਲ ਇਹ ਹੈ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਆਪਣੇ ਘਰ ਵਿੱਚ ਖੜਿਆ ਤੱਕਣਾ ਚਾਹੁੰਦੇ ਆ? ਜੇ ਵੇਖਣਾ ਚਾਹੁੰਦੇ ਆ ਫਿਰ ਜਪਜੀ ਸਾਹਿਬ ਦਾ ਪਾਠ ਘੱਟੋ ਘੱਟ ਕਰਨਾ ਪਵੇਗਾ। ਬਾਣੀ ਤਾਂ ਵੱਧ ਪੜ੍ਹਨੀ ਚਾਹੀਦੀ, ਪਰ ਘੱਟੋ ਘੱਟ ਜਪਜੀ ਸਾਹਿਬ ਦਾ ਘਰ ਵਿੱਚ ਗੁਰਸਿੱਖ ਦੇ ਹੋਵੇ। ਐਸਾ ਨਾ ਹੋਵੇ ਅੰਮ੍ਰਿਤ ਵੇਲਾ ਹੋਵੇ ਤੇ ਉਧਰ ਚੱਲਦੀ ਹੋਵੇ ਫਿਲਮ, ਸਾਰਾ ਪਰਿਵਾਰ ਦੇਖਦਾ ਹੋਵੇ ਫਿਲਮ, ਫਿਰ ਬਾਬਾ ਨਾਨਕ ਆਖੇਗਾ ਓਏ ਸਿੱਖਾ, ਰੱਬ ਨੂੰ ਯਾਦ ਕਰਨ ਦਾ ਸਮਾਂ ਸੀ ਅੰਮ੍ਰਿਤ ਵੇਲਾ, ਸੱਚ ਨੋ ਵਡਿਆਈ ਵਿਚਾਰ, ਉਹਦੇ ਗੁਣ ਗਾਉਣ ਦਾ ਸਮਾਂ ਸੀ, ਤੂੰ ਫਿਲਮਾਂ ਵੇਖ ਕੇ ਗਵਾ ਕੇ ਚਲਾ ਗਿਆ। ਤੇਰਾ ਤੇ ਮੇਰਾ ਸੰਬੰਧ ਕਿਵੇਂ ਬਣੇਗਾ? 550 ਸਾਲਾਂ ਮਨਾ ਰਹੇ ਹੋ,
ਆਓ ਇਹਦੇ ਵਿੱਚੋਂ ਇੱਕ ਸਿੱਖਿਆ ਲੈ ਕੇ ਜਾਈਏ, ਸਾਡੀ ਜ਼ਿੰਦਗੀ ਦਾ ਸ਼ਿੰਗਾਰ ਗੁਰੂ ਦਾ ਸ਼ਬਦ ਬਣ ਜਾਵੇ। ਗੁਰੂ ਦਾ ਸ਼ਬਦ ਜ਼ਿੰਦਗੀ ਦਾ ਸ਼ਿੰਗਾਰ ਬਣ ਗਿਆ। ਸੱਚ ਜਾਣਿਓ, ਦੁਨੀਆ ਦੇ ਸਾਰੇ ਸ਼ਿੰਗਾਰ ਜਿਹੜੇ ਫਿੱਕੇ ਪੈ ਜਾਣਗੇ, ਗੁਰੂ ਨਾਨਕ ਸਾਹਿਬ ਮਹਾਰਾਜ ਦੀ ਬਖਸ਼ਿਸ਼ ਹੋ ਜਾਵੇਗੀ। ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈਆਂ, ਬਹੁਤ ਬਹੁਤ ਮੁਬਾਰਕਾਂ। ਅਗਲੇ ਪ੍ਰੋਗਰਾਮ ਦੀ ਜਾਣਕਾਰੀ ਸਟੇਜ ਸੈਕਟਰੀ ਸਾਹਿਬ ਦੇਣਗੇ। ਭੁੱਲਾਂ ਦੀ ਖੀਮਾ, ਮਾਨ ਤੇ ਸਨਮਾਨ ਦਾ ਧੰਨਵਾਦ। ਆਸ ਮੀਡੀਆ ਵਾਲੇ ਵੀਰ, ਸਾਰੇ ਮੀਡੀਆ ਦਾ ਮੈਂ ਆਪਣੀ ਢਾਡੀ ਜਥੇ ਵੱਲੋਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਖਾਸ ਤੌਰ ਤੇ ਜਦੋਂ ਮੇਰੀ ਆਵਾਜ਼ ਸ਼ੁਰੂ ਹੁੰਦੀ ਹੈ, ਕਿਤੇ ਵੀ ਹੁਣ ਭੱਜ ਕੇ ਆਉਂਦੇ ਨੇ, ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਸਮੁੱਚੇ ਨਿਊਯਾਰਕ ਦੇ ਇਸ ਮੀਡੀਆ ਦਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਬਖਸ਼ਿਸ਼ ਕਰ। ਸਾਊਂਡ ਵਾਲੇ ਵੀਰ ਦੀ ਅੱਜ ਤਾਂ ਇਹਨਾਂ ਨੇ ਵੀ ਕਮਾਲ ਕਰਦੀ, ਹੋਠੀ ਸਾਹਿਬ ਅੱਜ ਨੇ ਵਿਸ਼ੇਸ਼ ਧੰਨਵਾਦ। ਹਾਂਜੀ, ਅੱਜ ਜਸਵੰਤ ਸਿੰਘ ਜੀ ਕਹਿੰਦੇ ਨੇ ਅਸੀਂ ਵੀ ਭੱਜ ਕੇ ਆਏ ਹਾਂ, ਧੰਨਵਾਦ ਕਰਦੇ ਹਾਂ ਜੀ। ਬਾਜਵਾ ਸਾਹਿਬ, ਇਹਨਾਂ ਨੇ ਬੜਾ ਸੋਹਣਾ ਪ੍ਰੋਗਰਾਮ ਕੀਤਾ ਔਰ ਮੈਂ ਇਹਨਾਂ ਨੂੰ ਉਦੋਂ ਵੀ ਬੇਨਤੀ ਕੀਤੀ ਸੀ, ਅੱਜ ਫਿਰ ਬੇਨਤੀ ਕਰ ਰਿਹਾ, ਕਲਾਕਾਰਾਂ ਨੂੰ ਪ੍ਰਮੋਟ ਕਰੋ। ਠੀਕ ਹੈ, ਪੰਜਾਬੀ ਮਾਂ ਬੋਲੀ ਦਾ ਆਗਾਜ਼ ਹੋਵੇ ਦੁਨੀਆ ਦੇ ਅੰਦਰ ਵਲੇ ਫੁੱਲੇ, ਪਰ ਤੁਸੀਂ ਇਹ ਧਰਮ ਦੇ ਸਮਾਗਮ ਵੀ ਵੱਧ ਤੋਂ ਵੱਧ ਕਰਿਆ ਕਰੋ। ਬਾਬਾ ਸੱਜਣ ਸਿੰਘ ਜੀ ਨੂੰ ਬੁਲਾ ਲਿਆ ਕਰੋ, ਇਹਨਾਂ ਨੇ ਆਪੇ ਕਰਾ ਦੇਣੇ ਤੁਹਾਡੇ ਸਮਾਗਮ। ਬੜੀ ਮਾਇਆ ਬਾਬਾ ਜੀ ਕੋਲ, ਬੜੀ ਕਿਰਪਾ ਸਤਿਗੁਰੂ ਮਹਾਰਾਜ ਦੀ। ਸਾਰਿਆਂ ਦਾ ਧੰਨਵਾਦ। ਭੁੱਲਾਂ ਦੀ ਖੀਮਾ, ਮਾਨ ਤੇ ਸਨਮਾਨ ਲਈ ਸਾਰਿਆਂ ਦਾ ਧੰਨਵਾਦ ਕਰਦਾ ਹੋਇਆ ਜੀ ਆਇਆਂ ਨੂੰ ਕਹਿੰਦਾ ਹੋਇਆ ਫਤਿਹ ਬੁਲਾਉਣਾ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰੂ ਘਰ ਵੱਲੋਂ ਹੁਣ ਗਿਆਨੀ ਮੁੜ ਸਿੰਘ ਬਡਾਣਾ ਅੰਦਰ ਢਾਡੀ ਜਥੇ ਨੂੰ ਸਨਮਾਨਿਤ ਕੀਤਾ ਜਾਵੇਗਾ। ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ। ਸ੍ਰੀ ਅਕਾਲ। ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ। ਮਹਾ ਪੰਜਾਬ ਅਖਬਾਰ ਵਾਲੇ ਸਰਦਾਰ ਤੇਜਿੰਦਰ ਸਿੰਘ ਜੀ ਜੇ ਬੈਠੇ ਹੋਣ ਤਾਂ ਉਹ ਵੀ ਸਟੇਜ ਤੇ ਆਉਣ, ਉਹਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਉਪਰੰਤ ਬੀਬੀ ਤੇਜ ਕਰਨ ਕੌਰ ਜਿਨ੍ਹਾਂ ਨੇ ਇੱਕ ਕਿਤਾਬ ਲਿਖੀ ਹੈ, ਕਿਤਾਬ ਰਿਲੀਜ਼ ਕਰਨੀ ਹੈ, ਕੇਵਲ 2 ਮਿੰਟ ਦਾ ਸਮਾਂ ਆਪ ਸੰਗਤਾਂ ਦੇ ਨਾਲ ਆਪਣੇ ਵਿਚਾਰ ਰੱਖਣਗੇ। ਆਪਣੇ ਉਹਨਾਂ ਨੇ ਕਿਤਾਬ ਜਿਹੜੀ ਉਹ ਰਿਲੀਜ਼ ਕਰਨੀ ਹੈ। ਸੋ ਹੋਰ ਵੀ ਜਿਹੜੇ ਸੱਜਣ ਇੱਥੇ ਪਹੁੰਚੇ ਹਨ, ਜਿਸ ਤਰ੍ਹਾਂ ਕਪੂਰਥਲਾ ਸਪੋਰਟਸ ਕਲੱਬ ਵਾਲੇ ਵੀਰ, ਗੁਰਦੁਆਰਾ ਗੁਰੂ ਨਾਨਕ ਦਰਬਾਰ ਹਿੱਸ ਵਾਲੇ ਪਹੁੰਚੇ ਹੋਣ, ਕਪੂਰਥਲਾ ਸਪੋਰਟਸ ਕਲੱਬ ਵਾਲੇ ਵੀਰ, ਉਹਨਾਂ ਨੂੰ ਬੇਨਤੀ ਹੈ ਉਹ ਵੀ ਆਪਣਾ ਜਿਹੜਾ ਸਨਮਾਨ ਹੈ ਉਹ ਸਟੇਜ ਤੋਂ ਆ ਕੇ ਪ੍ਰਾਪਤ ਕਰਨ। ਆਜੋ ਟਾਈਮ ਹੋ ਜਾਣਾ, ਵਾਹਿਗੁਰੂ ਜੀ, ਸੰਗਤ ਨੇ ਚੱਲੇ ਜਾਣਾ। ਉਦੋਂ ਸਮੇਂ ਦੀ ਬਹੁਤ ਘਾਟ ਹੈ, ਇਸ ਵਾਸਤੇ ਆਪਾਂ ਥੋੜੀ ਜਿਹੀ ਜਲਦੀ ਕਰੀਏ ਕਿਉਂਕਿ ਸਮਾਂ ਬੇਨਤੀ ਕਰ ਲਓ ਕਿ ਸੰਗਤ ਚਲੇ ਨਾ ਜਾਵੇ, ਅਰਦਾਸ ਹੋਣੀ ਹੈ ਹੁੰਦਾ ਜਾ ਰਿਹਾ ਹੈ। ਸੋ ਬੇਨਤੀ ਹੈ ਦੀਵਾਨ ਦੀ ਸਮਾਪਤੀ ਦੀ ਅਰਦਾਸ ਹੋਵੇਗੀ, ਆਪਾਂ ਸਾਰੇ ਅਰਦਾਸ ਵਿੱਚ ਵੀ ਸ਼ਾਮਲ ਹੋਣਾ ਹੈ। ਫਿਰ ਸਤਿਗੁਰ ਦਾ ਹੁਕਮਨਾਮਾ ਸਰਵਣ ਕਰਕੇ ਫਿਰ ਸਤਿਗੁਰ ਦੇ ਪਾਲ ਨੂੰ ਸੁਨਗਰ ਕੇ ਰੂਪ ਦਾ ਗੁਰਦੁਆਰਾ ਸਾਹਿਬ ਲੈ ਕੇ ਜਾਣੇ ਹਨ। ਇਹ ਬੇਨਤੀ ਪ੍ਰਵਾਨ ਕਰਨੀ। ਬੋਲੇ ਸੋ ਨਿਹਾਲ। ਸੋ ਬੀਬੀ ਤੇਜ ਕਰਨ ਕੌਰ, ਉਹਨਾਂ ਨੂੰ ਬੇਨਤੀ ਹੈ ਕੇਵਲ 2 ਮਿੰਟ ਦਾ ਸਮਾਂ ਉਹ ਆਪਣੇ ਵਿਚਾਰ ਜੋ ਉਹਨਾਂ ਨੇ ਕਿਤਾਬ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਆਗਮਨ ਦਿਹਾੜੇ ਤੇ ਸਤਿਗੁਰ ਦੇ ਪਾਵਨ ਜੀਵਨ ਉੱਤੇ ਕਿਤਾਬ ਲਿਖੀ ਹੈ, ਉਸ ਨੂੰ ਰਿਲੀਜ਼ ਕਰਨਾ ਹੈ। ਕੇਵਲ 2 ਮਿੰਟ ਦਾ ਸਮਾਂ। ਬੋਲੇ ਸੋ ਨਿਹਾਲ। ਇਹ ਠਾਕੁਰ ਜੀ ਫੋਟੋਗ੍ਰਾਫਰ ਜਿਹੜੇ ਨਿਰੰਤਰ ਸੇਵਾ ਨਿਭਾ ਰਹੇ ਹਨ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਸੋ ਬੇਨਤੀ ਹੈ ਬੀਬੀ ਤੇਜ ਕਰਨ ਕੌਰ ਸਟੇਜ ਤੇ ਆਉਣ ਅਤੇ 2 ਮਿੰਟ ਵਾਸਤੇ ਆਪਣੇ ਵਿਚਾਰ। ਪਿੱਛੋਂ ਦੀ ਆ ਗਈ। ਪੁੱਛਣ ਗੱਲ ਇਮਾਮ ਕੀ, ਕਾਜ਼ੀ ਮੁੱਲਾ ਇਕੱਠੇ ਹੋਏ, ਵੱਡਾ ਸਾਗ ਵਰਤਾਇਆ, ਲੇਖ ਨਾ ਸਕੇ ਕੁਦਰਤ ਕੋਏ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। When Guru Nanak Dev Ji was asked, which group do you follow?
Which religion are you part of? The lines that I just referenced. Guru Nanak Dev Ji was asked, Hindu Vadda, kya Muslim Anoy? And Guru Nanak Dev Ji said, Baba Aakhe Hajiya, Shubh Amla Bajo, Dono Roy. Guru Nanak Dev Ji taught us that the differences between us, the differences of caste, of gender, of creed and religion, these differences are man-made and they wash off like the fake color of the safflower flower. Today I don't have a lot of time, so I'm going to be very brief. When Guru Nanak Dev Ji was 9 years old, and the Pandit came to him and said, I want you to wear this sacred thread. Gurbani says, Ulta khel piramda. Reverse is the game of the beloved. Sometimes doctors would come to look at Guru Nanak Dev Ji, and Guru Nanak Dev Ji would cure the doctors. Sometimes Guru Nanak Dev Ji would be told to learn from the teacher, but Guru Nanak Dev Ji instead would teach the teacher. This day, the priest came to tie a thread on Guru Nanak Dev Ji, but instead, Guru Nanak Dev Ji gave us a sacred thread of the soul, a thread made of 4 things, of compassion, of truth, of morality, and of contentment or inner harmony. These 4 things are the foundations of the Sikh faith. Today, I am very blessed. I wasn't going to make it here today, but God is miraculous, as you all know. And I am very blessed to be here because I have an opportunity to follow the message that my Guru gave me. Today, I would like to... To Dr. Amarjeet Singh Ji, who I've known as a Yoda for the Panth, someone following Guru Nanak's footsteps of Sach Ki Bani, Nanak Aakhe Sach Sunai Si, Sach Ka Vela. So I am blessed to have this opportunity to present both of them with the first copies of these books. So I ask that they come to the stage and receive them. All right, so I will present both copies to Dr. Amarjeet Singh Ji, and please if you could present one to Dr. Sai. Vaheguru Ji Ka Khalsa, Vaheguru Ji Ki Fateh.